AI ਹੁਣ ਇੱਕ ਇਕੱਲਾ ਚੈਟਬੋਟ ਜਾਂ ਇੱਕ ਐਪ ਨਹੀਂ ਬਣ ਕੇ ਰਹਿ ਗਿਆ। ਇਹ ਇੱਕ ਹੁਣ ਵੱਡੀ ਇਕਨੋਮਿਕ ਫੋਰਸ ਦੇ ਤੌਰ ਦੇ ਉੱਤੇ ਜਿਹੜਾ ਉਹ ਸਾਹਮਣੇ ਆ ਰਿਹਾ। ਥੋੜਾ ਇਹਨੂੰ ਐਕਸਪੈਂਡ ਕਰੋਗਾ। ਬਿਲਕੁਲ ਰਾਜਕਰਨ, ਆਪਾਂ ਉਹ ਦਿਨ ਗਏ ਜਦੋਂ ਮੈਨੂੰ ਚੈਟ ਜੀਪੀਟੀ ਆਇਆ, ਤੁਸੀਂ ਸਵਾਲ ਪੁੱਛਦੇ ਅੱਗੋਂ ਤੁਹਾਨੂੰ ਜਵਾਬ ਮਿਲ ਜਾਂਦਾ ਸੀ, ਜਿੰਨੇ ਫਿਰ ਤੁਸੀਂ ਹੋਰ ਸਵਾਲ ਪੁੱਛਦੇ ਉਹਦਾ ਫੋਲੋ ਅਪ ਜਵਾਬ ਮਿਲ ਜਾਂਦਾ ਸੀ। ਆਪਾਂ ਹੁਣ ਨੈਕਸਟ ਲੈਵਲ ਦੇ ਉੱਤੇ ਪਹੁੰਚ ਗਏ ਹਾਂ। ਪਹਿਲਾਂ ਗੱਲ ਮਸ਼ੀਨ ਲਰਨਿੰਗ ਤੋਂ ਫਿਰ AI ਵੱਲ ਹੈ ਨਾ ਤੁਰ ਪਈ, ਜਿਹੜੇ ਜਨਰੇਟਿਵ AI ਜਦੋਂ ਆਨਸਰ ਜਨਰੇਟ ਹੁੰਦੇ ਆ। ਉਸ ਤੋਂ ਬਾਅਦ ਹੁਣ ਗੱਲਬਾਤ ਜਿਹੜੀ ਉਹ ਏਜੈਂਟਿਕ AI। ਹੁਣ ਜਨਰੇਟਿਵ AI ਤੇ ਏਜੈਂਟਿਕ AI ਦੇ ਵਿੱਚ ਫਿਰ ਤੋਂ ਮੈਂ ਦੱਸ ਦੇਵਾਂ ਕਿ ਫਰਕ ਇਹ ਆ। ਜਨਰੇਟਿਵ AI ਹੁੰਦੀ ਕਿ ਜਿਹੜੇ ਆਨਸਰਸ ਨੂੰ ਬੇਸਡ ਔਨ ਇਨਫੋਰਮੇਸ਼ਨ ਜਨਰੇਟ ਕਰਦੀ ਹੈ। ਮਿਸਾਲ ਦੇ ਤੌਰ ਤੇ ਕਿਸੇ ਆਪਣੇ ਬੰਦਾ ਜੇ ਕੋਈ ਸਬਜੈਕਟ ਮੈਟਰ ਐਕਸਪਰਟ ਆ ਹਿਸਟਰੀ ਦੇ ਵਿੱਚ, ਤੁਸੀਂ ਉਹਨੂੰ ਕੋਈ ਸਵਾਲ ਪੁੱਛੋਗੇ ਹਿਸਟਰੀ ਦਾ, ਤੇ ਉਹਨੇ ਤੁਹਾਨੂੰ ਆਪਣੀ ਨੌਲੇਜ ਦੇ ਬੇਸ ਦੇ ਉੱਤੇ ਜਵਾਬ ਕੱਢ ਕੇ ਦੇਣਾ, ਜਨਰੇਟ ਕਰਕੇ ਦੇਣਾ। ਤੇ ਜਨਰੇਟਿਵ AI ਵੀ ਇਦਾਂ ਹੀ ਕਰਦੀ ਹੈ ਕਿ ਬੇਸਡ ਔਨ ਨੌਲੇਜ ਤੁਸੀਂ ਚੈਟਬੋਟ ਨੂੰ ਕੋਈ ਵੀ ਸਵਾਲ ਪੁੱਛਣਾ ਐਗਜ਼ੈਕਟ ਸੇਮ ਜਵਾਬ ਨਹੀਂ ਦੇਣਾ, ਉਹਨੇ ਜਨਰੇਟ ਕਰਕੇ ਜਵਾਬ ਦੇਣਾ। ਉਹਨੂੰ ਜਨਰੇਟਿਵ AI ਕਹਿ ਦਿੰਦੇ ਆਪਾਂ ਮੋਟੇ ਤੌਰ ਦੇ ਉੱਤੇ। ਹੁਣ ਆਪਾਂ ਐਰਾ ਜਿਹੜਾ ਕਿ ਏਜੈਂਟਿਕ AI ਆ ਉਹਦੇ ਵੱਲ ਪਹਿਲਾਂ ਤਾਂ ਕਹਿੰਦੇ ਸੀ ਵੀ ਆਪਾਂ ਹੁਣ ਤੁਰ ਪਏ ਹਾਂ, ਹੁਣ ਬਿਲਕੁਲ ਉਹਦੇ ਵਿੱਚ ਅਸੀਂ ਬੈਠੇ ਹਾਂ। AI ਏਜੰਟ ਦੇ ਵਿੱਚ ਇਹ ਆ ਕਿ ਤੁਸੀਂ ਇਕੱਲਾ ਜਿਹੜਾ ਏਜੰਟ ਆ, ਤੁਹਾਡਾ ਹੈਲਪਰ ਆ, ਤੁਹਾਨੂੰ ਇੱਕ AI ਬੇਸਡ ਉਹ ਤੁਹਾਨੂੰ ਮਿਲਿਆ ਹੈ, ਜਿਹਦੇ ਕੋਲ ਪੂਰੀ ਐਕਸੈਸ ਆ ਤੁਹਾਡੇ ਟੂਲਸ, ਤੁਹਾਡੇ ਅਕਾਊਂਟਾਂ ਦੀ, ਬੈਂਕ ਅਕਾਊਂਟ ਤੋਂ ਲੈ ਕੇ ਈਮੇਲ ਅਕਾਊਂਟਾਂ ਤੱਕ, ਤੁਹਾਡੇ ਵਰਕ ਫਲੋ ਦੀ, ਤੁਹਾਡੇ ਫੁੱਲ ਫਲੈਜ ਬਿਜ਼ਨਸ ਸਿਸਟਮ ਤੇ ਉਹਦੇ ਕੋਲ ਤੁਹਾਡੇ ਐਕਸੈਸ ਆ। ਤੇ ਉਹ ਬੇਸਡ ਔਨ ਜੋ ਤੁਸੀਂ ਉਹਨੂੰ ਇਨਫੋਰਮੇਸ਼ਨ ਉਹਨੂੰ ਚਾਹੀਦੀ ਆ, ਉਹ ਤੁਹਾਨੂੰ ਰਿਸਪੌਂਸ ਜਿਹੜਾ ਵਾ ਉਹ ਜਿਹੜਾ ਕੰਮ ਆ ਬੇਸਿਕਲੀ ਉਹ ਕਰਕੇ ਦਿੰਦਾ। ਇਕੱਲਾ ਰਿਸਪੌਂਸ ਨਹੀਂ, ਕੰਮ ਕਰਕੇ ਦਿੰਦਾ। ਮੈਕ ਮਿਨੀ ਵੇਖੋ ਇਹ ਕਿ ਇੱਕ ਚੀਪ, ਕੰਪੈਰੀਟਿਵਲੀ ਚੀਪ ਹੈਗਾ ਸੋਲੂਸ਼ਨ, ਤੇ ਉਹਦੇ ਵਿੱਚ ਲੋਕਲ ਏਜੰਟਿਕ ਜਿਹੜੇ ਏਜੰਟਸ ਉਹਨਾਂ ਨੂੰ ਰਨ ਕਰਦੇ। ਸੋ ਜਿਹੜੇ ਕੋਈ ਈਮੇਲ ਐਕਸੈਸ ਆ ਜਾਂ ਸਾਰੇ ਕੰਮ ਹੈਗੇ ਉਹਦੇ ਕੋਈ ਇਹ ਆ, ਹਲੋ ਕਿ ਤੁਸੀਂ ਕੋਈ ਆਪਣਾ ਅਸਿਸਟੈਂਟ ਰੱਖਦੇ ਹੋ, ਹੈ ਨਾ, ਜੇ ਤੁਸੀਂ ਕੰਮ ਕਰਨ ਦੇ ਵਾਸਤੇ, ਜਿਹਨੇ ਤੁਹਾਡੀ ਮੀਟਿੰਗ ਸਕੈਜੂਲ ਕਰਨੀਆਂ, ਸਿੰਪਲ ਕੁਐਰੀ ਕਰਨੀ ਹੈ ਤੁਹਾਡੇ ਆਨਸਰਸ ਦੀ, ਰਾਈਟ, ਉਹਨੂੰ ਹਿਊਮਨ ਦੀ ਜਗ੍ਹਾ ਉਹ ਹੁਣ ਕੰਮ ਜਿਹੜਾ ਉਹ ਏਜੰਟ ਕਰਦੇ ਆ। ਤਾਂ ਹੀ ਫਿਰ ਮੈਕ ਮਿਨੀ ਦਾ ਜਿਹੜਾ ਉਹ ਡਿਮਾਂਡ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਗਈ। ਬਿਲਕੁਲ, ਕਿਉਂਕਿ ਮੈਕ ਮਿਨੀ ਇੱਕ ਨਾ ਬੜਾ ਵਧੀਆ ਹਾਰਡਵੇਅਰ ਆ ਇਨ ਟਰਮਸ ਕਿ ਕੰਪੈਰੀਟਿਵਲੀ ਚੀਪ ਆ, ਇੰਨਾ ਸਟਿਲ ਇੰਨਾ ਪਾਵਰਫੁਲ ਹੈਗਾ ਕਿ ਲੋਕਲੀ AI ਏਜੰਟ ਜਿਹੜਾ ਉਹਨੂੰ ਰਨ ਕਰ ਸਕੇ। ਤੇ ਇਹਦੇ ਮੈਂ ਇੱਕ ਕਨਫੀਗਰੇਸ਼ਨ ਦੇਖਦਾ ਸੀ, ਮੇਰੇ ਨੋਨ ਸੀ, ਉਹਨਾਂ ਨੂੰ ਚਾਹੀਦੀ ਸੀ ਮੈਕ ਮਿਨੀ ਦੀ, ਤੇ ਉਹਦੇ 6 ਮਹੀਨੇ ਦੀ ਜਿਹੜੀ ਉਹ ਵੇਟ ਚੱਲਦੀ ਪਈ। ਡਿਪਲੋਇਮੈਂਟ ਵਾਲੀ ਕੰਪਨੀ ਦੀ ਗੱਲ ਦੱਸਿਓ ਵੀ ਓਪਨ AI ਵਾਲੇ ਹੁਣ ਕੀ ਕਰਨ ਲੱਗੇ ਹੋਏ ਆ ਜੀ ਇਹ 'ਚ। ਓਪਨ AI ਨੇ ਰਾਜਕਨ ਇੱਕ ਸਟਾਰਟਅਪ ਟਾਈਪ ਛੋਟੀ ਕੰਪਨੀ ਟੂਮੋਰੋ ਕਰਕੇ ਉਹਨੂੰ ਅਕਵਾਇਰ ਕੀਤਾ। ਸੋ ਬੇਸਿਕਲੀ ਉਹ ਅਪਲਾਈਡ AI ਕੰਸਲਟਿੰਗ ਆ, ਹੈ ਨਾ, ਕੰਸਲਟਿੰਗ ਕੰਪਨੀ ਆ, ਇੱਕ ਵੱਡੀ ਇੰਜੀਨੀਅਰਿੰਗ ਫਰਮ ਆ, ਤੇ ਉਹਦੇ ਵਿੱਚ ਤਕਰੀਬਨ 150 ਜਿਹੜੇ ਉਹਦੇ ਸਪੈਸ਼ਲਿਸਟ ਸੀ। ਤੇ ਉਹ ਬੇਸਿਕਲੀ ਕੀ ਕਰਦੇ ਆ ਕਿ ਫਾਰਵਰਡ ਇੰਜੀਨੀਅਰਸ ਨੂੰ ਲੈ ਕੇ ਆਰਗੇਨਾਈਜੇਸ਼ਨਾਂ ਨੂੰ ਕਹਿੰਦੇ ਆ ਕਿ ਤੁਸੀਂ ਰੀਡਿਜ਼ਾਈਨ ਕਰੋ ਆਪਣੇ ਵਰਕ ਫਲੋ ਤੇ ਪ੍ਰੋਡਕਸ਼ਨ AI ਸਿਸਟਮ ਜਿਹੜੇ ਆ ਤੁਸੀਂ ਬਣਾਓ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਰੀਅਲ ਟਾਈਮ ਬਿਜ਼ਨਸ ਆ ਉਹਨਾਂ ਦੇ ਵਿੱਚ ਤੁਸੀਂ AI ਨੂੰ ਕਿੱਦਾਂ ਡਿਪਲੋਏ ਕਰ ਸਕਦੇ ਹੋ, ਹੈ ਨਾ। ਜਿੱਦਾਂ ਵੀ ਆਪਾਂ ਛੋਟੀਆਂ ਸਟਾਰਟਅਪਸ ਜਿਹੜੀਆਂ ਉਹ ਕੋਸ਼ਿਸ਼ ਕਰਦੀਆਂ ਇੱਕ ਫੋਕਸਡ ਚੀਜ਼ ਨੂੰ ਲੈ ਕੇ। ਇਹ ਜਿਹੜਾ ਕਨਸੈਪਟ ਐਡਾ ਜ਼ਿਆਦਾ ਦਿਨਾਂ 'ਚ ਹੀ ਪਪੂਲਰ ਹੋਇਆ ਵੀ ਇਹ ਜਿਹੜੀ ਕੰਪਨੀ ਆ, ਜਦੋਂ ਓਪਨ AI ਨੇ ਬਾਏ ਕੀਤੀ ਆ, ਇਹਦੇ ਵਿੱਚ ਉਹਦੇ ਪਿੱਛੇ 19 ਇਨਵੈਸਟਮੈਂਟ ਆਫ ਫਰਮਸ ਆ, ਹੈ ਨਾ, ਇੰਟੀਗ੍ਰੇਟਰਸ ਨਾਲ। ਤੇ ਇਹਦੇ ਨਾਲ ਇਹਨੂੰ ਜਦੋਂ ਇਹਦੀ ਗੱਲਬਾਤ ਬਾਹਰ ਆਉਂਦੀ ਹੈ ਤੇ $4 ਬਿਲੀਅਨ ਦੀ ਇਨਵੈਸਟਮੈਂਟ ਇੱਥੇ ਪਹੁੰਚ ਜਾਂਦੀ ਹੈ। ਅੱਛਾ, AI ਦੇ ਵਿੱਚ ਮਨੀਟਾਈਜੇਸ਼ਨ, ਐਡਸ, ਇਹ ਕੁਛ ਇਹ ਆ ਰਿਹਾ ਹੈ, ਆ ਚੁੱਕਾ ਹੈ ਕਿ ਕਿਵੇਂ ਆਪਾਂ ਦੇਖਦੇ ਹਾਂ? ਆ ਚੁੱਕਾ ਹੈ। ਹਾਂਜੀ, ਬਿਲਕੁਲ ਆ ਚੁੱਕਾ। ਆ ਤੁਸੀਂ ਦੇਖ ਰਹੇ ਹੋ ਕਿ ਚੈਟ ਜੀਪੀਟੀ ਨੇ ਵੀ ਕਿਹਾ ਵੀ ਅਸੀਂ ਜਿਹੜੀ ਐਡਸ ਆ ਰਨ ਕਰਾਂਗੇ, ਤੇ ਕਿਉਂਕਿ ਬਿੱਲ ਬਹੁਤ ਵੱਡੇ ਇਹਨਾਂ ਦੇ, ਗਰੋਥ ਬਹੁਤ ਜ਼ਿਆਦਾ ਵਾ, ਤੇ ਪੈਸੇ ਅਜੇ ਨਹੀਂ ਕਮਾਏ ਜਾ ਰਹੇ, ਤੇ ਕਿਤੇ ਨਾ ਕਿਤੇ ਉਹਨਾਂ ਨੂੰ ਆਫਸੈਟ ਥੋੜਾ ਬਹੁਤਾ ਤਾਂ ਕਰਨਾ ਹੀ ਆ। ਕਿ ਪਹਿਲਾਂ ਤੇ ਚੈਟ ਜੀਪੀਟੀ ਇਕੱਲੀ ਸੀ, ਉਹ ਬਲੈਂਕ ਚੈੱਕ ਸਾਰੇ ਲੋਕੀ ਚੈਟ ਜੀਪੀਟੀ ਨੂੰ ਦੇ ਦਿੰਦੇ ਸੀ। ਹੁਣ ਚੈਟ ਜੀਪੀਟੀ ਵੀ ਟਫ ਕੰਪੀਟੀਸ਼ਨ ਦੇ ਨਾਲ ਆ, ਖਾਸ ਤੌਰ ਤੇ ਗੂਗਲ ਤੋਂ। ਸੋਰਾ ਤਾਂ ਹੀ ਬੰਦ ਕਰਨੀ ਪੈ ਗਈ। ਦੇਖੋ ਵੀ 2.5 ਮਿਲੀਅਨ ਦੀ ਉਹਨਾਂ ਕੋਲ ਓਵਰਆਲ ਸਬਸਕ੍ਰਿਪਸ਼ਨ ਸੀ ਤੇ 15 ਮਿਲੀਅਨ ਰੋਜ਼ਾਨਾ ਦਾ ਖਰਚਾ ਸੀਗਾ। ਹਾਂਜੀ, ਸੋ ਇਹ ਬਿਜ਼ਨਸ ਮਾਡਲ ਕੰਮ ਨਹੀਂ ਕਰ ਸਕਦਾ ਨਾ। ਹਾਂਜੀ, ਸੋ ਤੇ ਉਹਨੂੰ ਥੋੜਾ ਆਫਸੈਟ ਕਰਨ ਦੇ ਵਾਸਤੇ ਕਈ ਤਰ੍ਹਾਂ ਦੇ ਸਟੈਪਸ ਲਏ ਉਹਨਾਂ ਨੇ, ਹੈ ਨਾ। ਆਪਣਾ ਸੋਰਾ ਨੂੰ ਕਾਫੀ ਸਕੇਲ ਡਾਊਨ ਕੀਤਾ, ਆਲਮੋਸਟ ਖਤਮ ਹੀ ਕੀਤਾ, ਬੰਦ ਹੀ ਕਰਤੀ ਐਪ ਤਾਂ ਉਹਨਾਂ ਨੇ, ਐਪ ਦੇ ਤੌਰ ਤੇ ਬੰਦ ਕਰਤੀ ਉੱਦਾਂ ਵੀ। ਤੇ ਕਿਉਂਕਿ ਉਹ ਬਹੁਤ ਜ਼ਿਆਦਾ એનર્ਜੀ ਕੰਜ਼ਿਊਮਿੰਗ ਆ, ਤੇ ਉਹਨਾਂ ਦੇ ਟੋਕਨਸ ਬਹੁਤ ਜ਼ਿਆਦਾ ਯੂਜ਼ ਹੁੰਦੇ ਆ, ਤੇ ਟਫ ਕੰਪੀਟੀਸ਼ਨ ਆ। ਸੋ ਐਡਸ ਆਰ ਕੰਟੀਨਿਊ। ਅੱਛਾ, ਜੌਬਸ ਨੂੰ ਲੈ ਕੇ ਆਪਾਂ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ ਵੀ ਕੀ AI ਵਾਕਿਆ ਤੁਹਾਡੀ ਜੌਬ ਲੈ ਰਹੀ ਆ? ਜੌਬ ਰਿਪਲੇਸਮੈਂਟ ਆ ਕਿ ਟਾਸਕ ਰਿਪਲੇਸਮੈਂਟ ਆ? ਤੇ ਇਹ ਇੱਥੇ ਜਿਹੜਾ ਹੁਣ ਬਿਜ਼ਨੈਸਿਸ ਆ ਉਹ ਕੀ ਰਾਹ ਅਖਤਿਆਰ ਕਰਨਗੇ? ਜੈਨਸਨ ਹੁਆਂਗ ਨੇ ਇੱਕ ਬੜੀ ਵਧੀਆ ਕੋਟ ਕਹੀ ਸੀ, ਆਪਾਂ ਬਾਰ-ਬਾਰ ਇੱਥੇ ਦੁਬਾਰਾ ਕਹਿੰਦੇ ਆ ਕਿ ਯੂ ਵਿਲ ਨਾਟ ਬੀ ਰਿਪਲੇਸਡ ਬਾਈ AI, ਬਟ ਯੂ ਵਿਲ ਬੀ ਰਿਪਲੇਸਡ ਬਾਈ ਸਮਵਨ ਹੂ ਯੂਜ਼ AI ਬੈਟਰ ਦੈਨ।
ਸਮਥਿੰਗ ਲਾਈਕ ਦੈਟ, ਹਨਾ। ਐਗਜ਼ੈਕਟਲੀ ਸਹੀ ਜਿਸਟ ਉਹਦਾ ਇਹ ਆ ਵੀ ਜਿਹਨੂੰ ਏਆਈ ਤੁਹਾਡੇ ਨਾਲ ਵਧੀਆ ਤਰੀਕੇ ਨਾਲ ਚਲਾਉਣੀ ਆਉਂਦੀ ਉਹਨੇ ਤੁਹਾਨੂੰ ਰਿਪਲੇਸ ਕਰਨਾ, ਏਆਈ ਨੇ ਨਹੀਂ ਕਰਨਾ। ਰੀਸੈਂਟਲੀ ਆਪਾਂ ਦੇਖਿਆ ਵੀ ਓਪਨ ਏਆਈ ਤੇ ਐਂਥਰੋਪਿਕ ਵਾਲੇ ਇਹਨਾਂ ਨੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ ਆ, ਇੰਟਰਫੇਥ ਵੱਖ-ਵੱਖ ਜਿਹੜੇ ਧਰਮਾਂ ਦੇ ਨਾਲ ਜੁੜੇ ਹੋ, ਜਿਨ੍ਹਾਂ 'ਚ ਸਿੱਖ ਵੀ ਆ, ਕ੍ਰਿਸਚਨ ਵੀ ਆ, ਹਿੰਦੂ ਵੀ ਆ, ਹੋਰ ਵੀ ਜਿਹੜੇ ਰਿਲੀਜੀਅਸ ਤੇ ਐਥਨਿਕ ਗਰੁੱਪਸ ਆ, ਕਿਉਂਕਿ ਉਹਨਾਂ ਦੀ ਇੱਕ ਚਿੰਤਾ ਆ ਵੀ ਜਿਹੜੇ ਫਿਊਚਰ ਏਆਈ ਸਿਸਟਮਸ ਆ ਉਹ ਮੋਰਲ ਡਿਸੀਜਨਸ ਕਿੱਦਾਂ ਲੈ ਸਕੂਗਾ। ਜਿਹੜਾ ਜਨਰੇਟਿਵ ਦੀ ਆਪਾਂ ਜਿਹੜੀ ਉਹ ਗੱਲ ਕਰਦੇ ਆ, ਜਿਹੜਾ ਏਆਈ ਡਰਿਵਨ ਵਰਲਡ ਜਿਹੜਾ ਇਸ ਟਾਈਮ ਆ ਰਿਹਾ ਆ, ਉਹਦੇ ਪਿੱਛੇ ਮੋਰਲਸ ਵੈਲਿਊ ਕੀ ਜਿਹੜੀਆਂ ਰਹਿਣਗੀਆਂ। ਇਸ ਸੰਬੰਧ ਦੇ ਵਿੱਚ ਏਆਈ ਫਰਮਸ ਨੇ ਵੱਖ-ਵੱਖ ਧਾਰਮਿਕ ਜਿਹੜੇ ਲੋਕਾਂ ਦੇ ਨਾਲ ਜਿਹੜੀ ਕੰਸਲਟੈਂਸੀਜ਼ ਜਿਹੜੀਆਂ ਉਹ ਕੀਤੀਆਂ ਆ, ਇਹ ਆਪਾਂ ਨੂੰ ਕੀ ਜਿਹੜੀਆਂ ਚੀਜ਼ਾਂ ਦੱਸਦੀਆਂ। ਪੰਜਾਬੀ ਰੇਡੀਓ USA ਸੁਣ ਰਹੇ, ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਜੀ ਆਇਆਂ ਨੂੰ। ਸਵਾਗਤ ਹੈ ਸਰੋਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ। ਹਰਵਿੰਦਰ ਸਿੰਘ ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਰਾਜਕਨਵੀਰ ਸਿੰਘ, ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਡੇ ਸਾਰੇ ਮਾਣਿਕ ਸਰੋਤਿਆਂ ਦਾ ਨਿੱਘਾ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੀਆਂ। ਟੈਕਨੋਲੋਜੀ ਕਿੱਦਾਂ ਚੱਲ ਰਹੀ ਆ, ਆਉਣ ਵਾਲਾ ਫਿਊਚਰ ਸਾਨੂੰ ਟੈਕਨੋਲੋਜੀ ਡਰਿਵਨ ਕਿੱਦਾਂ ਦਾ ਲੱਗਦਾ, ਸਾਡੇ ਬਿਜ਼ਨੈਸਿਸ, ਪਰਸਨਲ ਲਾਈਫ ਨੂੰ ਟੈਕਨੋਲੋਜੀ ਕਿੱਦਾਂ ਇੰਪੈਕਟ ਕਰੂ, ਤੇ ਅਸੀਂ ਇਕੱਠੇ ਹੋ ਕੇ ਇਸ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਅੱਗੇ ਕਿੱਦਾਂ ਵਧਣਾ, ਸਾਰੀਆਂ ਗੱਲਾਂ ਬਾਤਾਂ ਕਰਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜੀ। ਹਰਵਿੰਦਰ, ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਗੱਲ ਦੀ ਇਸ ਜ਼ਰੀਏ ਸ਼ੁਰੂਆਤ ਕਰਨੀ ਵੀ ਏਆਈ ਹੁਣ ਇਕੱਲੀ ਇੱਕ ਐਪ ਨਹੀਂ ਰਹਿ ਗਈ ਵੀ ਜਿਹੜੀ ਤੁਸੀਂ ਖੋਲੋ। ਏਆਈ ਹੁਣ ਇੱਕ EMPLOYEE ਵੀ ਬਣ ਗਿਆ, ਇੱਕ ਕੰਸਲਟੈਂਟ ਵੀ ਆ, ਸਟਾਕ ਮਾਰਕੀਟ ਨੂੰ ਇਹ ਡਰਾਈਵ ਕਰ ਰਿਹਾ, ਹਾਰਡਵੇਅਰ ਦੀ ਜਿਹੜੀ ਡਿਮਾਂਡ ਆ ਉਸ ਦੇ ਉੱਤੇ ਇਸ ਦਾ ਜਿਹੜਾ ਉਹ ਕਹਿ ਲਓ ਵੀ ਹੱਥ ਸ਼ਿਕੰਜਾ ਆ ਚੁੱਕਾ ਆ, ਤੇ ਜੌਬ ਮਾਰਕੀਟ ਡਿਸਰਪਟਰ ਦੇ ਤੌਰ ਦੇ ਉੱਤੇ ਇਸ ਨੂੰ ਜਿਹੜਾ ਉਹ ਦੇਖਿਆ ਜਾ ਰਿਹਾ ਆ। ਅੱਜ ਦੇ ਆਪਣੇ ਪੰਜਾਬੀ ਟੈਕ ਟਾਕ ਦੇ ਵਿੱਚ ਅਸੀਂ ਵੱਖ-ਵੱਖ ਹਿੱਸਿਆਂ 'ਚ ਗੱਲਬਾਤ ਜਿਹੜੀ ਇਸੇ ਹੀ ਜਿਹੜੀ ਗੱਲਬਾਤ ਦੇ ਇਰਦ ਗਿਰਦ ਜਿਹੜੀ ਉਹ ਘੁਮਾਵਾਂਗੇ ਵੀ EMPLOYEE ਦੇ ਤੌਰ ਤੇ ਕਿਵੇਂ ਆ, ਕੰਸਲਟੈਂਟ ਕਿਵੇਂ ਆ, ਜਿਹੜੇ ਆ ਹਾਰਡਵੇਅਰ ਦੀ ਡਿਮਾਂਡ ਦੇ ਉੱਤੇ ਕਿਵੇਂ ਕਰ ਰਿਹਾ, ਤੇ ਜੌਬ ਮਾਰਕੀਟ ਤੇ ਸਟਾਕ ਮਾਰਕੀਟ। ਆਪਾਂ ਦੇਖ ਰਹੇ ਹਾਂ ਵੀ ਰੀਸੈਂਟਲੀ ਮੈਕ ਮਿਨੀ ਦੀ ਡਿਮਾਂਡ ਕਲਾਉਡ ਦੇ ਏਜੰਟਸ ਦੇ ਕਰਕੇ, ਓਪਨ ਕਲਾਉਡ ਦੇ ਏਜੰਟਸ ਦੇ ਕਰਕੇ ਉਹ ਲਗਾਤਾਰ ਵੱਧ ਰਹੀ ਆ। ਉਧਰ ਓਪਨ AI ਆਪਣੀ ਇੱਕ ਡਿਪਲੋਇਮੈਂਟ ਕੰਪਨੀ ਜਿਹੜੀ ਉਹ ਲਾਂਚ ਕਰਨ ਜਿਹੜੀ ਉਹ ਜਾ ਰਹੀ ਆ, ਜਿਸ ਦੇ ਨਾਲ ਕਈ ਡਿਪਲੋਇਮੈਂਟ ਸਪੈਸ਼ਲਿਸਟ ਉਹ ਹੋਣਗੇ, ਤੇ ਇਸ ਦੇ ਨਾਲ $4 ਬਿਲੀਅਨ ਦੀ ਇਨਵੈਸਟਮੈਂਟ ਆ, ਉਹਦੇ ਤੇ ਵੀ ਗੱਲਬਾਤ ਕਰਾਂਗੇ। S&P ਜਿਹੜੇ ਟੈਕ ਮਾਰਕੀਟ ਦੇ ਵਿੱਚ ਸਟਾਕ ਆ, ਉਹ AI ਦੇ ਕਰਕੇ ਕਿੱਦਾਂ ਇਸ ਟਾਈਮ ਤਾਂ ਨੂੰ ਜਾ ਰਹੇ ਆ, ਕਿੱਦਾਂ ਉਹ ਮਾਰਕੀਟ ਨੂੰ ਬਚਾ ਕੇ ਰੱਖ ਰਹੇ ਆ, ਉਹਦੀ ਵੀ ਚਰਚਾ। ਤੇ ਇੱਕ ਜਿਹੜੇ ਅਕਸਰ ਆਪਾਂ ਰੀਸੈਂਟਲੀ ਇੱਕ ਗੱਲਬਾਤ ਵੀ ਕੀਤੀ ਸੀ, CNN ਦੀ ਰਿਪੋਰਟ ਸੀ, ਉਹਨਾਂ ਨੇ ਕਿਹਾ ਸੀਗਾ ਵੀ AI ਜਿਹੜੀਆਂ ਤੁਹਾਡੀਆਂ ਇਕੱਲੀਆਂ ਜੌਬਸ ਨਹੀਂ ਲੈ ਰਹੀ, ਤੁਹਾਡੇ ਵਰਕ ਪਲੇਸ ਦੇ ਉੱਤੇ ਵੀ ਬੜਾ ਵੱਡਾ ਜਿਹੜਾ ਉਹ ਫਰਕ ਪਾ ਰਹੀ ਆ। ਇਹਦੇ ਵਿੱਚ ਫਾਈਨ ਲਾਈਨ ਕੀ ਆ, ਵੀ ਮਤਲਬ ਕੀ ਹੈ ਸਾਰੀਆਂ ਚੀਜ਼ਾਂ ਦਾ। ਅੱਜ ਸਾਰੇ ਇਹਨਾਂ ਮਸਲਿਆਂ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਾਂਗੇ। ਤੇ ਹਰਵਿੰਦਰ, ਸ਼ੁਰੂਆਤ ਆਪਣੇ ਅੱਜ ਦੇ ਇਸ ਪ੍ਰੋਗਰਾਮ ਦੀ ਇਸ ਹਿੱਸੇ ਤੋਂ ਕਰਦੇ ਹਾਂ ਵੀ AI ਹੁਣ ਇੱਕ ਇਕੱਲਾ ਚੈਟਬੋਟ ਜਾਂ ਇੱਕ ਐਪ ਨਹੀਂ ਬਣ ਕੇ ਰਹਿ ਗਿਆ, ਇਹ ਇੱਕ ਹੁਣ ਵੱਡੀ ਇਕਨੋਮਿਕ ਫੋਰਸ ਦੇ ਤੌਰ ਦੇ ਉੱਤੇ ਜਿਹੜਾ ਉਹ ਸਾਹਮਣੇ ਆ ਰਿਹਾ। ਥੋੜਾ ਇਹਨੂੰ ਐਕਸਪੈਂਡ ਕਰੋ ਗੱਲ। ਬਿਲਕੁਲ ਰਾਜਕਰਨ, ਆਪਾਂ ਉਹ ਦਿਨ ਗਏ ਜਦੋਂ ਨਵਾਂ ਚੈਟ GPT ਆਇਆ, ਤੁਸੀਂ ਸਵਾਲ ਪੁੱਛਦੇ, ਅੱਗੋਂ ਤੁਹਾਨੂੰ ਜਵਾਬ ਮਿਲ ਜਾਂਦਾ ਸੀ, ਜਿੰਨੇ ਫਿਰ ਤੁਸੀਂ ਹੋਰ ਸਵਾਲ ਪੁੱਛਦੇ ਉਹਦਾ ਫੋਲੋ ਅਪ ਜਵਾਬ ਮਿਲ ਜਾਂਦਾ ਸੀ। ਆਪਾਂ ਹੁਣ ਨੈਕਸਟ ਲੈਵਲ ਦੇ ਉੱਤੇ ਪਹੁੰਚ ਗਏ ਹਾਂ। ਜਿਹੜੇ ਆਪਣੇ ਪੁਰਾਣੇ ਟਾਕ ਸ਼ੋਅ ਸੁਣਦੇ ਆ ਸਾਡੇ ਸਰੋਤੇ ਤੇ ਵਿਊਅਰਸ, ਉਹਨਾਂ ਦੇ ਨਾਲ ਉਹ ਇਸ ਗੱਲ ਨੂੰ ਥੋੜੇ ਭਲੀ ਭਾਂਤੀ ਜਾਣੂ ਹੋਣਗੇ ਕਿ ਆਪਾਂ ਗੱਲ ਕਰਦੇ ਸੀ ਵੀ ਪਹਿਲਾਂ ਗੱਲ ਮਸ਼ੀਨ ਲਰਨਿੰਗ ਤੋਂ ਫਿਰ AI ਵੱਲ, ਹੈ ਨਾ, ਤੁਰ ਪਈ, ਜਿਹੜੇ ਜਨਰੇਟਿਵ AI ਜਿੱਥੋਂ ਆਨਸਰ ਜਨਰੇਟ ਹੁੰਦੇ ਆ। ਉਸ ਤੋਂ ਬਾਅਦ ਹੁਣ ਗੱਲਬਾਤ ਜਿਹੜੀ ਉਹ ਏਜੰਟਿਕ AI। ਹੁਣ ਜਨਰੇਟਿਵ AI ਤੇ ਏਜੰਟਿਕ AI ਦੇ ਵਿੱਚ ਫਿਰ ਤੋਂ ਮੈਂ ਦੱਸ ਦੇਵਾਂ ਕਿ ਫਰਕ ਇਹ ਆ, ਜਨਰੇਟਿਵ AI ਹੁੰਦੀ ਕਿ ਜਿਹੜੇ ਆਨਸਰਸ ਨੂੰ ਬੇਸਡ ਔਨ ਇਨਫੋਰਮੇਸ਼ਨ ਜਨਰੇਟ ਕਰਦੀ ਹੈ। ਮਿਸਾਲ ਦੇ ਤੌਰ ਤੇ ਕਿਸੇ ਆਪਣੇ ਬੰਦਾ ਜੇ ਕੋਈ ਸਬਜੈਕਟ ਮੈਟਰ ਐਕਸਪਰਟ ਆ ਹਿਸਟਰੀ ਦੇ ਵਿੱਚ, ਤੁਸੀਂ ਉਹਨੂੰ ਕੋਈ ਸਵਾਲ ਪੁੱਛੋਗੇ ਹਿਸਟਰੀ ਦਾ, ਤੇ ਉਹਨੇ ਤੁਹਾਨੂੰ ਆਪਣੀ ਨੌਲੇਜ ਦੇ ਬੇਸ ਦੇ ਉੱਤੇ ਜਵਾਬ ਕੱਢ ਕੇ ਦੇਣਾ, ਜਨਰੇਟ ਕਰਕੇ ਦੇਣਾ। ਤੇ ਜਨਰੇਟਿਵ AI ਵੀ ਇਦਾਂ ਹੀ ਕਰਦੀ ਹੈ ਕਿ ਬੇਸਡ ਔਨ ਨੌਲੇਜ ਤੁਸੀਂ ਚੈਟਬੋਟ ਨੂੰ ਕੋਈ ਵੀ ਸਵਾਲ ਪੁੱਛੋ ਨਾ, ਐਗਜ਼ੈਕਟ ਸੇਮ ਜਵਾਬ ਨਹੀਂ ਦੇਣਾ, ਉਹਨੇ ਜਨਰੇਟ ਕਰਕੇ ਜਵਾਬ ਦੇਣਾ। ਉਹਨੂੰ ਜਨਰੇਟਿਵ AI ਕਹਿ ਦਿੰਦੇ ਆਪਾਂ ਨਾ ਮੋਟੇ ਤੌਰ ਦੇ ਉੱਤੇ। ਹੁਣ ਆਪਾਂ ਐਰਾ ਜਿਹੜਾ ਕਿ ਏਜੰਟਿਕ AI ਆ ਉਹਦੇ ਵੱਲ, ਪਹਿਲਾਂ ਤਾਂ ਕਹਿੰਦੇ ਸੀ ਵੀ ਆਪਾਂ ਹੁਣ ਤੁਰ ਪਏ ਹਾਂ, ਹੁਣ ਬਿਲਕੁਲ ਉਹਦੇ ਵਿੱਚ ਅਸੀਂ ਬੈਠੇ ਹਾਂ। AI ਏਜੰਟ ਦੇ ਵਿੱਚ ਇਹ ਆ ਕਿ ਤੁਸੀਂ ਇਕੱਲਾ ਜਿਹੜਾ ਏਜੰਟ ਆ, ਤੁਹਾਡਾ ਹੈਲਪਰ ਆ, ਤੁਹਾਨੂੰ ਇੱਕ AI ਬੇਸਡ ਉਹ ਤੁਹਾਨੂੰ ਮਿਲਿਆ ਹੈ, ਜਿਹਦੇ ਕੋਲ ਪੂਰੀ ਐਕਸੈਸ ਆ ਤੁਹਾਡੇ ਟੂਲਸ ਦੀ, ਹੈ ਨਾ, ਤੁਹਾਡੇ ਅਕਾਊਂਟਾਂ ਦੀ, ਬੈਂਕ ਅਕਾਊਂਟ ਤੋਂ ਲੈ ਕੇ ਈਮੇਲ ਅਕਾਊਂਟਾਂ ਤੱਕ,
ਤੁਹਾਡੇ ਵਰਕ ਫਲੋ ਦੀ, ਤੁਹਾਡੇ ਫੁੱਲ ਫਲੈਜ ਬਿਜ਼ਨਸ ਸਿਸਟਮ ਦੀ ਉਹਦੇ ਕੋਲ ਤੁਹਾਡੇ ਐਕਸੈਸ ਆ, ਤੇ ਉਹ ਬੇਸਡ ਔਨ ਜੋ ਤੁਸੀਂ ਉਹਨੂੰ ਇਨਫੋਰਮੇਸ਼ਨ ਉਹਨੂੰ ਚਾਹੀਦੀ ਆ, ਉਹ ਤੁਹਾਨੂੰ ਰਿਸਪੌਂਸ ਜਿਹੜਾ ਵਾ ਉਹ ਜਿਹੜਾ ਦ ਕੰਮ ਆ ਬੇਸਿਕਲੀ ਉਹ ਕਰਕੇ ਦਿੰਦਾ। ਇਕੱਲਾ ਹੂੰ, ਰਿਸਪੌਂਸ ਹੂੰ, ਨਹੀਂ, ਹੂੰ। ਕੰਮ ਕਰਕੇ ਦਿੰਦਾ, ਹੈ ਨਾ। ਇਹਦੇ ਆਪਾਂ ਮਿਸਾਲ ਦੇ ਤੌਰ 'ਤੇ ਇਹ ਲੈ ਲੈਂਦੇ ਹਾਂ ਵੀ ਜਿਹੜੇ ਆਟੋਮੇਟਿਡ AI ਏਜੰਟਸ ਆ, ਹੈ ਨਾ, ਉਹਦੇ ਵਿੱਚ ਉਹ ਕਾਫੀ ਜਿਹੜੇ ਤੁਹਾਡੇ ਕੰਮ ਕਰ ਦਿੰਦੇ ਆ। ਆਪਣੇ ਤੌਰ 'ਤੇ ਤੁਸੀਂ ਹਰ ਇੱਕ ਚੀਜ਼ਾਂ ਇੱਕ ਦੂਜੇ ਨਾਲ ਕਨੈਕਟਡ ਹੈ। ਮਿਸਾਲ ਦੇ ਤੌਰ 'ਤੇ ਤੁਸੀਂ ਇਹਨੂੰ ਨਾ ਰਾਜਕਨ ਏਦਾਂ ਥਿੰਕ ਕਰੀ ਜਿਹਨੂੰ ਆਪਾਂ ਸਿੰਪਲ ਸਿੱਧ ਹੂੰ, ਪੱਧਰੀ ਹੂੰ। ਭਾਸ਼ਾ ਦੇ ਵਿੱਚ ਲੈਣਾ ਹੋਏ, ਤੇ ਮਾਫੀ ਮਤਲਬ ਚਾਹੁੰਦਾ। ਇੱਕ ਸਲਾਹਕਾਰ ਬਣ ਜਾਂਦਾ ਹੈ। ਇੱਕ ਸੋ ਮਤਲਬ ਹਰਵਿੰਦਰ ਇਹ ਫਿਰ ਇੱਕ ਸਲਾਹਕਾਰ ਦੇ ਤੌਰ ਦੇ ਉੱਤੇ ਹੋ ਗਿਆ, ਇੱਕ ਸਰਚ ਇੰਜਨ ਨਹੀਂ ਆ, ਕਿਉਂਕਿ ਹੂੰ। ਆਈ ਥਿੰਕ ਲੋਕ ਜਿਹੜਾ ਇਹ AI ਆ ਉਸ ਨੂੰ ਐਜ਼ ਅ ਸਰਚ ਇੰਜਨ ਦੇ ਤੌਰ ਦੇ ਉੱਤੇ ਜ਼ਿਆਦਾ ਵਰਤ ਰਹੇ ਆ। ਉਹ ਤੋਂ ਕੰਮ ਕਿੱਦਾਂ ਲੈਣਾ, ਉਹ ਤੋਂ ਸਲਾਹ ਕਿੱਦਾਂ ਲੈਣੀ, ਆਪਣੇ ਕੰਮ ਦੇ ਵਿੱਚ ਨਿਖਾਰ ਕਿੱਦਾਂ ਲਿਆਉਣਾ, ਉਹ ਵਾਲੇ ਪ੍ਰੋਮਪਟ ਦੇ ਉੱਤੇ ਨਹੀਂ ਪਹੁੰਚ ਰਹੇ ਅਜੇ। ਅਮ, ਆਪਾਂ ਐਜ਼ ਅ ਕਮਿਊਨਿਟੀ, ਹੈ ਨਾ, ਜਿਹੜੇ ਲੋਕੀ ਇਹਦੇ ਉੱਤੇ ਕੰਮ ਕਰਦੇ ਆ, ਉਹ ਰਾਜਕਨ ਜ਼ਰੂਰ ਪਹੁੰਚ ਚੁੱਕੇ ਆ, ਹੈ ਨਾ, ਉਹਨੂੰ ਹੂੰ, ਹੂੰ, ਯੂਜ਼ ਹੂੰ, ਹੂੰ। ਐਕਸਟੈਂਸਿਵਲੀ ਆਪਾਂ ਯੂਜ਼ ਕਰ। ਕੰਜ਼ਿਊਮਰ ਲੈਵਲ ਦੇ ਉੱਤੇ ਜੇ ਗੱਲ ਕਰੀਏ ਕਿ ਹਾਂਜੀ, ਮੋਟੇ ਮੈਜੋਰਟੀ ਤੌਰ 'ਚ। ਦੇ ਉੱਤੇ ਤੇ ਆਪਾਂ ਹੂੰ, ਚੈਟਬੋਟ ਤੱਕ ਹੀ ਲੋਕ ਜ਼ਿਆਦਾ ਸੀਮਿਤ ਆ। ਹੁਣ ਮੈਂ ਇਹਦੀ ਹੂੰ, ਐਗਜ਼ਾਮਪਲ ਇਹਦੇ ਵਿੱਚ ਲੈਨੇ ਕਿ ਆਪਾਂ ਮੈਕ ਮਿਨੀ ਦੀ ਮੈਂ ਗੱਲ ਕਰਨ ਲੱਗਾ ਸੀ। ਹੂੰ, ਹੂੰ, ਤੇ ਮੈਕ ਮਿਨੀ ਵੇਖੋ ਇਹ ਆ ਕਿ ਇੱਕ ਕੰਪੈਰੇਟਿਵਲੀ ਚੀਪ ਹੈਗਾ ਸੋਲਿਊਸ਼ਨ, ਤੇ ਉਹਦੇ ਵਿੱਚ ਹੂੰ, ਲੋਕਲ ਏਜੰਟਿਕ ਜਿਹੜੇ ਏਜੰਟਸ ਉਹਨਾਂ ਨੂੰ ਰਨ ਕਰਦੇ ਆ, ਰਾਈਟ। ਹੂੰ, ਸੋ ਜਿਹੜਾ ਕੋਈ ਈਮੇਲ ਐਕਸੈਸ ਆ ਜਾਂ ਸਾਰੇ ਕੰਮ ਹੈਗੇ ਉਹਦੇ ਕੋਈ ਇਹ ਆ ਕਿ ਮੰਨ ਲਓ ਕਿ ਤੁਸੀਂ ਕੋਈ ਆਪਣਾ ਅਸਿਸਟੈਂਟ ਰੱਖਦੇ ਹੋ, ਹੈ ਨਾ, ਜੇ ਤੁਸੀਂ ਕੰਮ ਕਰਨ ਦੇ ਵਾਸਤੇ ਜਿਹਨੇ ਤੁਹਾਡੀ ਮੀਟਿੰਗ ਸਕੇਡਿਊਲ ਕਰਨੀਆਂ, ਸਿੰਪਲ ਕੁਐਰੀ ਕਰਨੀ ਹੈ ਤੁਹਾਡੇ ਆਨਸਰਸ ਦੀ, ਰਾਈਟ। ਉਹਨੂੰ ਹਿਊਮਨ ਦੀ ਜਗ੍ਹਾ ਉਹ ਹੁਣ ਕੰਮ ਜਿਹੜਾ ਉਹ ਏਜੰਟ ਕਰਦੇ ਆ। ਠੀਕ ਹੈ। ਹੂੰ, 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 ਉਹਦੇ ਵਾਸਤੇ ਜਦੋਂ ਤੁਹਾਨੂੰ ਚੇਤਾ ਹੋਊਗਾ ਕਿ 2023 ਦੇ ਵਿੱਚ ਜਦੋਂ ਆਪਾਂ ਇਹ ਟਾਕ ਸ਼ੋਅ ਸ਼ੁਰੂ ਕੀਤਾ ਸੀ, ਹੂੰ, ਮਈ ਦੇ ਹੂੰ, ਵਿੱਚ, ਮਈ ਜੂਨ ਦੇ ਵਿੱਚ, ਤੇ ਉਹਦੇ ਵਿੱਚ ਆਪਾਂ ਜਿਹੜੇ ਇੱਕ ਵਰਲਡ ਇਕਨੋਮਿਕ ਫੋਰਮ ਦੀ ਰਿਪੋਰਟ ਲੈ ਕੇ ਆਏ ਸੀ, ਜਿਹਨੂੰ ਜੌਬਸ ਦੇ ਰਿਲੇਟਡ ਸੀ, ਹੈ ਨਾ, ਫਿਊਚਰ ਹਾਂਜੀ, ਆਫ ਵੀ ਕਿੱਦਾਂ ਫਰਕ ਪੈਣਾ, ਕਿਹੜੀਆਂ ਜੌਬ ਫਿਊਚਰ ਚਲੇ ਆਫ ਜਾਣਗੀਆਂ। ਜੌਬ ਹੂੰ, ਰਿਪੋਰਟ 2023 ਉਦੋਂ ਲੈ ਕੇ ਆਏ ਸੀ। ਤੇ ਉਹਦੇ ਵਿੱਚ ਹੂੰ, ਉਹਨਾਂ ਸਭ ਤੋਂ ਪਹਿਲੀਆਂ ਜਿਹੜੀ ਜੌਬਾਂ AI ਦੇ ਨਾਲ ਇੰਪੈਕਟ ਕਰਨ ਵਾਲੀਆਂ ਕਹੀਆਂ ਸੀ, ਤੇ ਉਹ ਕਿਹਾ ਸੀ ਐਡਮਿਨਿਸਟ੍ਰੇਟਿਵ ਅਸਿਸਟੈਂਟ। ਹੂੰ, 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 ਤੁਹਾਨੂੰ ਹੂੰ, ਚੇਤਾ ਹੋਏ, ਹੈ ਨਾ। ਹੁਣ ਉਹ ਐਡਮਿਨਿਸਟ੍ਰੇਟਿਵ ਅਸਿਸਟੈਂਟ ਦੀ ਰਿਪਲੇਸਮੈਂਟ ਦੀ ਗੱਲ ਆਪਾਂ ਇੱਥੇ ਹੁਣ ਦੇਖ ਰਹੇ ਹਾਂ, ਜਿੱਥੇ ਪਰਸਨਲ AI ਏਜੰਟਸ ਜਿਹੜੇ ਤੁਹਾਡੇ ਸਾਹਮਣੇ ਆ ਗਏ। ਉਹ ਤੁਹਾਡੀ ਹੂੰ, ਬਿਜ਼ਨਸ ਈਮੇਲਸ ਨੂੰ ਵੀ ਰਿਪਲਾਈ ਕਰਨਗੇ, ਤੁਹਾਡੇ ਕਸਟਮਰ ਦੀਆਂ ਇਨਕੁਆਇਰੀਜ਼ ਨੂੰ ਵੀ ਰਿਸਪੌਂਡ ਕਰਨਗੇ। ਤੇ ਆਫ ਕੋਰਸ ਉਹਦੇ ਵਿੱਚ, ਹੈ ਨਾ, ਕੁਛ ਬੰਦਿਆਂ ਨੂੰ ਇਹ ਸਮੱਸਿਆ ਹੁੰਦੀ ਹੈ ਵੀ ਉਹਦੇ ਉੱਤੇ ਆਪਾਂ ਕਿੰਨਾ ਐਕਸਕਿਊਜ਼ ਰਿਲਾਈ ਕਰ ਸਕਦੇ ਆ, ਕਿੰਨਾ ਉਹਨੂੰ ਨਹੀਂ ਰਿਲਾਈ ਕਰ ਸਕਦੇ, ਉਹ ਇੱਕ ਡਿਫਰੈਂਟ ਸਟੋਰੀ ਆ। ਪਰ ਓਵਰ ਦ ਪੀਰੀਅਡ ਆਫ ਟਾਈਮ ਅਸੀਂ ਇਹ ਦੇਖ ਰਹੇ ਹਾਂ ਕਿ ਉਹਦੇ ਵਿੱਚ ਹਿਊਜ ਇੰਪਰੂਵਮੈਂਟਸ ਹੈਗੀਆਂ। ਇਹ ਸਾਰਾ ਦਾ ਸਾਰਾ ਰਾਜਕਨ ਡੇਟਾ ਪਿਆ ਹੋਇਆ, ਹੈ ਨਾ, ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਵੈਬਸਾਈਟਾਂ ਦੇ ਉੱਪਰ FAQs ਰੱਖਦੇ ਹੋ, ਫ੍ਰੀਕੁਐਂਟਲੀ ਆਸਕਡ ਕੁਐਸਚਨਸ। ਉਹ ਜਿੰਨੀ ਤੁਹਾਡੀ ਇੰਟੈਲੀਜੈਂਸ ਹੈਗੀ ਆ, ਤੁਸੀਂ ਉਹਨੂੰ ਬਣਾ ਕੇ ਬੈਕਐਂਡ ਦੇ ਉੱਤੇ ਰੱਖ ਲੈਂਦੇ ਹੋ, ਤੇ ਉਹ ਇੰਟੈਲੀਜੈਂਸ ਦੇ ਉੱਤੇ ਬੇਸਡ ਤੁਹਾਡਾ ਜਿਹੜਾ ਏਜੰਟ ਆ ਉਹ ਐਕਟ ਕਰਦਾ, ਹੈ ਨਾ। ਹੂੰ, 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 ਜਿਹਨੂੰ ਹੂੰ, ਤੁਸੀਂ ਕਈ ਤਰ੍ਹਾਂ ਦੀ ਸਟ੍ਰੈਟਜੀਜ਼ ਇਹਦੇ ਵਿੱਚ ਹੁੰਦੀਆਂ, ਆਪਾਂ ਜ਼ਿਆਦਾ ਇਹਨੂੰ ਕੰਪਲਿਕੇਟ ਨਹੀਂ ਕਰਦੇ, ਪਰ ਕਈ ਤਰ੍ਹਾਂ ਦੀ ਸਟ੍ਰੈਟਜੀਜ਼ ਹੁੰਦੀਆਂ ਹੋਇਆ ਵੀ ਜੇ ਕੋਈ ਸਿੰਪਲ ਕੁਐਰੀ ਆਈ ਆ, ਏਜੰਟਸ ਨੂੰ ਆਪਾਂ ਮੈਨੇਜ ਏਦਾਂ ਕਰ ਲੈਣ ਵੀ ਫੀਲ ਫ੍ਰੀ ਟੂ ਰਿਸਪੌਂਡ ਇਟ ਇਜ਼ ਐਜ਼ ਸਿੰਪਲ ਕੁਐਰੀ। ਜੇ ਥੋੜੀ ਮੀਡੀਅਮ ਲੈਵਲ ਦੀ ਕੁਐਰੀ ਹੈਗੀ ਆ, ਤੇ ਉਹਦੇ ਵਿੱਚ ਤੁਸੀਂ ਇਹਨੂੰ ਇੱਕ ਇਹ ਕਹਿ ਸਕਦੇ ਹੋ ਵੀ ਤੁਸੀਂ ਰਿਸਪੌਂਸ ਜਿਹੜਾ ਜਨਰੇਟ ਕਰਦੇ, ਬਟ ਹਿਊਮਨ ਇਨ ਰਿਵਿਊ ਰੱਖ ਕੇ ਮੈਨੂੰ ਦਿਖਾ ਦੇ, ਤੇ ਮੈਂ ਤਾਂ ਕਿ ਮੈਂ ਸੈਂਡ ਕਰ ਸਕਾਂ, ਪਰ ਸਾਰਾ ਰਿਸਪੌਂਸ ਤੁਹਾਨੂੰ ਜਨਰੇਟ ਕਰ ਦੇਣਾ। ਹੂੰ, ਤੇ ਹੂੰ, ਤੀਸਰੀ ਹੈ ਵੀ ਜੇ ਕੋਈ ਕ੍ਰਿਟੀਕਲ ਹੈ, ਜਿਹਦਾ ਜਵਾਬ ਉਹਦੇ ਕੋਲ ਨਹੀਂ ਹੈਗਾ, ਉਹਦੇ ਵਿੱਚ ਉਹ ਹਿਊਮਨ ਆ ਜਾਂਦੇ। ਪਰ ਇਹਦੇ ਵਿੱਚ ਰਾਜਕਨ ਆਪਾਂ ਇਹ ਦੇਖੀਏ ਕਿ ਜਦੋਂ ਤੁਸੀਂ ਬਿਜ਼ਨਸ ਰਨ ਕਰਦੇ ਹੋ, ਖਾਸ ਤੌਰ ਤੇ ਰੀਟੇਲ ਦੇ ਵਿੱਚ, ਬਹੁਤ ਜ਼ਿਆਦਾ ਕੁਐਰੀਜ਼ ਏਦਾਂ ਦੀਆਂ ਹੁੰਦੀਆਂ ਜਿਹੜੀਆਂ ਬੜੀਆਂ ਰਿਡੰਡੈਂਟ ਹੁੰਦੀਆਂ। ਮਿਸਾਲ ਦੇ ਤੌਰ ਦੇ ਉੱਤੇ ਆਪਾਂ ਨੂੰ, ਹੈ ਨਾ, ਆਪਾਂ ਰੇਡੀਓ ਦੇ ਉੱਤੇ ਕਈ ਵਾਰ ਬਹੁਤ ਜ਼ਿਆਦਾ ਏਦਾਂ ਦੀ ਕਾਲਾਂ ਆਉਂਦੀਆਂ, ਭਾਈ ਆਪਾਂ ਰੇਡੀਓ ਕਿੱਥੋਂ ਲੈ ਸਕਦੇ ਹਾਂ, ਤੁਹਾਡੀ ਰੇਡੀਓ ਦੀ ਫ੍ਰੀਕੁਐਂਸੀ ਕੀ ਆ, ਤੁਹਾਡਾ ਰੇਡੀਓ ਦੇ ਉੱਪਰ ਤੁਹਾਡੀ ਰੇਡੀਓ ਸੈੱਟ ਦੀ ਕਾਸਟ ਕੀ ਆ, ਹੈ ਨਾ, ਇੰਟਰਨੈਟ ਰੇਡੀਓ ਕਿੱਥੋਂ ਮਿਲ ਸਕਦਾ, ਏਦਾਂ ਦੀ ਚੀਜ਼ਾਂ। ਇਹ ਜਿਹੜੀਆਂ ਗੱਲਾਂ ਅਸੀਂ ਬਾਰ-ਬਾਰ ਰਿਸਪੌਂਡ ਕਰਦੇ, ਮੈਂ ਰੀਅਲ ਟਾਈਮ ਐਗਜ਼ਾਮਪਲ ਲੈਣਾ। ਹਾਂਜੀ, ਤੇ ਆਉਣ ਹਾਂਜੀ। ਵਾਲੇ ਟਾਈਮ ਹੂੰ, ਦੇ ਵਿੱਚ ਇਹ ਜਿਹੜਾ ਕਨਸੈਪਟ ਆ, ਇਹ ਏਜੰਟਿਕ AI ਦੇ ਥਰੂ ਰੀਟੇਲ ਦੇ ਵਿੱਚ ਫੁਲਫਿਲ ਹੋਇਆ ਜਾਏ। ਮੈਂ ਨਹੀਂ ਕਹਿੰਦਾ ਰੇਡੀਓ ਤੇ ਹੋਊਗਾ, ਪਰ ਜਿਹੜੇ ਬਾਕੀ ਬਿਜ਼ਨੈਸਿਸ ਆ ਏਜੰਟਿਕ AI ਦੇ ਨਾਲ ਇਹਨੂੰ ਫੁਲਫਿਲ ਕਰ ਸਕਦੇ, ਤੇ ਉਹੀ ਕੁਛ ਜਿਹੜਾ ਉਹ ਸਾਹਮਣੇ ਹੋ ਰਿਹਾ। ਜੀ। ਤਾਂ ਹੀ ਫਿਰ ਮੈਕ ਮਿਨੀ ਦਾ ਜਿਹੜਾ ਉਹ ਡਿਮਾਂਡ ਬਹੁਤ ਜ਼ਿਆਦਾ ਜਿਹੜੀ ਉਹ ਵੱਧ ਗਈ। ਬਿਲਕੁਲ, ਕਿਉਂਕਿ ਮੈਕ ਮਿਨੀ ਇੱਕ ਨਾ ਬੜਾ ਵਧੀਆ ਹਾਰਡਵੇਅਰ ਆ, ਇਨ ਟਰਮਸ ਕਿ ਕੰਪੈਰੀਟਿਵਲੀ ਚੀਪ ਆ। ਇੰਨਾ ਸਟਿਲ ਇੰਨਾ ਪਾਵਰਫੁਲ ਹੈਗਾ ਕਿ ਲੋਕਲੀ AI ਏਜੰਟ ਜਿਹੜਾ ਉਹਨੂੰ ਰਨ ਕਰ ਸਕੇ। ਤੇ ਇਹਦੇ ਮੈਂ ਇੱਕ ਕਨਫੀਗਰੇਸ਼ਨ ਦੇਖਦਾ ਸੀ, ਮੇਰੇ ਨੋਨ ਸੀ, ਉਹਨਾਂ ਨੂੰ ਚਾਹੀਦੀ ਸੀ ਠੀਕ ਮੈਕ ਹੈ। ਮਿਨੀ ਦੀ, ਤੇ ਉਹਦੇ 6 ਮਹੀਨੇ ਦੀ ਜਿਹੜੀ ਉਹ ਵੇਟ ਚੱਲਦੀ ਪਈ ਸੀ ਰਾਜਕਰਨ। ਸੋ ਹਾਂ, ਇਸ ਟਾਈਮ ਦੇ ਜਿਹੜਾ ਉੱਤੇ ਓਪਨ ਕਲੌ ਜਿਹੜਾ ਸੌਫਟਵੇਅਰ ਆ ਤੇ ਜਿਹੜਾ ਕਲਾਉਡ ਦਾ ਏਜੰਟ ਆ, ਉਹ ਲੋਕਾਂ ਦੇ ਉਹਨਾਂ ਨੇ ਬਿਜ਼ਨਸ ਬੜੇ ਚਲਾਤੇ। ਮੈਂ ਪੜ੍ਹ ਰਿਹਾ ਸੀ ਬਲੂਮਬਰਗ ਦੀ ਇੱਕ ਰਿਪੋਰਟ
ਜੀ। ਇੱਕ ਬੰਦੇ ਨੇ ਆਪਣੇ ਬ੍ਰੋਂਕੋ ਦੇ ਉੱਤੇ ਮੈਕ ਮਿੰਨੀ ਨਾਲ ਸਟਾਰਲਿੰਕ ਲਾ ਕੇ ਲੋਕਾਂ ਦੀ ਗਲਾਸ ਇਨਗ੍ਰੇਵਿੰਗ ਜਿਹੜੀ ਉਹ ਕਰਦੇ, ਕਹਿੰਦੇ ਕਿ ਲੈਪਟਾਪ ਕਹਿੰਦਾ ਮੈਨੂੰ ਚੱਕਣਾ ਪੈਂਦਾ ਸੀ, ਕਹਿੰਦਾ ਛੋਟਾ ਜਿਹਾ ਡੱਬੀ ਆ, ਇਹ ਲਾ ਕੇ ਹਾਂਜੀ। ਜਿਹੜਾ ਭੱਜੇ ਫਿਰੀਦਾ, ਤੇ ਉਹਦੇ ਨਾਲ ਔਨ ਦਾ ਗੋ ਬਿਜ਼ਨਸ ਉਹਨੇ ਚਲਾ ਲਿਆ। ਬਿਲਕੁਲ ਰਾਜਕਨ ਗੱਲ ਇਹ ਹੈ ਨਾ ਕਿ ਹੁਣ ਜਿਹੜੀ ਗੱਲਬਾਤ ਆ ਕਿ ਇੰਟੈਲੀਜੈਂਸ ਦੀ ਡਿਵੈਲਪਮੈਂਟ ਇਨਫ ਹੋ ਗਈ ਆ, ਹਨਾ? ਆਪਾਂ ਹੂੰ, ਅਸੀਂ ਥੋੜੇ ਦਿਨ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ ਕਿ ਲਾਰਜ ਲੈਂਗੁਏਜ ਮਾਡਲ ਇਨ ਦਿਸ ਕੇਸ। ਪਹਿਲਾਂ ਆਪਾਂ ਗੱਲ ਕਰਦੇ ਹੁੰਦੇ ਵੀ ਓਪਨ ਏਆਈ ਦਾ ਫਲਾਣਾ ਮਾਡਲ ਆ ਗਿਆ, ਐਂਥਰੋਪਿਕ ਦਾ ਆਹ ਮਾਡਲ ਆ ਗਿਆ। ਹੁਣ ਮਾਡਲਸ ਦੀ ਗੱਲਬਾਤ ਨਹੀਂ ਹੁੰਦੀ, ਹਨਾ? ਕਿਉਂਕਿ ਸਾਰੇ ਇੱਕੋ ਥਾਂ ਤੇ ਅਵੇਲੇਬਲ ਨੇ। ਹਾਂਜੀ, ਇੱਕ ਤਾਂ ਅਵੇਲੇਬਿਲਿਟੀ ਹੈ, ਬਾਕੀ ਦੂਸਰਾ ਇਹ ਹੈ ਕਿ ਇੰਟੈਲੀਜੈਂਸ ਇੱਕ ਲੈਵਲ ਤੱਕ ਤਾਂ ਹਿਊਮਨ ਇੰਟੈਲੀਜੈਂਸ ਤਾਂ ਕਾਫ਼ੀ ਹੱਦ ਤੱਕ ਪਹੁੰਚ ਚੁੱਕੀ ਹੈ, ਹਨਾ? ਉਹ ਤੋਂ ਅਗਾਂਹ ਜਿਹੜੀ ਇੰਟੈਲੀਜੈਂਸ ਆ, ਇੰਜੀਨੀਅਰਿੰਗ ਤੇ ਜਿੰਨੀ ਤੁਸੀਂ ਮਰਜ਼ੀ ਹੈ ਨਾ ਚੀਜ਼ਾਂ ਨੂੰ ਰਿਫਾਈਨ ਕਰੀ ਜਾਓ, ਪਰ ਗੱਲ ਉੱਥੇ ਇਹ ਹੁੰਦੀ ਕਿ ਜਿੰਨੀ ਰਿਫਾਈਨਮੈਂਟ ਤੁਹਾਡੀ ਬਿਜ਼ਨਸ 'ਚ ਲੋੜ ਆ, ਜੇ ਉਹਦੇ ਤੋਂ ਵੱਧ ਉਹਨੂੰ ਤੁਸੀਂ ਰਿਫਾਈਨਮੈਂਟ ਕਰੋਗੇ ਤਾਂ ਉਹਦਾ ਫਾਇਦਾ ਕੀ ਆ? ਆਉਟਪੁੱਟ ਕੀ ਆ? ਟਰੂ। ਜਿੰਨੀ ਕੁ ਬਿਜ਼ਨਸ ਨੂੰ ਲੋੜੀਂਦੀ ਆ ਜੇਨਰਿਕ ਇੰਟੈਲੀਜੈਂਸ, ਓਨੇ ਕੁ ਜਿਹੜੇ ਮਾਡਲਸ ਆ ਉਹ ਕੈਪੇਬਲ ਹੈਗੇ ਆ ਇਨਫ। ਹੁਣ ਇਹ ਤੋਂ ਅਗਾਂਹ ਜਿਹੜੀ ਗੱਲਬਾਤ ਰਾਜਕਨ ਲਾਰਜ ਲੈਂਗੁਏਜ ਮਾਡਲ ਦੀ ਇਸ ਕਰਕੇ ਨਹੀਂ ਹੁੰਦੀ, ਹੁਣ ਗੱਲਬਾਤ ਹੁੰਦੀ ਆ ਵੀ ਇਹਦੀ ਡਿਪਲੋਇਮੈਂਟ ਕਿੱਥੇ ਆ? ਜਿਹਦੀ ਆਪਾਂ ਅੱਜ ਦੇ ਆਪਣੇ ਟਾਕ ਸ਼ੋਅ ਦੇ ਵਿੱਚ ਵੀ ਗੱਲ ਕਰਨੀ ਆ ਕਿ ਹੁਣ ਜਿਹੜੀ ਏਆਈ ਡਿਪਲੋਇਮੈਂਟ ਆ ਉਹ ਬਿਜ਼ਨਸ ਕੈਟੇਗਰੀ ਦੇ ਵਿੱਚ ਆ ਰਹੀ ਆ, ਤੇ ਹੁਣ ਇਹ ਜਿਹੜੇ ਅਗਲੀ ਜਿਹੜੀ ਬੈਟਲ ਗਰਾਊਂਡ ਆ, ਉਹ ਮਾਡਲ ਦੀ ਕੁਆਲਿਟੀ ਨਹੀਂ ਹੈਗੀ, ਉਹਦੀ ਇੰਪਲੀਮੈਂਟੇਸ਼ਨ ਆ। ਹਾਂ, ਸੋ ਚਲੋ ਇਟਸ ਅ ਗੁੱਡ ਸੈਗਵੇ, ਆਪਾਂ ਸਿੱਧਾ ਅਗਲੀ ਜਿਹੜੀ ਗੱਲ ਵੱਲ ਨੂੰ ਵੱਧਦੇ ਹਾਂ। ਜਿਹੜੀ ਆਪਾਂ ਡਿਪਲੋਇਮੈਂਟ ਦੀ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ, ਬਿਲੀਅਨਸ ਐਂਡ ਟ੍ਰਿਲੀਅਨਸ ਡਾਲਰ ਦੀ, ਕਹਿੰਦੇ ਵੀ ਇਹ ਹੁਣ ਦੇਖੋ 2023 ਜਦੋਂ ਆਪਾਂ ਗੱਲਬਾਤ ਸ਼ੁਰੂ ਕੀਤੀ ਸੀ, ਉਦੋਂ ਏਆਈ ਦਾ ਕੋਈ ਸ਼ੋਅ ਕਰਦੇ ਸੀ। ਫਿਰ ਇਵੈਂਚੁਅਲੀ ਇਹ ਰੈਗੂਲਰ ਜਿਹੜੀ ਏਆਈ ਦੀ ਗੱਲਬਾਤ ਆਪਣੇ ਜਿਹੜੇ ਟੈਕਨੋਲੋਜੀ ਟਾਕ ਦੇ ਵਿੱਚ ਜਿਹੜੀ ਉਹ ਆਪਾਂ ਕਰ ਰਹੇ ਹਾਂ। ਜੀ। ਅਜੇ ਤਾਂ ਲੋਕ ਮੈਨੂੰ ਲੱਗਦਾ ਕਈ ਇਹੀ ਸੋਚੀ ਜਾਂਦੇ, ਹਾਏ ਪਤਾ ਨਹੀਂ ਏਆਈ ਕੀ ਆ, ਕਿੱਦਾਂ ਆ, ਕਿਵੇਂ ਆ, ਜਿੱਦਾਂ ਤੁਸੀਂ ਗੱਲ ਕਰ ਰਹੇ ਆ। ਹੁਣ ਡਿਪਲੋਇਮੈਂਟ ਦੇ ਉੱਤੇ ਜਿਹੜਾ ਪਹੁੰਚ ਗਏ, ਸੋ ਏਆਈ ਦੇ ਨਾਲ ਸਪੀਡ ਬਹੁਤ ਤੇਜ਼ ਹੋਣੀ ਆ। ਇਫ ਯੂ ਡੋਂਟ ਕੈਚ ਅਪ ਸੂਨ ਇਨਫ, ਤੁਸੀਂ ਬਹੁਤ ਪਿੱਛੇ ਰਹਿ ਜਾਣਾ। ਤੁਸੀਂ ਬਿਲਕੁਲ। ਉਹ ਸੋਚਦੇ ਹੀ ਰਹਿ ਜਾਣਾ, ਅੱਛਾ ਏਦਾਂ ਆ ਵੀ ਕਰ ਦਿੰਦਾ, ਉਹ ਵੀ ਕਰ ਦਿੰਦਾ, ਫਿਰ ਸੋਚੀ ਜਾਣਾ ਕਿਵੇਂ ਆ। ਸੋ ਆਹ ਡਿਪਲੋਇਮੈਂਟ ਵਾਲੀ ਕੰਪਨੀ ਦੀ ਗੱਲ ਦੱਸਿਓ ਵੀ ਓਪਨ ਏਆਈ ਵਾਲੇ ਹੁਣ ਕੀ ਕਰਨ ਲੱਗੇ ਹੋਏ ਆ ਜੀ ਇਹ 'ਚ? ਓਪਨ ਏਆਈ ਨੇ ਰਾਜਕਨ ਇੱਕ ਸਟਾਰਟਅਪ ਟਾਈਪ ਛੋਟੀ ਕੰਪਨੀ ਟੂਮੋਰੋ ਕਰਕੇ ਉਹਨੂੰ ਅਕਵਾਇਰ ਕੀਤਾ। ਹੂੰ, ਸੋ ਹੂੰ। ਬੇਸਿਕਲੀ ਉਹ ਅਪਲਾਈਡ ਏਆਈ ਕੰਸਲਟਿੰਗ ਆ, ਹੈ ਨਾ? ਕੰਸਲਟਿੰਗ ਕੰਪਨੀ ਆ, ਇੱਕ ਵੱਡੀ ਇੰਜੀਨੀਅਰਿੰਗ ਫਰਮ ਆ, ਤੇ ਉਹਦੇ ਵਿੱਚ ਤਕਰੀਬਨ 150 ਜਿਹੜੇ ਉਹਦੇ ਸਪੈਸ਼ਲਿਸਟ ਸੀ। ਹੂੰ, 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 ਹੂੰ। ਤੇ ਉਹ ਬੇਸਿਕਲੀ ਕੀ ਕਰਦੇ ਆ ਕਿ ਫਾਰਵਰਡ ਇੰਜੀਨੀਅਰਸ ਨੂੰ ਲੈ ਕੇ ਆਰਗੇਨਾਈਜੇਸ਼ਨਾਂ ਨੂੰ ਕਹਿੰਦੇ ਆ ਕਿ ਤੁਸੀਂ ਰੀਡਿਜ਼ਾਈਨ ਕਰੋ ਆਪਣੇ ਵਰਕ ਫਲੋ ਤੇ ਪ੍ਰੋਡਕਸ਼ਨ ਏਆਈ ਸਿਸਟਮ ਜਿਹੜੇ ਆ ਤੁਸੀਂ ਬਣਾਓ। ਤਾਂ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਰੀਅਲ ਟਾਈਮ ਬਿਜ਼ਨਸ ਆ, ਉਹਨਾਂ ਦੇ ਵਿੱਚ ਤੁਸੀਂ ਏਆਈ ਨੂੰ ਕਿੱਦਾਂ ਡਿਪਲੋਏ ਕਰ ਸਕਦੇ ਹੋ, ਹੈ ਨਾ? ਜਿੱਦਾਂ ਵੀ ਆਪਾਂ ਛੋਟੀਆਂ ਸਟਾਰਟਅਪਸ ਜਿਹੜੀਆਂ ਉਹ ਕੋਸ਼ਿਸ਼ ਕਰਦੀਆਂ ਇੱਕ ਫੋਕਸਡ ਚੀਜ਼ ਨੂੰ ਲੈ ਕੇ। ਸੋ ਇਹਦੇ ਵਿੱਚ ਰਾਜਕਨ ਇਹ ਜਿਹੜਾ ਕਨਸੈਪਟ ਐਡਾ ਜ਼ਿਆਦਾ ਦਿਨਾਂ 'ਚ ਹੀ ਪਪੂਲਰ ਹੋਇਆ ਵੀ ਇਹ ਜਿਹੜੀ ਕੰਪਨੀ ਆ, ਜਦੋਂ ਓਪਨ ਏਆਈ ਨੇ ਬਾਏ ਕੀਤੀ ਆ, ਇਹਦੇ ਪਿੱਛੇ 19 ਇਨਵੈਸਟਮੈਂਟ ਫਰਮਸ ਆ, ਹੈ ਨਾ? ਅੱਛਾ। ਇੰਟੀਗ੍ਰੇਟਰਸ ਨਾਲ, ਤੇ ਇਹਦੇ ਨਾਲ ਇਹਨੂੰ ਜਦੋਂ ਇਹਦੀ ਗੱਲਬਾਤ ਬਾਹਰ ਆਉਂਦੀ ਹੈ ਤੇ $4 ਬਿਲੀਅਨ ਦੀ ਇਨਵੈਸਟਮੈਂਟ ਇੱਥੇ ਪਹੁੰਚ ਜਾਂਦੀ ਨਾਲ ਹੀ। ਸੋ ਜਸਟ ਬਿਲੀਅਨ ਇਮੈਜਿਨ। ਨੂੰ ਤੇ ਅੱਜ-ਕੱਲ੍ਹ ਟੈਕਨੋਲੋਜੀ ਦੇ ਕੇਸ ਦੇ ਵਿੱਚ ਤੇ ਜਿੱਦਾਂ ਕਹਿਣ ਦਾ ਮਤਲਬ ਵੀ ਰਿਓੜੀਆਂ ਵਾਂਗੂ ਬਣਾਇਆ ਹੋਇਆ ਵੀ ਇੰਨੇ ਬਿਲੀਅਨ 2-4 ਬਿਲੀਅਨ ਦਾ ਤਾਂ ਕੋਈ ਰਾਜਕਨ ਮਤਲਬ ਹੀ ਨਹੀਂ ਰਹਿ ਲੈ ਗਿਆ। ਕੇ ਸੋ ਇਹ ਮੈਨੂੰ ਇਹਨੂੰ ਤਾਂ ਇਹ ਆ ਨਾ ਕਿ ਚਲੋ ਥੋੜਾ ਜਿਹਾ ਮੈਂ ਹਾਸੇ ਵਾਲੀ ਗੱਲ ਕਰ ਲਈ ਆ ਵੀ ਜਦੋਂ ਲਾਲੂ ਪ੍ਰਸ਼ਾਦ ਦਾ ਚਾਰਾ ਘਟਾਲਾ 100 ਕਰੋੜ ਦਾ ਸੀਗਾ ਤੇ ਕਹਿੰਦੇ ਸੀ ਵੀ ਬਹੁਤ ਤਗੜਾ ਜਿਹੜਾ ਜੀ ਉਹ ਹੋ ਗਿਆ, ਤੇ ਅੱਜ ਕੱਲ੍ਹ 100 ਕਰੋੜ ਵਾਲੇ ਨੂੰ ਪੁੱਛਦਾ ਹੀ ਕੋਈ ਨਹੀਂ ਯਾਰ, ਇਹ ਵੀ ਕੋਈ ਕਿਹਦਾ ਸਕੈਮ ਹੁੰਦਾ ਆ। ਹੁਣ ਕੋਈ 20,000, ਕੋਈ 50,000, ਕੋਈ ਲੱਖ ਕਰੋੜ, ਕੋਈ ਇੱਥੇ ਤੱਕ ਦੀਆਂ ਜਿਹੜੀਆਂ ਗੱਲਾਂ ਪਹੁੰਚੀਆਂ ਹੋਈਆਂ। ਸੋ ਸੇਮ ਥਿੰਗ ਆ ਏਆਈ ਦੇ ਵਿੱਚ, ਬਿਲੀਅਨ ਬੁਲੀਅਨ ਦਾ ਹੁਣ ਕੋਈ ਏਦਾਂ ਦਾ ਸਵਾਦ ਨਹੀਂ ਰਹਿ ਗਿਆ। ਪਰ ਇਹ ਨਹੀਂ ਵੀ ਅਮਾਊਂਟ ਛੋਟੀ ਹੈ, ਸਟਿਲ ਇਟਸ ਅ ਹਾਂਜੀ, ਹਿਊਜ ਅਮਾਊਂਟ, ਇਟਸ ਅ ਇਟਸ ਅ ਹਿਊਜ ਹਿਊਜ ਅਮਾਉਂਟ ਹੈ ਨਾ। ਹਿਊਜ ਅਮਾਊਂਟ। ਤੇ ਜਸਟ ਇਮੈਜਿਨ ਵੀ ਕਿੱਦਾਂ ਪਾਣੀ ਵਾਂਗ ਜਿਹੜੇ ਡਾਲਰ ਆ ਬਹਾਏ ਜਾ ਰਹੇ ਇਸ ਦੇ ਉੱਤੇ। ਕਿਉਂਕਿ ਰਾਜਕਨ ਉਹਨਾਂ ਨੂੰ ਫਿਊਚਰ ਇਨਵੈਸਟਮੈਂਟ ਬਹੁਤ ਦਿਖਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਲੋਕਾਂ ਨੇ ਪਹਿਲੇ ਦਿਨਾਂ ਦੇ ਵਿੱਚ ਕੰਪਿਊਟ ਕੰਪਨੀਆਂ ਦੇ ਵਿੱਚ, ਹੈ ਨਾ, ਜੀਪੀਯੂ ਵਾਲੀ ਐਨਵੀਡੀਆ ਦੇ ਵਿੱਚ ਇਨਵੈਸਟ ਕੀਤਾ ਹਾਂ, ਹੋਊਗਾ ਤਾਂ ਹਾਂ। ਕਿੰਨੇ ਗੁਣਾ ਉਹਨਾਂ ਨੂੰ ਰਿਟਰਨ ਆਇਆ। ਉਸ ਤੋਂ ਬਾਅਦ ਸਟੋਰੇਜ ਕੰਪਨੀਜ਼ ਹੋ ਗਈਆਂ, ਮਾਈਕਰੋਸਾਫਟ, ਸੈਂਡਿਸ ਦੇ ਵਿੱਚ ਜਿਨ੍ਹਾਂ ਨੇ ਇਨਵੈਸਟ ਕੀਤਾ, ਹੈ ਨਾ, ਕਿਉਂਕਿ ਸਟੋਰੇਜ ਸੀ, ਤੇ ਡਾਟਾ ਉਹਨਾਂ ਨੂੰ ਸੈਂਟਰ ਕਿਉਂ 40-40 ਹੁਣ ਗੁਣਾ ਇੰਨੇ ਸਾਲ ਬੋਲਤੇ ਆ। ਹੂੰ। ਮੈਂ 40% ਨਹੀਂ ਇੱਥੇ ਕਹਿ ਰਿਹਾ, ਮੈਂ 40 ਗੁਣਾ ਮਲਟੀਪਲਾਇਰ ਕਹਿ ਰਿਹਾ। ਮਿਸਾਲ ਇਹਦੇ ਵਿੱਚ ਮਲਟੀਪਲਾਇਰ। ਇਹ ਆ ਕਿ ਜੇ 1 ਬਿਲੀਅਨ $1 ਮਿਲੀਅਨ ਕਿਸੇ ਨੇ ਇਨਵੈਸਟ ਕੀਤਾ ਹੋਵੇ 1 ਸਾਲ ਦੇ ਵਿੱਚ, ਉਹਦਾ 40 40। ਮਿਲੀਅਨ ਬਣ ਗਿਆ, ਹੂੰ। ਹੈ ਨਾ? ਤੇ ਉਹ ਇਹ ਆ ਕਿ ਰਿਟਰਨ ਔਨ ਇਨਵੈਸਟਮੈਂਟ ਕਿੰਨੀ ਜ਼ਿਆਦਾ। ਸੋ ਉਹਦੇ ਵਿੱਚ ਇਹ ਆ 40% ਹੁੰਦਾ ਤੇ 1.4 ਹੋਣਾ ਸੀ। ਹਾਂਜੀ, ਹਾਂਜੀ 1.4 ਹੋਣਾ, ਹੈ ਨਾ? ਤੇ ਹੂੰ, 40 ਗੁਣਾ ਹੂੰ। 35-40 ਗੁਣਾ ਜਿਹੜਾ ਸੈਂਡਿਸ ਤੋਂ ਲੋਕਾਂ ਨੂੰ, ਕਿਉਂਕਿ ਸਟੋਰੇਜ ਕੰਪਨੀ ਆ, ਉਹਦੇ ਤੋਂ ਲੋਕਾਂ ਨੂੰ ਆਊਟਪੁੱਟ ਜਿਹੜਾ ਉਹ ਮਿਲਿਆ।
ਸੋ ਹੂੰ। ਇਹਦੇ ਤੋਂ ਤੁਸੀਂ ਇਹ ਵੇਖੋ ਕਿ ਜਿਹੜੀ ਤੁਸੀਂ ਗੱਲ ਜੇ ਤੋਂ ਸ਼ੁਰੂ ਕੀਤੀ ਵੀ ਡਿਪਲੋਇਮੈਂਟ ਜਿਹੜਾ ਹੁਣ ਬਿਜ਼ਨਸ ਕੈਟੇਗਰੀ ਏਆਈ ਡਿਪਲੋਇਮੈਂਟ ਹੁਣ ਬਿਜ਼ਨਸ ਕੈਟੇਗਰੀ ਦੇ ਵਿੱਚ ਆ ਰਿਹਾ, ਜਿਹਦੇ ਵਿੱਚ ਤੁਸੀਂ ਕੰਸਲਟਿੰਗ ਨੂੰ ਏਦਾਂ 2.0 ਕਹਿ ਸਕਦੇ ਹੋ ਵੀ ਹਨਾ, ਰੈਗੂਲਰ ਕੰਸਲਟਿੰਗ ਤੋਂ ਵੱਧ ਕੇ ਹੁਣ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਤੱਕ ਨਹੀਂ ਰਹਿ ਗਈ। ਹੁਣ ਜਿਹੜੇ ਇੰਜੀਨੀਅਰਸ ਆ ਉਹ ਕੰਪਨੀ ਦੀ ਅੰਦਰ ਜਾ ਕੇ ਤੇ ਉਹ ਦੇਖ ਰਹੇ ਵੀ ਤੁਹਾਡੇ ਬਿਜ਼ਨਸ ਨੂੰ ਅਸੀਂ ਕਿੱਦਾਂ ਆਪਟੀਮਾਈਜ਼ ਕਰਾਂਗੇ ਤੇ ਉਹ ਤੋਂ ਤੁਸੀਂ ਕਿੱਦਾਂ ਲਾਹਾ ਲੈ ਸਕਦੇ ਹੋ। ਸੋ ਬੇਸਿਕਲੀ ਵੇਰ ਕਹਿੰਦੇ ਨਾ ਇੰਗਲਿਸ਼ ਵਿੱਚ ਵੇਰ ਰਬਰ ਹਿੱਟਸ ਦਾ ਰੋਡ, ਕੰਮਕਾਰ ਜਿਹੜਾ ਇਹ ਗੱਲਬਾਤ ਜਿਹੜੀ ਆ ਇਹ ਉੱਥੇ ਪਹੁੰਚੀ ਹੋਈ ਆ। ਹੁਣ ਹੂੰ, ਸਬਸਕ੍ਰਿਪਸ਼ਨ ਹੂੰ। ਦੇ ਉੱਤੇ ਹੀ ਇਕੱਲੀ ਵੈਲਿਊ ਨਹੀਂ ਹੈਗੀ, ਵੈਲਿਊ ਉਹਦੀ ਬੇਸਿਕਲੀ ਹੈਗੀ ਕਿ ਤੁਸੀਂ ਬਿਜ਼ਨਸ ਨੂੰ ਰੀਡਿਜ਼ਾਈਨ ਕਿੱਦਾਂ ਕਰਦੇ ਹੋ ਅਰਾਊਂਡ ਆਰਟੀਫਿਸ਼ੀਅਲ ਇੰਟੈਲੀਜੈਂਸ। ਸੋ ਹੂੰ, ਹੂੰ। ਗੱਲ ਤਾਂ ਉੱਥੇ ਹੀ ਹੈ ਨਾ, ਰਿਟਰਨ ਆਫ ਇਨਵੈਸਟਮੈਂਟ ਤਾਂ ਉੱਥੋਂ ਹੀ ਆਉਣੀ ਆ ਵੀ ਜੇ ਤੁਸੀਂ ਚੀਜ਼ਾਂ ਨੂੰ ਆਟੋਮੇਟ ਕਰਕੇ ਆਪਟੀਮਾਈਜ਼ ਵੱਧ ਤੋਂ ਵੱਧ ਕਰ ਸਕਦੇ ਹੋ, ਤੁਹਾਡੇ ਕੋਲ ਸਮਰੱਥਾ ਹੈਗੀ ਉਹਨੂੰ ਆਪਟੀਮਾਈਜ਼ ਕਰਨ ਦੀ, ਤੇ ਤਾਂ ਕਰਕੇ ਜਿਹੜੇ ਵੈਲਿਊ ਦੇ ਵਿੱਚ ਉਹ ਬਿਜ਼ਨਸ ਕ੍ਰੀਏਟ ਕਰ ਸਕਦੀ ਆ। ਜੀ। ਕਮਿੰਗ ਬੈਕ ਟੂ ਦਾ ਪੁਆਇੰਟ ਜਿੱਥੇ ਤੁਸੀਂ ਸਟਾਰਟ ਕੀਤਾ ਸੀ ਏਜੰਟਿਕ ਤੇ ਜਨਰੇਟਿਵ ਏਆਈ, ਇੱਥੇ ਜੀ। ਡਿਫਰੈਂਸ ਜਿਹੜਾ ਉਹ ਚੀਜ਼ਾਂ ਦਾ ਆ ਕੇ ਤੁਹਾਨੂੰ ਫਰਕ ਪਤਾ ਲੱਗਣਾ ਵੀ ਇੱਕ ਜਿਹੜੀ ਏਆਈ ਦਾ ਮਾਡਲ ਤੁਹਾਨੂੰ ਉੱਦਾਂ ਦਾ ਮਿਲਣਾ ਆ, ਇੱਕ ਦੇ ਵਿੱਚ ਤੁਸੀਂ ਆਪ ਚੀਜ਼ਾਂ ਜ਼ਿਆਦੀਆਂ ਕਰਨੀਆਂ, ਇੱਕ ਦੇ ਵਿੱਚ ਇਹ ਜਿਹੜਾ ਏਆਈ ਦਾ ਏਜੰਟ ਆ ਉਹਨੇ ਤੁਹਾਡੇ ਲਈ ਜਿਹੜੀਆਂ ਉਹ ਚੀਜ਼ਾਂ ਜ਼ਿਆਦੀਆਂ ਜਿਹੜੀਆਂ ਉਹ ਕਰਨੀਆਂ। ਸੋ ਉੱਥੇ ਹੀ ਤੁਹਾਨੂੰ ਡਿਫਰੈਂਸ ਜਿਹੜਾ ਉਹ ਪਤਾ ਕਰਨ ਦੀ ਜ਼ਰੂਰਤ ਹੈ। ਐਜ਼ ਏ ਬਿਜ਼ਨਸ ਵਾਲਾ ਬੰਦਾ, ਜਿਹੜਾ ਕੋਈ ਬਿਜ਼ਨਸ ਵਾਲਾ ਜੇ ਉਹ ਡਿਪਲੋਏ ਕਰਾਉਣਾ ਚਾਹੁੰਦਾ ਹੈ ਆਪਣੇ, ਉਹਨੂੰ ਕਿਹੜੀਆਂ ਚੀਜ਼ਾਂ ਦਾ ਨਾਲ ਧਿਆਨ ਰੱਖਣਾ ਚਾਹੀਦਾ, ਕਿਹੜੀਆਂ ਚੀਜ਼ਾਂ ਜਿਹੜੀਆਂ ਉਹ ਹੋਣ, ਆਈ ਥਿੰਕ ਉਹ ਬਹੁਤ ਇੰਪੋਰਟੈਂਟ ਆ ਹੁਣ ਇਸ ਚੀਜ਼ ਦੇ ਵਿੱਚ। ਹਾਂਜੀ, ਇਹ ਰਾਜਕਨ ਮੈਂ ਮੋਟੇ ਤੌਰ ਦੇ ਉੱਤੇ ਆਨਸਰ ਦੇ ਦੂੰਗਾ ਇਹਦਾ, ਪਰ ਇਹ ਕਾਫੀ ਜਿੱਦਾਂ ਨਾ ਡੋਮੇਨ ਸਪੈਸੀਫਿਕ ਚੀਜ਼ਾਂ ਹੁੰਦੀਆਂ। ਪਰ ਆਈ ਮੋਟੇ ਆਈ ਤੌਰ ਦੇ ਉੱਤੇ ਅੰਡਰਸਟੈਂਡ ਵੀ ਕਸਟਮਾਈਜ਼ਡ ਜਿਹਾ ਹੋਣਾ ਹੈ ਹਾਂਜੀ, ਸੋਲੂਸ਼ਨ ਕਿਸੇ ਦੇ ਕਸਟਮਾਈਜ਼ਡ ਲਈ। ਆ ਹਨਾ, ਪਰ ਹੂੰ, ਉਹਦੇ ਵਿੱਚ ਹੂੰ। ਇਹ ਹੈ ਕਿ ਜਿਹੜੇ ਰਿਡੰਡੈਂਟ ਚੀਜ਼ਾਂ ਹੁੰਦੀਆਂ, ਜਿਹੜੇ ਨੋ ਬ੍ਰੇਨਰ ਕਹਿ ਲਈਏ ਵੀ ਕਿਸੇ ਨੇ ਤੁਹਾਨੂੰ ਸਵਾਲ ਕੀਤਾ, ਕੁਛ ਫੋਨ ਚੁੱਕਿਆ, ਤੁਸੀਂ ਚੁੱਕ ਕੇ ਕੋਈ ਕਿਸੇ ਚੀਜ਼ ਦਾ ਆਨਸਰ ਕੀਤਾ, ਜਿਹੜੀ ਕਿ ਬੜੀ ਰਿਡੰਡੈਂਟ ਜਿਹੀ ਚੀਜ਼ ਹੈਗੀ ਆ ਹਨਾ, ਹੂੰ, ਉਹਦੇ ਹੂੰ। ਵਿੱਚ ਬੜਾ ਕੋਈ ਦਿਮਾਗ ਲਾਉਣ ਦੀ ਤੁਹਾਨੂੰ ਲੋੜ ਨਹੀਂ ਪੈਂਦੀ। ਜਿੱਦਾਂ ਮੈਂ ਐਗਜ਼ਾਮਪਲ ਕਹੀ ਵੀ ਕੋਈ ਕਿਸੇ ਨੂੰ ਕਾਲ ਕਰਕੇ ਕਹਿੰਦਾ ਭਾਈ ਵੀ ਮੈਨੂੰ ਤੁਸੀਂ ਅਮ, ਜੀ। ਤੁਸੀਂ ਇਹਦਾ ਫਲਾਣੀ ਚੀਜ਼ ਦਾ ਤੁਹਾਡਾ ਪ੍ਰਾਈਸ ਕੀ ਆ? ਹੂੰ। ਹੂੰ, ਹੂੰ। ਉਹਦੇ ਵਿੱਚ ਤੁਸੀਂ ਇਹਨੂੰ ਇਹ ਕਹਿ ਸਕਦੇ ਹੋ ਵੀ ਇਹਦਾ ਪ੍ਰਾਈਸ ਆਹ ਵਾ, ਹਨਾ, ਉਹ ਤਾਂ ਇੱਕ ਬੜੀ ਨੋ ਬ੍ਰੇਨਰ ਜਿਹੀ ਚੀਜ਼ ਆ। ਨਾਰਮਲ ਜੀ ਗੱਲ ਉਹ ਆ। ਕੰਮ ਹੂੰ। ਜਿਹੜਾ ਤੁਹਾਡਾ ਬਿਲਕੁਲ ਏਆਈ ਲੈ ਸਕਦੀ ਆ, ਏਆਈ ਉਹ ਤੁਹਾਡਾ ਕੰਮ ਜਿਹੜਾ ਉਹ ਕਰ ਸਕਦੀ ਆ। ਫਿਰ ਹੌਲੀ-ਹੌਲੀ ਜਿਉਂ-ਜਿਉਂ ਏਆਈ ਵਿੱਚ ਸਮਾਰਟਨੈਸ ਆਈ ਗਈ, ਤੁਸੀਂ ਉਹਦਾ ਪੋਰਟਫੋਲੀਓ ਵੱਡਾ ਕਰੀ ਗਏ, ਉਹਦੇ ਵਿੱਚ ਤੁਸੀਂ ਹੋਰ ਉਹਨੂੰ ਇੰਟੈਲੀਜੈਂਟ ਬਣਾਈ ਗਏ, ਉਹਨੇ ਹੋਰ ਡਿਫਿਕਲਟ ਜਿਹੜੇ ਆਨਸਰ ਆ ਉਹ ਲਈ ਗਏ। ਪਰ ਤੁਸੀਂ ਇਹਦੇ ਵਿੱਚ ਇਹ ਵੇਖੋ ਵੀ ਇੱਕ ਸਿੰਪਲ ਇੱਕ ਐਕਸਰਸਾਈਜ਼ ਦੇ ਨਾਲ ਵੀ ਤੁਹਾਨੂੰ ਕਾਲ ਆਈ, ਤੁਹਾਡਾ ਕਾਲ ਦੀ ਅਟੈਂਸ਼ਨ ਹੋਈ, ਤੁਸੀਂ ਕਾਲ ਨੂੰ ਚੱਕਿਆ, ਤੁਸੀਂ ਆਨਸਰ ਦਿੱਤਾ, ਫਿਰ ਤੁਸੀਂ ਕਾਲ ਨੂੰ ਵਾਪਸ ਰੱਖੀ। 2 ਕੁ ਮਿੰਟ ਦਾ ਤੁਹਾਡਾ ਟਾਈਮ ਹੈਗਾ ਨਾ, ਤੇ ਦਿਨ ਦੇ ਵਿੱਚ ਤੁਹਾਡੇ ਕੋਲ ਮੰਨ ਲਓ ਵੀ 50 ਕਾਲਾਂ ਆਈਆਂ ਤੇ ਜੀ, 100 ਜੀ। ਮਿੰਟ ਤੁਹਾਡੇ ਨਾ ਹੋ ਗਏ, ਹੂੰ। ਤੇ ਉਹ 100 ਮਿੰਟ ਜਿਹੜੇ ਆ ਤੁਹਾਡੇ, ਯਾਨੀ ਕਿ ਆਲਮੋਸਟ ਪੌਣੇ 2 ਘੰਟੇ ਹੋ ਗਏ ਤੁਹਾਡੇ, ਪੌਣੇ 2 ਘੰਟੇ ਤੁਹਾਡੇ ਇੱਕ ਸਿੰਪਲ ਏਆਈ ਨੇ ਬਚਾ ਦਿੱਤੇ। ਹੂੰ। ਯਾ ਐਂਡ ਟਾਈਮ ਇਜ਼ ਮਨੀ। ਟਾਈਮ ਇਜ਼ ਮਨੀ ਹੈ ਨਾ ਯਾ ਬਿਜ਼ਨਸ ਦੇ ਵਿੱਚ। ਜੀ। ਬਿਜ਼ਨਸ ਦੇ ਵਿੱਚ ਯਾ ਐਂਡ ਇਹ ਬਹੁਤ ਚੀਪ ਸੋਲੂਸ਼ਨ ਆ, ਵਨ ਟਾਈਮ ਸੋਲੂਸ਼ਨ ਆ। ਚਲੋ ਚਾਹੇ ਹਾਂਜੀ, ਨਹੀਂ ਵਨ ਸਬਸਕ੍ਰਿਪਸ਼ਨ ਟਾਈਮ ਤਾਂ ਨਹੀਂ ਆ, ਇੰਪਲਾਈ, ਪਰ ਚਲੋ ਕਾਫੀ ਸਬਸਕ੍ਰਿਪਸ਼ਨ ਚੀਪ ਹੋ ਗਈ, ਸਬਸਕ੍ਰਿਪਸ਼ਨ ਕਹਿ ਲਓ, ਯਾ ਪਰ ਕਿਉਂਕਿ ਇੱਕ ਐਮਪਲੋਇਰ ਚੀਜ਼ ਰਾਜ ਕਰਨ। ਐਮਪਲੋਇਰ ਜਿੰਨਾ ਖਰਚਾ ਨਹੀਂ, ਹਾਂਜੀ। ਐਮਪਲੋਈ ਜਿੰਨਾ, ਸੌਰੀ। ਹਾਂਜੀ, ਹੂੰ, ਬਿਲਕੁਲ ਡੈਫੀਨਿਟਲੀ। ਸੋ ਹੂੰ। ਉਹਦੇ ਵਿੱਚ ਇਹ ਚੀਜ਼ ਸੋਚਣ ਵਾਲੀ ਹੈ ਕਿ ਅੱਜ ਤੋਂ ਨਾ ਤਕਰੀਬਨ 10 ਸਾਲ ਪਹਿਲਾਂ ਜਾਂ 12 ਸਾਲ ਪਹਿਲਾਂ ਹੀ ਕਹਿ ਲਓ, ਮਾਈਕਰੋਸਾਫਟ ਤੇ ਹੋਰ ਆਰਗੇਨਾਈਜੇਸ਼ਨ ਇੱਕ ਆਈਡੀਆ ਲੈ ਕੇ ਆਏ ਜਿਹਨੂੰ SaaS ਮਾਡਲ ਕਹਿੰਦੇ ਆ, ਹੈ ਨਾ, ਹੂੰ, ਹੂੰ, ਹੂੰ। ਸਬਸਕ੍ਰਿਪਸ਼ਨ ਐਜ਼ ਸੌਫਟਵੇਅਰ ਐਜ਼ ਅ ਸਰਵਿਸ, ਹੂੰ, ਸਬਸਕ੍ਰਿਪਸ਼ਨ ਹੂੰ। ਬੇਸਡ ਮਾਡਲ, ਜਿਹਦੇ ਵਿੱਚ ਉਹਨਾਂ ਪਹਿਲਾਂ ਤੁਹਾਨੂੰ ਕਹਿੰਦੇ ਵੀ ਤੁਸੀਂ $200-300 ਦਿਓ ਤੇ ਤੁਹਾਨੂੰ ਮਾਈਕਰੋਸਾਫਟ ਵਿੰਡੋਜ਼ ਮਿਲ ਜੇ, ਨਹੀਂ ਭਾਵੇਂ ਤੁਸੀਂ 10 ਸਾਲ ਚਲਾਓ। ਕਹਿੰਦਾ ਨਹੀਂ, ਨਹੀਂ ਏਦਾਂ ਨਹੀਂ ਗੱਲ ਬਣਦੀ, ਤੁਸੀਂ ਹੁਣ ਏਦਾਂ ਕਰੋ ਵੀ ਸਾਨੂੰ $79 ਦਿਓ ਸਾਲਾਨਾ, ਹੈ ਸਾਲਾਨਾ। ਨਾ, ਜਿੰਨਾ ਮਰਜ਼ੀ ਚਲਾਓ। ਸੋ ਉਹਦੇ ਹੂੰ। ਵਿੱਚ ਜਿਹੜਾ ਸਬਸਕ੍ਰਿਪਸ਼ਨ ਮਾਡਲ ਆ, ਇੱਕ ਤੇ ਇਹ ਬੰਦੇ ਨੂੰ ਯਾਰ ਲੈ ਸਿਰਫ $79 ਦੀ ਆ, ਗੱਲ ਹੀ ਕੋਈ ਨਹੀਂ, ਚੱਕੋ, ਹੈ ਨਾ, ਗੱਲ ਇਹ ਨਹੀਂ ਵੀ ਸਾਲਾਨਾ $79 ਦੀ ਆ। ਤਾਂ ਨਹੀਂ, ਕਰਕੇ ਫਿਰ ਦੇਖੋ ਤੁਹਾਡੇ ਕੋਲ ਦੇਖੋ ਆਪਾਂ ਵੀਕਲੀ, ਮੰਥਲੀ, ਦੇਖਦੇ-ਦੇਖਦੇ ਕੁਆਰਟਰਲੀ ਫਰਕ ਆ। ਸਬਸਕ੍ਰਿਪਸ਼ਨ ਮਾਡਲ ਚੱਲੇ, ਕਿਉਂਕਿ ਹੂੰ, ਮੈਂਟਲ ਥੋੜੀ ਗੇਮ ਹੁੰਦੀ ਪਲੇ ਕਰਨ ਵਾਲੀ, ਵੀ ਬੰਦੇ ਨੂੰ ਹੂੰ। ਦੇਖਣ ਨੂੰ ਅਪਫਰੰਟ ਕੋਈ ਜ਼ਿਆਦਾ ਕਾਸਟ ਨਹੀਂ ਲੱਗਦੀ। ਇਹ ਮਾਡਲ ਹਾਈਲੀ ਪੋਪੂਲਰ ਹੋਇਆ, ਜਿਹੜੇ ਲੋਕੀ ਆਈਫੋਨ ਲੈਂਦੇ ਆ, ਹੈ ਨਾ, ਕਿ ਤੁਹਾਨੂੰ $30 ਮਿਲਣਾ ਮੰਥਲੀ, ਬੰਦਾ $30 ਗੱਲ ਹੀ ਕੋਈ ਨਹੀਂ। ਪਰ ਜਦੋਂ ਤੁਸੀਂ ਐਕਚੁਅਲ ਕੈਲਕੂਲੇਟ ਕਰੋਗੇ ਤੇ ਜਿੰਨੇ 1199 ਦਾ ਜਾਂ 1200 ਦਾ ਫੋਨ ਆਊਗਾ, ਤੇ ਉਹ ਤੁਹਾਨੂੰ ਮੇਬੀ ਇੰਟਰਸਟ ਪਾ ਕੇ 1300-1350 ਦਾ ਮਿਲੂਗਾ। ਪਰ ਲੋਕਾਂ ਨੂੰ ਫਿਰ ਵੀ ਅਪਫਰੰਟ $30 ਫੀਸ ਜਿਹੜੀ ਉਹ ਜ਼ਿਆਦਾ ਲੱਗਦੀ ਆ। ਮੰਥਲੀ ਸਬਸਕ੍ਰਿਪਸ਼ਨ ਮਾਡਲ ਜਿਹੜਾ ਉਹ ਨਹੀਂ ਵਧੀਆ ਆਪਣਾ ਉਹਨੂੰ ਥੋੜਾ ਪ੍ਰੈਫਰ ਕਰਦੇ ਆ। ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਕੰਪਨੀਜ਼ ਵੀ ਤੁਸੀਂ ਇਹਨੂੰ ਇਸ ਸਾਹਮਣੇ ਦੇਖ ਲਓ, ਚੈਟ ਜੀਪੀਟੀ ਦੀ ਸਬਸਕ੍ਰਿਪਸ਼ਨ $20, ਹੈ ਨਾ, ਹੂੰ, $200 ਏਦਾਂ ਤੁਹਾਨੂੰ ਮਿਲਦੀ ਆ। ਹੂੰ। ਯਾ ਸੋ ਇਹ ਅੱਛਾ ਜਿਹੜਾ ਕੰਮ ਇੱਕ ਤੁਸੀਂ ਗੱਲ ਕੀਤੀ ਕਿ ਹਾਂਜੀ। ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਫਟਵੇਅਰ ਕੰਪਨੀਜ਼ ਇਹ ਵੀ ਸਬਸਕ੍ਰਿਪਸ਼ਨ ਮਾਡਲ ਉੱਤੇ ਹੀ ਜਾਣਗੀਆਂ। ਅੱਛਾ, ਇਹਦੇ ਵਿੱਚ ਐਮਬੈਡਡ ਏਆਈ ਇੰਜੀਨੀਅਰਸ ਦੀ ਗੱਲ ਹੁੰਦੀ ਆ, ਸੋ ਇਹ ਥੋੜ੍ਹਾ ਜਿਹਾ ਫੀਲਡ ਦੇ ਬਾਰੇ ਦੱਸੋ। ਕੀ ਕੋਈ ਜਿਹੜਾ ਨਵਾਂ ਪੜ੍ਹ ਰਿਹਾ ਉਹਨੂੰ ਹੀ ਕਰਨਾ ਚਾਹੀਦਾ, ਜਾਂ ਜਿੱਦਾਂ ਕੋਈ ਤੁਹਾਡੇ ਵਰਗੇ, ਮੇਰੇ ਵਰਗੇ ਆ, ਜਾਂ ਹੋਰ ਜਿਹੜੇ ਸੁਣ ਰਹੇ, ਦੇਖ ਰਹੇ ਆ, ਉਹ ਵੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਕਰ ਸਕਦੇ? ਆਈ ਥਿੰਕ ਇਟਸ ਅ ਗੁੱਡ ਓਪਰਚੁਨਿਟੀ।
ਗੁੱਡ ਓਪਰਚੁਨਿਟੀ ਹੈ ਰਾਜਕਰਨ ਉਹਦੇ 'ਚ ਐਮਬੈਡ ਵੇਖੋ, ਇੱਕ ਗੱਲ ਬੜੀ ਸਿੰਪਲ ਆ ਕਿ ਜਦੋਂ ਤੁਸੀਂ ਜੌਬ ਦੇ ਵਿੱਚ ਹੁੰਦੇ ਹੋ, ਭਾਵੇਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ, ਤੁਸੀਂ ਜੌਬ ਵਿੱਚ ਹੁੰਦੇ ਹੋ, ਤੁਹਾਨੂੰ ਲਗਾਤਾਰ ਆਪਣੇ ਆਪ ਨੂੰ ਅਪਗ੍ਰੇਡ ਕਰਨਾ ਪੈਂਦਾ ਤੇ ਬਿਲਕੁਲ ਚਾਹੀਦਾ ਸਹੀ। ਵੀ ਆ। ਦੈਟਸ ਹੂੰ, ਹਾਊ ਹੂੰ। ਯੂ ਸਰਵਾਈਵ। ਹੂੰ, ਹੂੰ। ਡਜ਼ਨਟ ਮੈਟਰ ਤੁਸੀਂ ਜੌਬ ਵਿੱਚ ਹੈਗੇ ਹੋ ਜਾਂ ਨਹੀਂ ਹੈਗੇ ਜਾਂ ਬਿਜ਼ਨਸ ਵਿੱਚ ਹੈਗੇ ਹੋ। ਬਿਜ਼ਨਸ ਵੀ ਤੁਹਾਨੂੰ ਅਪ ਟੂ ਡੇਟ ਰੱਖਣਾ ਪੈਂਦਾ, ਮਾਰਕੀਟ 'ਚ ਕੀ ਚੱਲਣ ਡਿਆ, ਤੁਸੀਂ ਆਪਣੇ ਬੋਟਮ ਲਾਈਨ ਜਿਹੜੀ ਆ ਉਹਦੇ ਉੱਤੇ ਧਿਆਨ ਦੇਣਾ ਹੁੰਦਾ, ਖਰਚੇ ਘਟਾਉਣੇ ਹੁੰਦੇ ਆ, ਪ੍ਰੋਫਿਟ ਵਧਾਉਣੇ ਹੁੰਦੇ ਆ, ਸੇਲਸ ਵਧਾਉਣੀਆਂ ਹੁੰਦੀਆਂ। ਇਹ ਸਾਰੀਆਂ ਟਿਪੀਕਲ ਬਿਜ਼ਨਸ ਥਿੰਗਸ। ਸੋ ਉਹਦੇ ਵਿੱਚ ਰਾਜਕਰਨ ਮੈਂ ਤਾਂ ਇਹੀ ਕਹੂੰਗਾ ਕਿ ਜਿੱਦਾਂ ਆਪਾਂ ਗੱਲ ਕਰਦੇ ਹਾਂ ਕਿ ਜੇ ਤੁਸੀਂ ਕੰਮ ਕਰਦੇ ਹੋ, ਕਿਤੇ ਜੌਬ ਕਰਦੇ ਹੋ ਤੇ ਉਹਦੇ ਵਿੱਚ ਵੇਖੋ ਤੁਸੀਂ ਏਆਈ ਦੇ ਨਾਲ ਆਪਣੀ ਜੌਬ ਨੂੰ ਕਿੱਦਾਂ ਬੈਟਰ ਬਣਾ ਸਕਦੇ ਹੋ। ਜੇ ਬਿਜ਼ਨਸ ਕਰਦੇ ਹੋ, ਇਹ ਵੇਖੋ ਵੀ ਏਆਈ ਨੂੰ ਯੂਜ਼ ਕਰਕੇ ਕਿੱਦਾਂ ਬਿਜ਼ਨਸ ਬੈਟਰ ਬਣਾ ਸਕਦੇ ਹੋ। ਇਟਸ ਐਜ਼ ਹੂੰ। ਸਿੰਪਲ ਐਜ਼ ਦੈਟ। ਜੀ, ਜੀ। ਅੱਛਾ, ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਮੁੜਦੇ ਹਾਂ ਵਾਪਸ ਤੇ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਕਰਾਂਗੇ। ਆਪਾਂ ਜਿੱਦਾਂ ਸਟਾਕਸ ਦੀ ਗੱਲ ਕੀਤੀ ਸੀ ਤੇ ਜਿਹੜੇ ਜੌਬ ਡਿਸਰਪਟਰ ਵਾਲੀ ਆਪਾਂ ਗੱਲ ਕੀਤੀ ਸੀ ਵੀ ਕੀ ਹੈਗਾ ਇਸ ਦੇ ਵਿੱਚ ਫ਼ਰਕ ਕੀ ਆ, ਫਾਈਨ ਲਾਈਨ ਕੀ ਹੈਗੀ ਇਸ ਦੇ ਵਿੱਚ, ਜੀ। ਉਹਦੇ ਬਾਰੇ ਜਿਹੜੀ ਉਹ ਆਪਾਂ ਚਰਚਾ ਕਰਾਂਗੇ। ਤੇ ਇੱਕ ਹੋਰ ਵੀ ਖਬਰ ਜਿਹੜੀ ਆ ਰਹੀ ਆ, ਜੇ ਸਮਾਂ ਨੇ ਇਜਾਜ਼ਤ ਦਿੱਤੀ ਤਾਂ ਆਪਾਂ ਉਸ ਦੇ ਬਾਰੇ ਵੀ ਗੱਲ ਕਰਾਂਗੇ। ਜਿੱਦਾਂ ਵੀ ਏਆਈ ਤੇ ਐਥਿਕਸ ਦੇ ਉੱਤੇ ਸਪੈਸ਼ਲ ਪ੍ਰੋਗਰਾਮ ਵੀ ਕੀਤਾ ਹੈ, ਉਸ ਜੀ। ਪਾਸੇ ਵੱਲ ਨੂੰ ਵੀ ਗੱਲਾਂ ਬਾਤਾਂ ਜਿਹੜੀਆਂ ਹੋ ਰਹੀਆਂ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਪੰਜਾਬੀ ਟੈਕ ਟਾਕ ਦੇ ਇਸ ਹਿੱਸੇ 'ਚ ਤੁਹਾਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਆਖਦੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਰਾਜਕਨਵੀਰ ਸਿੰਘ ਤੇ ਪੰਜਾਬੀ ਰੇਡੀਓ ਯੂਐਸਏ ਸੁਣਨ ਵਾਲੇ, ਪੰਜਾਬੀ ਟੀਵੀ ਵੇਖ ਰਹੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਇੱਕ ਵਾਰ ਫੇਰ ਤੋਂ ਨਿੱਘਾ ਜੀ ਆਇਆਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜੀ। ਹਰਵਿੰਦਰ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿੱਦਾਂ ਸਟਾਕਸ ਨੂੰ ਲੈ ਕੇ ਆਪਾਂ ਕੀਤਾ ਸੀਗਾ, ਤੁਸੀਂ ਐਨਵੀਡੀਆ ਦਾ ਜ਼ਿਕਰ ਕੀਤਾ ਵੀ ਹਾਰਡਵੇਅਰ ਡਰਿਵਨ ਜਿਹੜੇ ਸਟਾਕ ਆ ਉਹਨਾਂ ਦੀ ਪੂਰੀ ਬੱਲੇ ਬੱਲੇ ਹੋਈ ਆ। ਹੁਣ ਉੱਦਾਂ ਵੀ ਓਵਰਆਲ ਅਜੇ ਤਾਂ ਇਹ ਜਿਹੜੀਆਂ ਕੁਝ ਕੰਪਨੀਆਂ ਏਆਈ ਵਾਲੀਆਂ, ਕੁਝ ਨਹੀਂ ਮੈਜੋਰਟੀ ਅਜੇ ਓਪਨ ਨਹੀਂ ਆ ਪਬਲਿਕ, ਜਿਹੜਾ ਆਈਪੀਓ ਉਹਨਾਂ ਦਾ ਜਿਹੜਾ ਉਹ ਨਹੀਂ ਹੋਇਆ। ਬਟ ਫਿਰ ਵੀ ਡਰਾਈਵ ਬਹੁਤ ਕਰ ਰਹੀਆਂ ਜਿਹੜੀਆਂ ਕੰਪਨੀਆਂ ਇਹਨਾਂ ਦੇ ਵਿੱਚ ਇਨਵੈਸਟ ਕਰ ਰਹੀਆਂ ਆ, ਉਹਨਾਂ ਦੇ ਆਪਣੇ ਆਪ ਜਿਹੜੇ ਸਟਾਕ ਆ ਉਹ ਤਾਂ ਨੂੰ ਜਿਹੜੇ ਉਹ ਜਾ ਰਹੇ ਆ। ਸੋ S&P 500 ਨੂੰ ਕਾਫੀ ਜ਼ਿਆਦਾ ਇਹਨਾਂ ਨੇ ਉਛਾਲ ਦਿੱਤਾ ਹੈਗਾ। ਆਪਾਂ ਦੇਖ ਰਹੇ ਹਾਂ 7000 ਤੋਂ ਉੱਤੇ ਚੱਲ ਰਹੀ ਆ। ਇਹਦਾ ਮਤਲਬ ਕੀ ਆ ਟੈਕ ਇੰਡਸਟਰੀ ਦੇ ਲਈ? ਓਵਰਆਲ ਇਹਦਾ ਕੀ ਜਿਹੜਾ ਇਸ ਦੇ ਵਿੱਚ ਮਤਲਬ ਹੈਗਾ? ਹਾਂਜੀ, ਰਾਜਕਰਨ ਯਾਹੂ ਫਾਈਨੈਂਸ ਦੀ ਰਿਪੋਰਟ ਆ, ਉਹਦੇ ਵਿੱਚ ਇਹ ਕਿਹਾ ਕਿ ਜਿੰਨੇ S&P 500 ਦੇ ਰੀਸੈਂਟ ਪਿਛਲੇ ਦਿਨਾਂ ਵਿੱਚ ਕੁਝ ਮਹੀਨਿਆਂ ਵਿੱਚ ਹਨਾ, ਪਿਛਲੇ ਸਾਲ ਕਹਿ ਲਓ, ਇਹਦੇ ਵਿੱਚ ਜਿੰਨੇ ਗੇਨ ਹੋਏ ਆ, ਇਹ ਸਾਰੇ ਦੇ ਸਾਰੇ ਸਾਰੇ ਆਲਮੋਸਟ ਸਾਰੇ ਜਿਹੜੇ ਆ ਇਹ 8 ਸਟਾਕਸ ਦੇ ਨਾਲ ਹੋਏ ਆ। ਇਹਦਾ ਹਾਂਜੀ। ਤੁਸੀਂ ਇਹਦਾ ਮਤਲਬ ਕੀ ਆ? ਹਨਾ, ਵਾਟ ਡਜ਼ ਇਟ ਮੀਨ? ਇਹਦਾ ਮਤਲਬ ਇਹ ਹੈ ਕਿ ਜਿਹੜੀ ਸਟਾਕ ਮਾਰਕੀਟ ਹੈ, ਇਹ ਇਕੱਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਲੈ ਕੇ ਆਪਟਿਮਿਸਟਿਕ ਨਹੀਂ ਆ, ਉਹਦੇ ਉੱਤੇ ਡਿਪੈਂਡੈਂਟ ਵੀ ਹੋ ਗਈ ਆ। ਹੂੰ, ਕਿਉਂਕਿ ਹੂੰ, ਹੂੰ, ਓਵਰਆਲ ਹੂੰ। ਤਾਂ ਤੁਸੀਂ ਦੇਖਿਆ ਕਿ ਮੇਨ ਸਟਰੀਟ ਉੱਤੇ ਲੋਕੀ ਥੋੜੇ ਜਿਹਾ ਸਕੁਈਜ਼ਡ ਆ, ਪਰ ਨਾਲ ਦੀ ਨਾਲ ਤੁਸੀਂ ਏਆਈ ਦੇ ਸਟਾਕਸ ਦੇਖੋ ਤੇ ਉਹਦੇ ਵਰਗੇ ਤੇ ਲੱਗਦਾ ਕਿ ਕੋਈ ਹੈ ਨਾ, ਗੱਲ ਹੀ ਕੋਈ ਨਹੀਂ। ਜਿਹਦੇ ਸਹੀ। ਵਿੱਚ ਅਲਫਾਬੈਟ ਵੇਖ ਲਓ, ਐਨਵੀਡੀਆ ਦੇਖ ਲਓ, ਬ੍ਰੌਡਕਾਮ, ਮਾਈਕਰੋਸਾਫਟ ਤੇ ਬਾਕੀ ਏਆਈ ਦੇ ਇਨਫਰਾਸਟ੍ਰਕਚਰ ਹਨਾ, ਜਿਹੜੇ ਨਾਂ ਹੈਗੇ ਆ, ਉਹ ਬੇਸਿਕਲੀ ਇਸ ਜਿਹੜੀ ਸਟਾਕ ਮਾਰਕੀਟ ਆ ਉਹਦਾ ਕੋਰ ਬਣਦੇ ਪਏ ਆ, ਹਨਾ, ਜਿਹੜੀ ਪਿੱਛੇ ਜਿਹੜਾ ਉਛਾਲ ਅਸੀਂ ਦੇਖਦੇ ਪਏ ਆ। ਪਰ ਤੁਹਾਨੂੰ ਪਤਾ ਹੂੰ। ਰਿਸਕ ਕੀ ਆ? ਰਿਸਕ ਦੇ ਨਾਲ ਇਹ ਆ ਕਿ ਜੇ ਮੋਨੇਟਾਈਜੇਸ਼ਨ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਘਟ ਜਾਂਦੀ ਹੈ ਤੇ ਬ੍ਰੌਡਰ ਮਾਰਕੀਟ ਨੂੰ ਵੀ ਇਹਦਾ ਜਿਹੜਾ ਫੀਲ ਕਰੂਗੀ, ਹੈ ਨਾ, ਉਹਨੂੰ ਮਾਰਕੀਟ ਕੁਡ ਫੀਲ ਇਟ। ਤੇ ਹੁਣ ਭਾਰਤ ਹੂੰ। ਵਿੱਚ ਇਹ ਆ ਕਿ ਓਪਰਚੁਨਿਟੀ ਕੀ ਆ ਕਿ ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਕਿ ਅਡਾਪਸ਼ਨ ਰੀਅਲ ਬਿਜ਼ਨਸ ਤੇ ਆਪਰੇਸ਼ਨਸ ਦੇ ਵਿੱਚ ਆ ਜਾਂਦੀ ਆ ਤੇ ਜਿਹੜੀ ਅੱਜ ਦੀ ਆਪਟੀਮਾਈਜ਼ੇਸ਼ਨ ਇਹਨਾਂ ਦੀ ਇਨਵੈਸਟਮੈਂਟ ਵਿੱਚ ਹੈਗੀ ਆ, ਉਹ ਕੰਪਲੀਟਲੀ ਜਸਟੀਫਾਈਡ ਆ। ਆਪਾਂ ਜਿਹੜੀ ਹੁਣੇ ਰਿਪੋਰਟ ਤੁਸੀਂ ਆਪਾਂ ਗੱਲ ਪਿੱਛੇ ਹੁਣੇ ਕਰਕੇ ਹਟੇ ਆ ਵੀ ਹੁਣ ਰੀਅਲ ਵਰਲਡ ਦੇ ਵਿੱਚ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਉਹ ਆ ਰਹੀ ਹੈ, ਜਿਹੜੀ ਕਿ ਸਟਾਕ ਮਾਰਕੀਟ ਲੁੱਕ ਫਾਰਵਰਡ, ਕਿਉਂਕਿ ਸਟਾਕ ਮਾਰਕੀਟ ਇਮੋਸ਼ਨਲ ਹੁੰਦੀ ਆ, ਨੰਬਰ 1 ਤੇ ਨੰਬਰ 2 ਦੇ ਉੱਤੇ ਫਿਊਚਰ ਲੁਕਿੰਗ ਸਟੇਟਮੈਂਟ ਹੈ ਵੀ ਅੱਜ ਦੀ ਗੱਲ ਨਹੀਂ, ਅੱਜ ਜੋ ਹੈਗਾ ਉਹ ਹੈਗਾ ਹੀ। ਅੱਜ ਭਾਵੇਂ ਕੰਪਨੀ ਪੈਸੇ ਲੂਜ਼ ਕਰ ਰਹੀ ਹੈ, ਠੀਕ ਆ, ਦੈਟਸ ਫਾਈਨ, ਪਰ ਅੱਜ ਤੋਂ 3 ਸਾਲ ਨੂੰ ਇਹਦੀ ਜਿਹੜੀ ਆਊਟਪੁੱਟ ਆ ਉਹ ਕੀ ਹੋਗੀ। ਸੋ ਸਟਾਕ ਮਾਰਕੀਟ ਲੌਂਗ ਟਰਮ ਇਨਵੈਸਟਮੈਂਟ ਦੇ ਉੱਤੇ ਜਿਹੜੀ ਉਹ ਜੇ ਖਾਸ ਤੌਰ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਸੰਦਰਭ ਦੇ ਵਿੱਚ ਹੈ। ਸੋ ਅੱਜ ਮੈਂ ਇੱਕ ਡਿਫਰੈਂਟ ਰਿਪੋਰਟ ਪੜ੍ਹਦਾ ਸੀ ਕਿ ਜਿੰਨੇ ਛੋਟੇ ਟਾਈਮ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਮਿਲੀਅਨੇਅਰ ਜਾਂ ਬਿਲੀਅਨੇਅਰ ਵੀ ਇਵਨ ਲੋਕ ਬਣਾਏ ਆ, ਹੂੰ, ਹੂੰ, ਇਤਿਹਾਸ ਹੂੰ। ਵਿੱਚ ਇਦਾਂ ਕਦੇ ਵੀ ਨਹੀਂ ਹੋਇਆ। ਸੋ ਹੁਣ ਸਵਾਲ ਦੇ ਵਿੱਚ ਇਹ ਉੱਠਦਾ ਕਿ ਜਿਹੜੇ ਇਨਵੈਸਟਰ ਆ ਉਹ ਪ੍ਰੋਡਕਟਿਵਿਟੀ ਗਰੋਥ ਵੱਲ ਵੇਖ ਰਹੇ ਕਿ ਟੈਕ ਬਬਲ ਦੇ ਵੱਲ ਜਾ ਰਹੇ, ਕਿਉਂਕਿ ਨੇਸੇਅਰ ਵੀ ਤਾਂ ਹੁੰਦੇ ਹੀ ਆ ਨਾ, ਗੱਲਬਾਤ ਮਾਰਕੀਟ 'ਚ ਕਾਫੀ ਚੱਲਦੀ ਹੈ ਕਿ ਏਆਈ ਬਬਲ ਦੇ ਵਿੱਚ ਅਸੀਂ ਬੈਠੇ ਆ। ਯਾ ਇਹ ਯਾ ਵਿੱਚ ਰਾਜ ਕਰਨ ਆਪਾਂ ਜਿੱਥੇ ਬਹਿ ਕੇ ਗੱਲ ਕਰੀ ਕਿ ਸਾਨੂੰ ਕਿ ਸਾਡੇ ਕੋਲ ਕ੍ਰਿਸਟਲ ਬਾਲ ਆ, ਫਿਊਚਰ ਵਿੱਚ ਏਦਾਂ ਹੋ ਜਾਣਾ, ਤੇ ਮੈਨੂੰ ਲੱਗਦਾ ਕਿ ਉਹ ਇੱਕ ਹੈ ਨਾ ਫਿਊਚਰ ਦੇ ਨਾਲ ਕੋਈ ਸਹੀ ਨੈਰੇਟਿਵ ਜਿਹਾ ਜਿਹੜਾ ਨਹੀਂ ਹੋਊਗਾ। ਫਿਊਚਰ ਵਿੱਚ ਹੀ ਹੁੰਦਾ।
ਇਹ ਟਾਈਮ ਹੀ ਦੱਸੂਗਾ ਕਿ ਟੈਕ ਬਬਲ ਆ, ਹੈ ਨਾ? ਜਾਂ ਇਹ ਰੀਅਲ ਪ੍ਰੋਡਕਟਿਵਿਟੀ ਗਰੋਥ ਆ। ਜੋ ਮੈਨੂੰ ਐਟ ਦਿਸ ਪੁਆਇੰਟ ਇਨ ਟਾਈਮ ਲੱਗਦੀ ਆ ਔਰ ਅੱਜ-ਕੱਲ੍ਹ ਹਾਂਜੀ। ਉਹ ਪ੍ਰੋਡਕਟਿਵਿਟੀ ਗਰੋਥ ਲੱਗਦੀ ਆ ਕਾਫੀ, ਹੈ ਨਾ? ਪਰ ਨਾਲ ਦੀ ਨਾਲ ਇਹ ਹੈ ਕਿ ਕੁਛ ਕੰਪਨੀ ਜਿਹੜੀਆਂ ਹੋਣਗੀਆਂ ਉਹ ਓਦਾਂ ਸਰਵਾਈਵ ਨਹੀਂ ਕਰਨਗੀਆਂ। ਹੂੰ, ਕੁਛ ਹੂੰ। ਕੰਪਨੀ ਜਿਹੜੀਆਂ ਬਹੁਤ ਜ਼ਿਆਦਾ ਸਰਵਾਈਵ ਕਰਨਗੀਆਂ, ਜਿਹੜੇ ਇਨਵੈਸਟਰ ਹੰਢੇ-ਵਰਤੇ ਇਨਵੈਸਟਰ ਹੁੰਦੇ ਉਹ ਵੀ ਪੋਰਟਫੋਲੀਓ ਨੂੰ ਡਾਇਵਰਸਿਫਾਈ ਕਰਦੇ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਅਸੀਂ 10 'ਚ ਇਨਵੈਸਟ ਕਰਦੇ ਹਾਂ, ਜੇ 3-4 ਨੇ ਛਾਲ ਮਾਰੀ ਜਾਂ 2 ਨੇ ਬਹੁਤ ਜ਼ਿਆਦਾ ਵੱਡੀ ਛਾਲ ਮਾਰੀ ਤੇ ਬਾਕੀ 8 ਡੁੱਬ ਵੀ ਗਈਆਂ ਤੇ ਕੋਈ ਨਹੀਂ, ਉਹ ਇਸ ਤਰੀਕੇ ਦੇ ਨਾਲ ਚੱਲਦੇ ਆ। ਪਰ ਸੋ ਆਈ'll ਟੇਕ ਦਿਸ ਐਜ਼ ਇਨ ਵਿਦ ਅ ਗ੍ਰੇਨ ਆਫ ਸਾਲਟ, ਜਿੱਦਾਂ ਆਪਾਂ ਕਹਿੰਦੇ ਆ ਵੀ ਹਾਂ, ਇਹ ਤੋਂ ਆਪਾਂ ਕੋਈ ਮੁੱਲ ਕਰਨੀ ਵੀ ਏਆਈ ਇਜ਼ ਹੇਅਰ ਟੂ ਸਟੇ। ਹਾਂਜੀ, ਐਗਜ਼ੈਕਟਲੀ ਇਦਾਂ ਹੀ ਚੱਲੂਗੀ। ਉਹਦੇ ਤੇ ਜਿਹੜੇ ਉਹ ਸਵਾਲ ਹੋ ਸਕਦੇ, ਇਵੈਂਚੁਅਲੀ ਇਹਨੇ ਅਸਲੀ ਰੂਪ ਧਾਰਨ ਕੀ ਕਰਨਾ ਆ, ਉਹ ਡਿਫਰੈਂਟ ਜਿਹੜਾ ਉਹ ਹੋ ਸਕਦਾ ਆ। ਸੋ ਨਹੀਂ, ਬਿਲਕੁਲ ਇਹ ਚੀਜ਼ ਦਾ ਜਿਹੜਾ ਇਹਨੂੰ ਆਪਾਂ ਜਿਹੜਾ ਉਹ ਜ਼ਰੂਰ ਦੇਖਦੇ ਆ। ਸੋ ਪਰ ਇਹ ਆ ਵੀ ਏਆਈ ਇਜ਼ ਹੇਅਰ ਟੂ ਸਟੇ। ਹਾਂਜੀ, .com ਜਿੱਦਾਂ ਆਪਾਂ ਪਹਿਲਾਂ ਵੀ ਕਰਦੇ ਆ ਵੀ ਚਾਹੇ ਉਹ ਬਬਲ ਬਰਸਟ ਵੀ ਹੋਇਆ, ਪਰ .com ਗਿਆ ਤਾਂ ਨਹੀਂ ਨਾ ਕਿਤੇ। ਗਿਆ ਤਾਂ ਨਹੀਂ ਨਾ ਉਹ ਕਿਤੇ। ਗਿਆ ਤਾਂ ਨਹੀਂ ਨਾ ਕਿਤੇ, ਉਹ ਰਹਿ ਤਾਂ ਗਿਆ ਹੀ ਆ, ਉਹ ਹੈਗਾ ਤੇ ਹੈਗਾ ਹੀ ਆ। ਇਹਦੇ ਵਿੱਚ ਇੱਕ ਜਿਹੜਾ ਮੈਨੂੰ ਜਿਹੜੀ ਸਭ ਤੋਂ ਵੱਡੀ ਜਿਹੜੀ ਚੀਜ਼ ਹੁੰਦੀ ਹੈ એનર્ਜੀ ਕੰਜ਼ੰਪਸ਼ਨ ਨੂੰ ਲੈ ਕੇ ਆ, ਵੀ ਕੀ ਆਪਣੇ ਕੋਲ ਇਨਫ એનર્ਜੀ ਹੈਗੀ ਆ ਇੰਨੇ ਡਾਟਾ ਸੈਂਟਰਸ, ਇੰਨੇ ਏਜੰਟਸ ਜਿਹੜੇ ਉਹ ਰਨ ਕਰਦੇ ਰਹਿਣ ਦੇ ਲਈ, ਵੀ ਇਹ ਬੈਲੈਂਸ ਜਿਹੜਾ ਉਹ ਕਿੱਦਾਂ ਬਣੂਗਾ। ਕਿ ਮੱਛੀ ਪੱਥਰ ਚੱਟ ਕੇ ਮੁੜੂਗੀ ਵਾਪਸ, ਜਾਂ ਕਿਵੇਂ ਜਿਹੜਾ ਉਹ ਹੋਊਗਾ। ਦੈਟਸ ਦ ਵਨ ਥਿੰਗ ਆਈ ਐਮ ਸੀਇੰਗ, ਵੀ ਉਹ ਮੈਂ ਦੇਖ ਰਿਹਾ ਵੀ ਇਹਦਾ ਸੋਲੂਸ਼ਨ ਕਿੱਥੇ ਜਾ ਕੇ ਆਪਣੇ ਕੋਲ। ਉਹਦਾ ਅੱਜ-ਕੱਲ੍ਹ ਸੋਲਿਊਸ਼ਨ ਨਿਊਕਲੀਅਰ ਦੇ ਉੱਪਰ ਆ। ਕਾਫੀ ਟਾਈਮ ਪਹਿਲਾਂ ਨਿਊਕਲੀਅਰ ਤੋਂ ਲੋਕਾਂ ਨੇ ਪਾਸਾ ਮੋੜ ਲਿਆ ਸੀ। ਫੁਕੂਸ਼ੀਮਾ ਜਾਂ ਜੋ ਰਸ਼ੀਆ ਦੇ ਵਿੱਚ 80s ਦੇ ਵਿੱਚ ਹੋਇਆ ਸੀ। ਉਹਦੇ ਕਰਕੇ ਲੋਕੀ ਨਿਊਕਲੀਅਰ ਤੋਂ ਪਾਸੇ ਨੂੰ ਮੁੜ ਗਏ ਸੀ। ਪਰ ਹੁਣ ਉਹਦੇ ਬਾਅਦ ਫਿਰ ਪੈਰਿਸ ਸਮਿਟ, ਕਲਾਈਮੇਟ ਸਮਿਟ ਹੋਇਆ। ਉਹਦੇ ਵਿੱਚ ਕਲਾਈਮੇਟ ਚੇਂਜ ਦੀ ਗੱਲਬਾਤ ਤੁਰ ਪਈ ਤੇ ਲੋਕੀ ਜਿਹੜੇ ਆ ਉਹ ਜਾਂ ਲੋਕੀ ਦੇ ਕਹਿਣ ਦਾ ਮਤਲਬ ਜਿਹੜੀ ਪੂਰੀ ਦੁਨੀਆ ਰੀਨਿਊਏਬਲ ਵੱਲ ਹੋ ਗਈ। ਪਰ ਰੀਨਿਊਏਬਲ ਐਡੀ ਛੇਤੀ ਤੁਸੀਂ ਉਹਨੂੰ ਕਰ ਨਹੀਂ ਸਕਦੇ, ਜਿੰਨੀ ਛੇਤੀ ਇਹਦੇ ਵਿੱਚ ਏਆਈ ਦਾ ਜਿਹੜਾ ਅਮ, ਮੈਨੂੰ ਬਬਲ ਤਾਂ ਨਹੀਂ ਕਹੂੰਗਾ, ਪਰ ਜਿੰਨੀ ਛੇਤੀ ਏਆਈ ਆਈ, ਹੈ ਨਾ? ਹੁਣ ਇੰਨੀ ਛੇਤੀ ਦੁਬਾਰਾ ਲੋਕੀ ਜਿਹੜੇ ਆ ਕੰਪਨੀਜ਼ ਆ ਜਿਨ੍ਹਾਂ ਕੋਲ ਡੇਟਾ ਸੈਂਟਰ ਓਨ ਕਰਦੇ ਆ, ਗੂਗਲ ਹੋ ਗਈ, ਮਾਈਕਰੋਸਾਫਟ ਹੋ ਗਈ, ਓਪਨ ਏਆਈ ਹੋ ਗਈ, ਹੈ ਨਾ? ਇਹਨਾਂ ਸਾਰਿਆਂ ਨੇ ਹੁਣ ਦੁਬਾਰਾ ਤੋਂ ਜਿਹੜੇ ਛੋਟੇ-ਛੋਟੇ ਨਿਊਕਲੀਅਰ ਰਿਐਕਟਰ ਹੈਗੇ ਆ, ਉਹਨਾਂ ਨੂੰ ਜਿਹੜੀ ਇਨਵੈਸਟਮੈਂਟ ਜਿਹੜੀ ਉਹਦੇ ਤੇ ਕਰਨੀ ਸ਼ੁਰੂ ਕੀਤੀ ਆ। ਇਹ ਮੰਨਿਆ ਜਾ ਰਿਹਾ ਕਿ 2028 ਤੋਂ ਜਿਹੜੀ ਨਿਊਕਲੀਅਰ એનર્ਜੀ ਆ ਇਹ ਆਨਲਾਈਨ ਆਉਣੀ ਸ਼ੁਰੂ ਹੋ ਜਾਏਗੀ, ਜਿਹਦੇ ਕਰਕੇ ਡੇਟਾ ਸੈਂਟਰ ਦੀ ਜਿਹੜੀ ਇੰਪਾਵਰਮੈਂਟ ਆ ਉਹ ਆਪਣੇ ਸਾਹਮਣੇ ਹੋਊਗੀ। ਸੋ ਇਹ ਜਿਹੜਾ ਬਦਲਾਅ ਦੇਖਿਆ ਜਾ ਰਿਹਾ, ਕਿਉਂਕਿ ਰੀਨਿਊਏਬਲ એનર્ਜੀ ਕੋਲ ਇੰਨੀ ਸਮਰੱਥਾ ਹੈ ਨਹੀਂ ਕਿ ਏਡੀ ਛੇਤੀ ਉਹ ਅੱਗੇ ਚੇਂਜ ਵੱਧ ਓਵਰ ਹੋ ਜਾਵੇ ਕੰਮ। ਜੀ। ਯਾ ਯਾ ਹਾਂ ਯਾ ਪਰ ਇਹ ਆ ਵੀ ਹੁਣ ਇਹ ਆਪਾਂ ਨੂੰ ਪਾਲਿਸੀਆਂ ਦੇਖਣੀਆਂ ਪੈਣੀਆਂ ਵੀ ਕਿੱਦਾਂ ਬਣਦੀਆਂ। ਜੀ। ਕੈਲੀਫੋਰਨੀਆ ਵਿੱਚ ਇੱਕ ਅੱਧਾ ਰਹਿੰਦਾ ਨਿਊਕਲੀਅਰ ਪਲਾਂਟ, ਡਿਆਬਲੋ ਵਾਲਾ, ਉਹ ਵੀ ਬੰਦ ਕਰਨ ਦੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਆ। ਸੋ ਵੀ ਹੈਵ ਸੋ ਟੂ ਸੀ। ਫਿਊਚਰ ਅੱਜ-ਕੱਲ੍ਹ ਯਾ ਜੋ ਦੇਖਣ ਨੂੰ ਆਪਾਂ ਚਲੋ ਇਹਦੇ ਬਾਰੇ ਇੱਕ ਡੈਡੀਕੇਟਿਡ ਨਾ ਤੁਸੀਂ ਆਪਾਂ ਪਹਿਲਾਂ ਵੀ ਟਾਕ ਸ਼ੋਅ ਵਿੱਚ ਇਹਨੂੰ ਅੱਧੀ ਗੱਲ ਨੂੰ ਛੱਡਿਆ, ਆਪਾਂ ਇਹਦੇ ਬਾਰੇ ਡੈਡੀਕੇਟਿਡ ਟਾਕ ਸ਼ੋਅ ਕਰਾਂਗੇ, ਹੈ ਨਾ? ਜ਼ਰੂਰ ਕਰਾਂਗੇ ਵੀ ਕੀ ਕਿੱਧਰ ਨੂੰ ਹਾਂ, ਜਾ ਰਿਹਾ ਪਰ ਜਿਹੜਾ એનર્ਜੀ ਫਿਊਚਰ ਆ ਕੰਜ਼ੰਪਸ਼ਨ। ਉਹ ਮੋਡਿਊਲਰ ਨਿਊਕਲੀਅਰ એનર્ਜੀ ਵਾਲਾ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ। ਦਿਖਣ ਡਿਆ ਸਾਹਮਣੇ। ਛੋਟੇ-ਛੋਟੇ એનર્ਜੀ ਦੇ ਰਿਐਕਟਰ ਹੋਣਗੇ ਇੰਸਟੈਡ ਆਫ ਵਨ ਬਿਗ એનર્ਜੀ ਪਲਾਂਟ। ਹੂੰ। ਅੱਛਾ, ਏਆਈ ਦੇ ਵਿੱਚ ਮੋਨੀਟਾਈਜੇਸ਼ਨ, ਐਡਸ, ਇਹ ਕੁਛ ਇਹ ਆ ਰਿਹਾ ਹੈ, ਆ ਚੁੱਕਾ ਹੈ ਕਿ ਆ ਕਿਵੇਂ ਆਪਾਂ ਚੁੱਕਾ, ਦੇਖਦੇ ਹਾਂ? ਹਾਂਜੀ। ਆ ਚੁੱਕਾ ਹੈ, ਹਾਂਜੀ, ਹਨਾ? ਹਾਂਜੀ, ਬਿਲਕੁਲ ਆ ਚੁੱਕਾ। ਆ ਤੁਸੀਂ ਦੇਖ ਰਹੇ ਹੋ ਕਿ ਚੈਟ ਹੂੰ। ਜੀਪੀਟੀ ਨੇ ਵੀ ਕਿਹਾ ਵੀ ਅਸੀਂ ਜਿਹੜੀ ਐਡਸ ਆ ਰਨ ਐਡਸ ਰਨ ਕਰਾਂਗੇ ਕਰਨੀਆਂ। ਹੂੰ। ਤੇ ਕਿਉਂਕਿ ਬਿੱਲ ਬਹੁਤ ਵੱਡੇ ਆ ਇਹਨਾਂ ਦੇ, ਗਰੋਥ ਬਹੁਤ ਜ਼ਿਆਦਾ ਵਾ ਤੇ ਪੈਸੇ ਅਜੇ ਨਹੀਂ ਕਮਾਏ ਜਾ ਰਹੇ ਤੇ ਕਿਤੇ ਨਾ ਕਿਤੇ ਉਹਨਾਂ ਨੂੰ ਆਫਸੈਟ ਥੋੜਾ ਬਹੁਤਾ ਤਾਂ ਕਰਨਾ ਹੀ ਆ। ਪੂਰੀ ਕਿਉਂਕਿ ਕਰਨੀ ਪਹਿਲਾਂ ਹੈ। ਤੇ ਚੈਟ ਜੀਪੀਟੀ ਇਕੱਲੀ ਸੀ, ਉਹ ਬਲੈਂਕ ਚੈੱਕ ਸਾਰੇ ਲੋਕੀ ਚੈਟ ਜੀਪੀਟੀ ਨੂੰ ਦੇ ਦਿੰਦੇ ਸੀ। ਹੁਣ ਹਾਂ, ਚੈਟ ਹਾਂ। ਜੀਪੀਟੀ ਵੀ ਟਫ ਕੰਪੀਟੀਸ਼ਨ ਦੇ ਨਾਲ ਆ, ਖਾਸ ਤੌਰ ਤੇ ਉੱਤੇ ਗੂਗਲ ਤੋਂ। ਸੋਰਾ ਗੂਗਲ ਇਸ ਤਾਂ ਹੀ ਟੈਕ ਬੰਦ ਕਰਨੀ ਪੈ ਗਈ ਦੇਖੋ, ਵੀ ਹਾਂਜੀ, 2.5 ਮਿਲੀਅਨ ਦੀ ਉਹਨਾਂ ਕੋਲ ਓਵਰਆਲ ਸਬਸਕ੍ਰਿਪਸ਼ਨ ਸੀ ਤੇ 15 ਮਿਲੀਅਨ ਰੋਜ਼ਾਨਾ ਦਾ ਖਰਚਾ ਸੀਗਾ। ਹਾਂਜੀ, ਸੋ ਹਾਂਜੀ। ਇਹ ਬਿਜ਼ਨਸ ਮਾਡਲ ਕੰਮ ਨਹੀਂ ਕਰ ਸਕਦਾ ਨਾ। ਹਾਂਜੀ, ਯਾ ਸੋ ਤੇ ਉਹਨੂੰ ਥੋੜਾ ਆਫਸੈਟ ਕਰਨ ਦੇ ਵਾਸਤੇ ਕਈ ਤਰ੍ਹਾਂ ਦੇ ਸਟੈਪਸ ਲਏ ਉਹਨਾਂ ਨੇ, ਹਨਾ? ਹੂੰ। ਆਪਣਾ ਸੋਰਾ ਨੂੰ ਕਾਫੀ ਸਕੇਲ ਡਾਊਨ ਕੀਤਾ, ਆਲਮੋਸਟ ਖਤਮ ਹੀ ਕੀਤਾ ਸਮਝੋ, ਬੰਦ ਹੀ ਕਰਤੀ ਐਪ ਤਾਂ ਉਹਨਾਂ ਨੇ ਉਹ ਹਨਾ? ਵਾਲੀ। ਐਪ ਦੇ ਤੌਰ ਤੇ ਬੰਦ ਕਰਤੀ ਓਦਾਂ ਵੀ ਹੂੰ। ਤੇ ਕਿਉਂਕਿ ਉਹ ਬਹੁਤ ਜ਼ਿਆਦਾ એનર્ਜੀ ਕੰਜ਼ਿਊਮਿੰਗ ਆ ਤੇ ਉਹਨਾਂ ਦੇ ਟੋਕਨਸ ਬਹੁਤ ਜ਼ਿਆਦਾ ਯੂਜ਼ ਹੁੰਦੇ ਆ ਤੇ ਟਫ ਕੰਪੀਟੀਸ਼ਨ ਆ, ਸੋ ਐਡਸ ਆਰ ਹੂੰ। ਕਮਿੰਗ। ਅੱਛਾ, ਜੌਬਸ ਨੂੰ ਲੈ ਕੇ ਆਪਾਂ ਗੱਲ ਕੀਤੀ ਸੀ ਸ਼ੁਰੂਆਤ ਦੇ ਵਿੱਚ ਵੀ ਜੀ। ਕੀ ਏਆਈ ਵਾਕਈ ਤੁਹਾਡੀ ਜੌਬ ਲੈ ਰਹੀ ਆ? ਜੌਬ ਰਿਪਲੇਸਮੈਂਟ ਆ ਕਿ ਟਾਸਕ ਰਿਪਲੇਸਮੈਂਟ ਆ? ਤੇ ਇਹ ਇੱਥੇ ਜਿਹੜਾ ਹੁਣ ਬਿਜ਼ਨੈਸਿਸ ਆ ਉਹ ਕੀ ਰਾਹ ਅਖਤਿਆਰ ਕਰਨਗੇ? ਸੋ 2 ਤਰੀਕੇ ਆ ਰਾਜ ਕਰਨੇ ਨੂੰ ਦੇਖਣ ਦੇ, ਇੱਕ ਤਾਂ ਬਿਜ਼ਨਸ ਦੇ ਪਰਸਪੈਕਟਿਵ ਤੇ ਇੱਕ ਐਜ਼ ਅ EMPLOYEE ਦੇ ਪਰਸਪੈਕਟਿਵ। ਜਦੋਂ ਆਪਾਂ ਐਜ਼ ਅ EMPLOYEE ਇਸ ਚੀਜ਼ ਨੂੰ ਡਰ ਕੇ ਬਹਿ ਜਾਂਦੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਭਾਈ ਸਾਡੀਆਂ ਜੌਬਾਂ ਲੈ ਲੈਣੀਆਂ, ਇਹ ਠੀਕ ਆ ਕੁਛ ਹੱਦ ਤੱਕ ਗੱਲ, ਪਰ ਇਹ ਪੂਰੀ ਤਰ੍ਹਾਂ ਸੱਚਾਈ ਨਹੀਂ ਹੈਗੀ, ਟੂ ਨੈਰੋ ਆ, ਹੈ ਨਾ ਗੱਲ?
ਹੂੰ, ਹੂੰ, ਤੇ ਹੂੰ, ਆਪਾਂ ਇਹਨੂੰ ਰਿਐਲਿਟੀ ਨੂੰ ਅੰਡਰਸਟੈਂਡ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਦੀ ਫਰੇਮਿੰਗ ਆਪਾਂ ਕਿਸ ਤਰ੍ਹਾਂ ਕਰਦੇ CNN ਦੇ ਵਿੱਚ ਰਾਜਕਰ ਨੇ ਇੱਕ ਆਰਟੀਕਲ ਛਪਿਆ ਸੀ, ਉਹਨੇ ਬੜਾ ਵਧੀਆ ਇਹਨੂੰ ਤਰੀਕੇ ਦੇ ਨਾਲ ਲਿਆ ਕਿ ਜੇ ਤੁਸੀਂ ਵੇਖੋ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਤੁਹਾਡੀ ਜੌਬ ਇਮੀਡੀਏਟ ਖਤਮ ਕਰ ਦੇਣੀ ਆ, ਤੇ ਕਹਿੰਦਾ ਵੀ ਕਿਤੇ ਡਿਪੈਂਡ ਕਰਦਾ, ਕਹਿੰਦੇ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਹੈ ਜੌਬ ਦੀ ਰਿਪਲੇਸਮੈਂਟ ਨਹੀਂ ਹੈ, ਇਹ ਬੇਸਿਕਲੀ ਟਾਸਕ ਦੀ ਰਿਪਲੇਸਮੈਂਟ ਆ, ਹੈ ਹੂੰ, ਨਾ, ਹੂੰ, ਛੋਟੀ ਜਿਹੀ ਗੱਲ ਹੈ ਇਹਦੇ ਚ, ਕੁੰਡੀ ਸਮਝਣ ਵਾਲੀ ਆ। ਹੂੰ, ਹੁਣ ਸਵਾਲ ਇਹ ਆ ਕਿ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਟਾਸਕ ਰਿਪਲੇਸ ਕੀਤਾ, ਕੀ ਤੁਸੀਂ ਸਿੰਗਲ ਟਾਸਕ ਕਰਦੇ ਪਏ ਆਪਣੀ ਜੌਬ ਦੇ ਉੱਤੇ? ਹੂੰ, ਹੂੰ, ਤੇ ਹੂੰ, ਜੇ ਉਹ ਹੂੰ, ਤੁਸੀਂ ਸਿੰਗਲ ਟਾਸਕ ਕਰਦੇ ਪਏ ਹੋ ਤੇ ਟਾਸਕ ਉਹਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਨੇ ਰਿਪਲੇਸ ਕਰਤਾ, ਤੇ ਫਿਰ ਤੁਹਾਡੀ ਜੌਬ ਰਿਪਲੇਸ ਹੋ ਗਈ, ਹੈ ਨਾ? ਹੂੰ, ਹੂੰ, ਤੇ ਇਹਦੇ ਵਿੱਚ ਇਹ ਪਹਿਲੀ ਤਰ੍ਹਾਂ ਦਾ ਰਾਜਕੀਰ ਨੇ ਇਦਾਂ ਦਾ ਰੈਵੋਲੂਸ਼ਨ ਆ ਵੀ ਜਿਹਦੇ ਵਿੱਚ ਜਿਹੜੀ ਲੋਐਸਟ ਸਕਿੱਲ ਜੌਬ ਆ, ਅ, ਉਹ ਨਹੀਂ ਆ ਵੀ ਉਹੀ ਸਾਰੀ ਐਕਸਪੋਜ਼ਡ ਹੈਗੀ ਆ। ਬਹੁਤ ਜ਼ਿਆਦਾ ਵਾਈਟ ਕਾਲਰ ਜੌਬਸ ਹੈਗੀਆਂ ਜਿਹਦੇ ਵਿੱਚ ਰਾਈਟਿੰਗ ਹੋ ਗਈ, ਰਿਸਰਚ ਹੋ ਗਈ, ਐਨਾਲਿਸਿਸ, ਕੋਡਿੰਗ, ਕਸਟਮਰ ਸਪੋਰਟ, ਐਡਮਿਨਿਸਟ੍ਰੇਸ਼ਨ ਵਰਕ, ਜਿਹੜਾ ਜਿਹਨੂੰ ਟ੍ਰੈਡੀਸ਼ਨਲੀ ਵਾਈਟ ਕਾਲਰ ਜੌਬ ਕਹਿੰਦੇ ਆ, ਉਹ ਵੀ ਬਰਾਬਰ ਦੀਆਂ ਐਕਸਪੋਜ਼ਡ ਆ। ਜਿਹੜੇ ਲੋਅਰ ਸਕਿੱਲ ਜੌਬਾਂ ਹੈਗੀਆਂ ਵਾ, ਉਹ ਰੋਬੋਟਿਕਸ ਦੇ ਨਾਲ ਐਕਸਪੋਜ਼ਡ ਆ, ਤੇ ਜਿਹੜੀਆਂ ਵਾਈਟ ਕਾਲਰ ਹੈਗੀਆਂ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਐਕਸਪੋਜ਼ਡ ਆ। ਹੂੰ, 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 ਸੋ ਜਿਹੜਾ ਚ ਰੀਅਲ ਸ਼ਿਫਟ ਆ ਰਾਜਕਰਨ, ਇਹ ਆ ਕਿ ਇੱਕ ਬੰਦਾ ਜਿਹਦੇ ਕੋਲ AI ਦੇ ਨਾਲ ਕੰਮ ਕਰਨ ਦੀ ਸਮਰੱਥਾ ਵਾ, ਉਹ ਹੁਣ ਕੰਮ ਕਰ ਸਕੂਗਾ ਜਿਹੜਾ ਅੱਜ ਤੋਂ 10 ਸਾਲ ਪਹਿਲਾਂ 3 ਬੰਦੇ ਕੰਮ ਕਰਦੇ, ਜਾਂ 5 ਸਾਲ ਪਹਿਲਾਂ ਹੀ ਕਹਿ ਲਓ, ਹਨਾ, 3 ਬੰਦੇ ਜੀ, ਕੰਮ ਕਰਦੇ ਸੀ। ਹੂੰ, ਸੋ ਹੂੰ, ਮੈਨੂੰ ਬਾਰ-ਬਾਰ ਉਹੀ ਗੱਲ ਆਪਾਂ ਨੂੰ ਸਾਹਮਣੇ ਆਉਂਦੀ ਕਿ ਜੈਨਸਨ ਹੁਆਂਗ ਨੇ ਇੱਕ ਬੜੀ ਵਧੀਆ ਕੋਟ ਕਹੀ ਸੀ, ਆਪਾਂ ਬਾਰ-ਬਾਰ ਇੱਥੇ ਉਹਨੂੰ ਦੁਬਾਰਾ ਕਹਿੰਦੇ ਆ ਕਿ ਯੂ ਵਿਲ ਨਾਟ ਬੀ ਰਿਪਲੇਸਡ ਬਾਈ AI, ਬਟ ਯੂ ਵਿਲ ਬੀ ਰਿਪਲੇਸਡ ਬਾਈ ਸਮਵਨ ਹੂ ਯੂਜ਼ AI ਬੈਟਰ ਦੈਨ, AI ਸਮਥਿੰਗ ਲਾਈਕ ਦੈਟ, ਹਨਾ। ਐਗਜ਼ੈਕਟਲੀ ਸਹੀ ਜਿਸਟ ਗੱਲ ਹੈ। ਉਹਦਾ ਇਹ ਆ ਵੀ ਜਿਹਨੂੰ AI ਤੁਹਾਡੇ ਨਾਲ ਵਧੀਆ ਤਰੀਕੇ ਨਾਲ ਚਲਾਉਣੀ ਆਉਂਦੀ, ਉਹਨੇ ਤੁਹਾਨੂੰ ਰਿਪਲੇਸ ਕਰਨਾ, AI ਨੇ ਨਹੀਂ ਕਰਨਾ। ਹੂੰ, ਹੂੰ, ਸੋ ਹੂੰ, ਫਿਰ ਉਹ ਹੂੰ, ਤੋਂ ਗੱਲ ਇਹੀ ਆਉਂਦੀ ਆ ਕਿ ਆਪਾਂ ਐਸਾ ਕੀ ਕਰਨਾ। ਹੁਣ ਇਹਦਾ ਇੱਕ ਅਨਫੋਰਚੂਨੇਟ ਗੱਲ ਇਹ ਵੀ ਆ ਕਿ ਜਿਹੜੀ ਆਪਾਂ ਕਿਹਾ ਵੀ 3 ਬੰਦਿਆਂ ਦਾ ਟਾਸਕ ਇੱਕ ਬੰਦੇ ਨੇ ਕਰਨਾ। ਪੁਰਾਣੇ ਜ਼ਮਾਨੇ ਦੇ ਵਿੱਚ ਨਾ, ਅੱਜ ਤੋਂ ਪੁਰਾਣਾ ਜ਼ਮਾਨਾ 3-4 ਸਾਲ ਪਹਿਲਾਂ, 5 ਸਾਲ ਪਹਿਲਾਂ ਇਹ ਜਿਹਨੂੰ AI ਦੀ ਦੇਖਣ ਦੌੜ ਵਾਲਾ ਅੱਜ ਏਦੀ ਆ ਵੀ ਉਹ ਦੇਸ਼ਵਾਸੀਆਂ ਨੂੰ ਲੱਗਦਾ ਹੀ ਦੌੜ ਏਦਾਂ ਲਗਾ ਵੀ ਕੇ ਕਹਿ ਸਕਦੇ ਵੀ ਇਹ ਆ। ਲੱਗਦਾ ਹੀ ਏਦਾਂ 3 ਸਾਲ ਗੱਲ ਵੀ ਬਹੁਤ ਪੁਰਾਣੀ ਹੈ ਕਿਤੇ। ਹਾਂਜੀ, ਸੋ ਉਹਦੇ ਚ ਇੱਕ ਨਾ ਸਹੀ ਪਾਈਪਲਾਈਨ ਬਣ ਜਾਂਦੀ ਸੀ ਵੀ ਕੰਪਨੀਜ਼ ਦੇ ਵਿੱਚ ਇੰਟਰਨ ਆਉਂਦੇ ਸੀ, ਜੂਨੀਅਰ EMPLOYEE ਆਉਂਦੇ ਸੀ, ਉਹ ਤੋਂ ਬਾਅਦ ਉਹ ਸੀਨੀਅਰ ਬਣਦੇ ਸੀ, ਮੈਨੇਜਮੈਂਟ ਤੱਕ ਪਹੁੰਚ ਜਾਂਦੀ, ਜਾਂ ਇੰਡੀਵਿਜੂਅਲ ਕੰਟਰੀਬਿਊਟਰ, ਡਿਪੈਂਡਿੰਗ ਅਪੋਨ ਤੁਹਾਡੀ ਕਿਹੜੀ ਪਾਸੇ ਨੂੰ ਤੁਸੀਂ ਜਾਣਾ, ਤੇ ਇੱਕ ਜੀ, ਪੂਰੀ ਪਾਈਪਲਾਈਨ ਬਿਲਡ ਹੋ ਜਾਂਦੀ। ਹੁਣ ਇਹਦੇ ਵਿੱਚ ਸਮੱਸਿਆ ਕੀ ਆਈ ਹੈ ਕਿ ਸੀਨੀਅਰ ਇੰਜੀਨੀਅਰ ਜਿਹੜੇ ਲੋਕੀ ਕੰਪਨੀਜ਼ ਦੇ ਵਿੱਚ ਬੈਠੇ ਆ, ਉਹ ਤਾਂ ਸਿਕਿਉਰ ਆ, ਪਰ ਆਈ ਮੀਨ ਕੰਪੈਰੇਟਿਵਲੀ ਸਿਕਿਉਰ ਆ, ਵੀ ਹੂੰ, ਟੇਕ ਇਟ ਬੈਕ। ਪਰ ਜਿਹੜੇ ਨਿਊ ਕਾਲਜ ਗ੍ਰੈਡ ਹੈਗੇ ਆ, ਜਾਂ ਇੰਟਰਨਸ਼ਿਪ ਜਿਨ੍ਹਾਂ ਨੇ ਐਕਸਪੀਰੀਅੰਸ ਲੈਣੀ ਆ, ਉਹ ਕੰਮ ਹੁਣ ਜਿਹੜੇ ਉਹ AI ਕਰੀ ਜਾਂਦੀ ਹੈ, ਤੇ ਐਜ਼ ਅ ਨਿਊ ਕਾਲਜ ਗ੍ਰੈਡ ਤੁਹਾਡਾ ਕਾਫੀ ਔਖਾ ਹੋਇਆ ਪਿਆ ਜੌਬਾਂ ਲੈਣ ਹੂੰ, ਦਾ ਕੰਮ, ਹੈ ਨਾ। ਸੋ ਪ੍ਰੈਕਟੀਕਲ ਐਡਵਾਈਸ ਰਾਜ ਕਰਨੇ ਚ ਕੀ ਆ ਕਿ ਲਰਨਿੰਗ ਕਰੀਏ ਐਜ਼ ਅ ਕਮਿਊਨਿਟੀ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ, ਤੇ AI ਏਜੰਟਸ ਨੂੰ ਸਮਝੀਏ, ਤੇ ਉਹਨਾਂ ਨੂੰ ਬਿਜ਼ਨਸ ਡਿਪਲੋਏ ਕਰੀਏ, ਜੌਬਾਂ 'ਚ ਡਿਪਲੋਏ ਕਰੀਏ, ਉਹਨਾਂ ਨੂੰ ਮੈਨੇਜ ਕਿੱਦਾਂ ਕਰਨਾ ਉਹ ਸਮਝੀਏ, ਵਰਕ ਫਲੋ ਦੀ ਆਟੋਮੇਸ਼ਨ ਕਿੱਦਾਂ ਆਪਾਂ ਕਰ ਸਕਦੇ ਹਾਂ ਉਹਦੇ ਬਾਰੇ ਤੇ ਆਪਾਂ ਧਿਆਨ ਦਈਏ, ਤੇ ਡੋਮੇਨ ਐਕਸਪਰਟੀਜ਼ ਜਿਹੜੀ ਤੁਹਾਡੀ ਹੈਗੀ ਉਹ ਤੇ ਹੈ ਹੀ ਹੈ, ਤੇ ਉਹਨੂੰ AI ਟੂਲਸ ਦੇ ਨਾਲ ਉਹਨੂੰ ਆਪਾਂ ਹੋਰ ਕਿੱਦਾਂ ਬਿਹਤਰ ਬਣਾ ਸਕਦੇ ਹਾਂ। ਇਸ ਹੂੰ, ਤਰ੍ਹਾਂ ਦਾ ਆਪਾਂ ਨੂੰ ਜੌਬ EMPLOYEE ਜਾਂ ਬਿਜ਼ਨਸ ਓਨਰ ਆਪਾਂ ਨੂੰ ਇਦਾਂ ਦੇ ਬਣਨਾ ਪਊਗਾ ਕਿ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਯੂਜ਼ ਕਰਕੇ ਇੱਕ ਮੈਜਰੇਬਲ ਰਿਜ਼ਲਟ ਜਿਹੜੇ ਉਹ ਸਾਹਮਣੇ ਲਿਆ ਕੇ ਜਾਣ, ਫਿਰ ਤੁਹਾਨੂੰ, ਮੈਨੂੰ ਨਹੀਂ ਲੱਗਦਾ ਰਾਜ ਕਰਨ ਨੂੰ ਕੋਈ ਖਤਰਾ ਹੈ। ਹੂੰ, ਨਹੀਂ ਬਿਲਕੁਲ। ਸੋ ਦੇਖੋ ਇਹ ਚੀਜ਼ਾਂ ਬਦਲ ਰਹੀਆਂ ਤੇ ਬਦਲਦੀਆਂ ਰਹਿਣੀਆਂ। ਜੀ, ਇਹਦੇ ਨਾਲ ਜਿਹੜਾ ਉਹ ਆਪਾਂ ਚੱਲੀਏ। ਆਪਾਂ ਕਿੰਨੀ ਵਾਰੀ ਜਿਹੜੇ ਰੋਬੋਟਿਕਸ ਵਾਲੀ ਪਲੱਸ AI ਆਪਾਂ ਥੋੜ੍ਹੇ ਹਫ਼ਤੇ ਪਹਿਲਾਂ ਹੀ ਗੱਲ ਕੀਤੀ ਸੀ। ਜੈਫ ਬੈਜ਼ੋਸ ਪੈਸੇ ਇਕੱਠੇ ਕਰਨ ਡਿਆ, $100 ਬਿਲੀਅਨ ਤੱਕ ਮੈਨੂੰ ਲੱਗਦਾ ਉਹਨੂੰ ਕਹਿ ਰਹੇ ਆ ਵੀ ਹਾਂ ਤੈਨੂੰ ਅਸੀਂ ਦੇ ਦਾਂਗੇ, ਕੋਈ ਵੱਖਰਾ ਹਾਂਜੀ, ਮੁਲਕ ਹੈਗੀ ਆ ਜੀ। ਵੀ AI ਪਲੱਸ ਰੋਬੋਟਿਕਸ ਮੈਨੂਫੈਕਚਰਿੰਗ ਨੂੰ ਜਿਹੜਾ ਉਹ ਲੈ ਕੇ। ਸੋ ਇੱਕ ਸ਼ਿਫਟ ਬਹੁਤ ਵੱਡਾ ਜਿਹੜਾ ਆ ਰਿਹਾ ਹੈਗਾ ਆ, ਸੋ ਇਹ ਦੇਖਣ ਵਾਲੀ ਗੱਲ ਆ। ਅੱਛਾ ਹਰਵਿੰਦਰ, ਇੱਕ ਜਿਹੜੀ ਆਪਾਂ ਰੀਸੈਂਟਲੀ ਆਪਾਂ ਇੱਕ ਪ੍ਰੋਗਰਾਮ ਵੀ ਕੀਤਾ ਸੀਗਾ ਵੀ AI ਦੇ ਵਿੱਚ ਐਥਿਕਸ ਕਿੱਦਾਂ ਆ, ਹਾਂਜੀ, ਕਿੱਦਾਂ ਮੋਰਲਸ ਨੂੰ ਲੈ ਕੇ ਜਿਹੜਾ ਉਹ ਗੱਲ ਹੋਣੀ ਆ। ਰੀਸੈਂਟਲੀ ਆਪਾਂ ਦੇਖਿਆ ਵੀ ਓਪਨ AI ਤੇ ਐਂਥਰੋਪਿਕ ਵਾਲੇ ਇਹਨਾਂ ਨੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦੇ ਨਾਲ ਮੀਟਿੰਗਸ ਕੀਤੀਆਂ ਆ, ਇੰਟਰਫੇਥ ਵੱਖ-ਵੱਖ ਜਿਹੜੇ ਧਰਮਾਂ ਦੇ ਨਾਲ ਜੁੜੇ ਹੋ, ਜਿਨ੍ਹਾਂ 'ਚ ਸਿੱਖ ਵੀ ਆ, ਕ੍ਰਿਸਚਨ ਵੀ ਆ, ਹਿੰਦੂ ਵੀ ਆ, ਹੋਰ ਵੀ ਜਿਹੜੇ ਰਿਲੀਜੀਅਸ ਤੇ ਐਥਨਿਕ ਗਰੁੱਪਸ ਆ, ਕਿਉਂਕਿ ਉਹਨਾਂ ਦੀ ਇੱਕ ਚਿੰਤਾ ਆ ਵੀ ਜਿਹੜੇ ਫਿਊਚਰ AI ਸਿਸਟਮਸ ਆ ਉਹ ਮੋਰਲ ਡਿਸੀਜਨਸ ਕਿੱਦਾਂ ਲੈ ਸਕੂਗਾ। ਜਿਹੜਾ ਜਨਰੇਟਿਵ ਦੀ ਆਪਾਂ ਜਿਹੜੀ ਉਹ ਗੱਲ ਕਰਦੇ ਆ, ਜਿਹੜਾ AI ਡਰਿਵਨ ਵਰਲਡ ਜਿਹੜਾ ਇਸ ਟਾਈਮ ਆ ਰਿਹਾ ਆ, ਉਹਦੇ ਪਿੱਛੇ ਮੋਰਲਸ ਵੈਲਿਊ ਕੀ ਜਿਹੜੀਆਂ ਉਹ ਰਹਿਣਗੀਆਂ। ਇਸ ਸੰਬੰਧ ਦੇ ਵਿੱਚ AI ਫਰਮਸ ਨੇ ਵੱਖ-ਵੱਖ ਧਾਰਮਿਕ
ਜਿਹੜੇ ਲੋਕਾਂ ਦੇ ਨਾਲ ਜਿਹੜੀ ਕੰਸਲਟੈਂਸੀਜ਼ ਜਿਹੜੀਆਂ ਉਹ ਕੀਤੀਆਂ ਆ, ਇਹ ਆਪਾਂ ਨੂੰ ਕੀ ਜਿਹੜੀਆਂ ਚੀਜ਼ਾਂ ਦੱਸਦੀਆਂ? ਰਾਜਕਰਨ ਸਟੈਪ ਇਨ ਅ ਰਾਈਟ ਡਾਇਰੈਕਸ਼ਨ ਆ, ਬਹੁਤ ਬਹੁਤ ਹੀ ਵਧੀਆ। ਕਿਉਂਕਿ ਵੇਖੋ AI ਜਦੋਂ ਆਪਾਂ ਬਿਜ਼ਨਸ ਦੀ ਗੱਲ ਕਰਦੇ ਆ ਨਾ, ਤੇ ਆਪਾਂ ਦਾ US ਦਾ ਖਾਸ ਤੌਰ ਦੇ ਉੱਤੇ ਸਿਸਟਮ ਇਦਾਂ ਦਾ ਵੀ ਜਿਹੜਾ ਧਰਮ ਆ ਉਹਨੂੰ ਘਰੇ ਰੱਖ ਕੇ ਆਓ, ਹੈ ਨਾ, ਕਿ ਚਰਚ ਐਂਡ ਸਟੇਟ ਦੀ ਸੈਪਰੇਸ਼ਨ ਆ ਇੱਥੇ ਬਹੁਤ। ਤੇ ਆਮ ਤੌਰ ਦੇ ਉੱਤੇ ਕੰਮ ਦੇ ਉੱਤੇ ਤੁਸੀਂ ਕਿਸੇ ਤਰ੍ਹਾਂ ਦੀ ਧਾਰਮਿਕ ਕੋਈ ਉਦਾਂ ਦੀ ਗੱਲ ਨਹੀਂ ਕਰਦੇ। ਠੀਕ ਆ, ਐਥਿਕਸ ਐਗਜ਼ਿਸਟ ਕਰਦੇ ਆ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਪਰ ਆਰਟੀਫਿਸ਼ੀਅਲ ਇੰਟੈਲੀਜੈਂਸ ਕਿੱਦਾਂ ਲਰਨ ਕਰਦੀ ਆ? ਆਰਟੀਫਿਸ਼ੀਅਲ ਇੰਟੈਲੀਜੈਂਸ ਰਾਜਕਰਨ ਸਿੱਖਦੀ ਆ ਕਿ ਡੇਟਾ ਦੇ ਡਰਿਵਨ ਹੈ। ਡੇਟਾ ਕੀ ਆ, ਤੁਹਾਡਾ ਕੰਮ ਕਿਸ ਤਰ੍ਹਾਂ ਦਾ, ਜਿਹੜੇ ਐਕਸੈਲ ਦੇ ਟੇਬਲ ਆ, ਜੋ ਡੇਟਾ ਐਨਾਲਿਸਿਸ ਆ, ਉਹ ਕਹਿੰਦਾ ਸਭ ਕੁਝ। ਹੁਣ ਉਹਦੇ ਕਰਕੇ ਜਦੋਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਰਾਜਕਰਨ ਤੁਸੀਂ ਚੱਲਦੇ ਹੋ, ਤੇ ਉਹ ਜਿੱਦਾਂ ਦੀ ਉਹ ਡਿਸੀਜਨ ਲੈਂਦੀ ਆ, ਉਹ ਉਹਨੇ ਪਿਓਰਲੀ ਡੇਟਾ ਡਰਿਵਨ ਡਿਸੀਜਨ ਵਿਦਆਊਟ ਇਮੋਸ਼ਨਸ ਜਿਹੜੇ ਆ, ਉਹ ਮੋਟੇ ਤੌਰ ਤੇ ਜੋ ਮੈਨੂੰ ਦੇਖਣ ਨੂੰ ਲੱਗਦਾ ਪਿਓਰਲੀ ਡੇਟਾ ਡਰਿਵਨ ਹੈ ਡਿਸੀਜਨ ਹੁੰਦੇ ਆ। ਪਰ ਗੱਲ ਇਹ ਹੈ ਕਿ ਹੁਣ ਜਦੋਂ ਆਪਾਂ ਜਾ ਰਹੇ ਹਾਂ ਏਜੈਂਟਿਕ AI ਇਨਫਰਾਸਟ੍ਰਕਚਰ ਦੇ ਵਿੱਚ, ਏਜੰਟਸ ਇੱਥੇ ਆਟੋਨੋਮਸ ਕੰਮ ਕਰਨਗੇ, ਉਹਨਾਂ ਨੂੰ ਕੁਛ ਨਾ ਕੁਛ ਚਲਾਉਣ ਦੇ ਲਈ ਕੋਈ ਨਾ ਕੋਈ ਉਹਨਾਂ ਦੇ ਮੋਰਲ, ਕੋਈ ਨਾ ਕੋਈ ਗਾਈਡਲਾਈਨਸ, ਸੱਚ ਝੂਠ ਵਾਲੀ ਗੱਲ ਜਿਹੜੀ ਆ, ਉਹ ਤਾਂ ਕਿਤੋਂ ਨਾ ਕਿਤੋਂ ਤਾਂ ਆਉਣੀ ਹੈ। ਕਿਸੇ ਨਾ ਕਿਸੇ ਤਰੀਕੇ ਤੇ ਇਨਫਲੂਐਂਸ, ਮੋਰਲ ਪ੍ਰਿੰਸੀਪਲਸ ਨੇ ਇਨਫਲੂਐਂਸ ਕਰਨਾ ਬਣਦਾ ਹੀ ਆ ਉਹਦਾ, ਹੈ ਨਾ। ਤਾਂ ਇਹ ਸਾਰੀ ਚੀਜ਼ਾਂ ਜਿਹੜੇ ਦੋਨੋਂ ਹੀ ਵੱਡੀਆਂ ਕੰਪਨੀਜ਼ ਹੈਗੀਆਂ, ਓਪਨ AI ਤੇ ਐਂਥਰੋਪਿਕ, ਉਹ ਇਸ ਚੀਜ਼ ਨੂੰ ਲੈ ਕੇ ਸਾਹਮਣੇ ਆਈਆਂ। ਨਿਊਯਾਰਕ ਦੇ ਵਿੱਚ ਜੀ ਪਿਛਲੇ ਹਫ਼ਤੇ ਉਹਨਾਂ ਨੇ ਐਸੋਸੀਏਟਡ ਪ੍ਰੈਸ ਦੇ ਰਿਪੋਰਟ ਆ, ਉਹਦੇ ਵਿੱਚ ਇਹ ਇਹਨਾਂ ਦੀ ਨਾ ਮੀਟਿੰਗ ਹੋਈ ਵੱਖ-ਵੱਖ ਧਰਮਾਂ ਦੇ ਲੀਡਰਸ ਦੇ ਨਾਲ ਨਿਊਯਾਰਕ ਦੇ ਵਿੱਚ, ਜਿਹਨੂੰ ਫੇਥ AI ਕੋਵੈਨੈਂਟ ਦਾ ਨਾਮ ਦਿੱਤਾ ਗਿਆ। ਰਾਊਂਡ ਟੇਬਲ ਗੱਲਾਂ ਬਾਤਾਂ ਹੋਈਆਂ, ਹੈ ਨਾ। ਇਹਦੀ ਡਿਸਕਸ਼ਨ ਇਸ ਚੀਜ਼ ਉੱਤੇ ਫੋਕਸ ਸੀ ਕਿ ਧਰਮ ਤੇ ਮੋਰਲ ਪ੍ਰਿੰਸੀਪਲ ਐਡਵਾਂਸ AI ਸਿਸਟਮ ਨੂੰ ਡਿਵੈਲਪ ਕਰਨ ਦੇ ਵਿੱਚ ਕਿੱਦਾਂ ਜਿਹੜੇ ਉਹ ਲਾਗੂ ਕੀਤੇ ਜਾਣ। ਫਿਰ ਰਾਜਕਰਨ ਨੂੰ ਕੁੜ ਮੁੜ ਕੇ, ਹੈ ਨਾ, ਗੱਲ ਉਹੀ ਆਉਂਦੀ। ਆਪਾਂ ਵੀ ਆਪਣੇ ਵਿਊਅਰਸ ਤੇ ਸਰੋਤਿਆਂ ਦੇ ਨਾਲ ਗੱਲ ਕਰਦੇ ਹਾਂ ਕਿ ਜਿਹੜੇ ਐਥਿਕ ਸਿਸਟਮ ਹੁੰਦੇ ਆ, ਧਰਮ ਆ, ਉਹ ਜ਼ਿੰਦਗੀ ਦੇ ਵਿੱਚ, ਮੇਰਾ ਪਰਸਨਲ ਓਪੀਨੀਅਨ ਇਹ ਹੈ ਕਿ ਧਰਮ ਨੂੰ ਜ਼ਿੰਦਗੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਨਫਲੂਐਂਸ ਕਰਦਾ, ਹੈ ਨਾ। ਆਪਾਂ ਆਪਣੇ ਪੂਰੇ ਇਤਿਹਾਸ ਦੇ ਵਿੱਚ ਇਹ ਚੀਜ਼ ਨੂੰ ਬਾਰ-ਬਾਰ ਹੁੰਦੇ ਹੋਏ ਵੇਖਿਆ ਵੀ ਆ। ਇਸ ਮੀਟਿੰਗ ਜਿਹੜੀ ਹੋਈ ਆ ਰਾਜਕਰਨ, ਕਿਉਂਕਿ ਫਿਊਚਰ ਵਿੱਚ ਸਾਨੂੰ ਇਹ ਸਾਰਿਆਂ ਨੂੰ ਪਤਾ ਵੀ AI ਮਾਡਲਸ ਬਹੁਤ ਜ਼ਿਆਦਾ ਪਾਵਰਫੁਲ ਹੋਣਗੇ, ਤੇ ਉਹਨਾਂ ਦੇ ਬਿਹੇਵੀਅਰ ਨੂੰ ਸ਼ੇਪ ਕਰਨ ਦੇ ਵਾਸਤੇ ਹਿੰਦੂ ਸੁਸਾਇਟੀ ਆਫ ਨਾਰਥ ਅਮਰੀਕਾ, ਸਿੱਖ ਕੋਲੀਸ਼ਨ, ਬਾਹਾਈ ਇੰਟਰਨੈਸ਼ਨਲ ਕਮਿਊਨਿਟੀ, ਗ੍ਰੀਕ ਆਰਥੋਡਾਕਸ ਆਰਕਡਾਇਓਸੀਸ, ਹੈ ਨਾ, ਆਫ ਅਮਰੀਕਾ, ਤੇ ਜਿਹੜੇ ਮੋਰਮਨਸ ਹੈਗੇ ਆ, ਚਰਚ ਆਫ ਜੀਸਸ ਲੈਟਰ ਡੇ ਸੇਂਟਸ, ਇਹਨਾਂ ਸਾਰਿਆਂ ਦੀ ਜਿਹੜੀ ਮੀਟਿੰਗ ਆ ਉਹ ਹੋਈ ਆ। ਤੇ ਇਹ ਰਾਜਕਰਨ ਇੱਕ ਵਧੀਆ ਉਪਰਾਲਾ ਹੈਗਾ ਵਾ, ਹੈ ਨਾ। ਤੇ ਇਹ ਸਾਰੀਆਂ ਜਿਹੜੇ ਇਦਾਂ ਦੇ ਉਪਰਾਲੇ ਜਿਹੜੇ ਆਪਾਂ ਨੂੰ ਹੋਰ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਿਲਣਗੇ, ਕਿਉਂਕਿ ਉਹਦੇ ਨਾਲ ਜਿਹੜਾ ਡੂਮ ਗਲੂਮ ਸਿਨੈਰੀਓ ਹੈਗਾ, ਡੈਫੀਨੇਟ AI ਦੇ ਨਾਲ ਰਿਲੇਟਡ, ਜਿਹੜਾ ਕਿ ਸਮਰੱਥਾ ਰੱਖਦਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਆ। ਤੇ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਮੈਂ ਜਿਹੜੀ ਇੱਕ ਗੱਲ ਕਹੂੰਗਾ ਕਿ ਉਹਨਾਂ ਦੇ ਜਿਹੜੇ ਇੱਕ ਬੈਰੋਨੈਸ ਜੋਆਨਾ ਸ਼ੀਲਡਸ ਸੀ, ਫਾਰਮਰ ਐਗਜ਼ੈਕਟਿਵ ਗੂਗਲ ਤੇ ਫੇਸਬੁੱਕ ਦੇ ਵਿੱਚ ਹੈਗੇ ਸੀ, ਉਹ ਇਨਵੋਲਵ ਸੀ ਇਸ ਇਨੀਸ਼ੀਏਟਿਵ ਦੇ ਵਿੱਚ। ਉਹਨਾਂ ਨੇ ਗੱਲ ਕਹੀ ਆ ਕਿ ਵੀ ਸਾਡਾ ਲੌਂਗ ਟਰਮ ਦਾ ਗੋਲ ਇਸ ਇਨੀਸ਼ੀਏਟਿਵ ਦਾ ਹੈ ਕਿ ਕੁਝ ਸੈਟ ਆਫ ਐਥੀਕਲ ਨਾਰਮਸ ਤੇ ਪ੍ਰਿੰਸੀਪਲ ਰੱਖੀਏ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ਦੇ ਵਾਸਤੇ, ਜਿਹੜੇ ਕਿ ਆਪਾਂ ਫੇਥ ਤੇ ਕਮਿਊਨਿਟੀਜ਼ ਦੇ ਵਿੱਚੋਂ ਲਈਏ। 3 ਉਹਨਾਂ ਨੇ ਨਾਂ ਲਿਆ, ਕ੍ਰਿਸਚੀਅਨਸ, ਸਿੱਖ ਤੇ ਬੁੱਧਿਸਟ। ਇਹਨਾਂ ਦੇ ਜਿਹੜੇ ਕੋਰ ਧਰਮ ਆ, ਇਹਨਾਂ ਤੋਂ ਆਪਾਂ ਕੁਝ ਕੋਰ ਪ੍ਰਿੰਸੀਪਲ ਲਈ, ਜਿਹਦੇ ਤੋਂ ਆਪਾਂ ਐਥਿਕਸ ਨੂੰ ਡਿਫਾਈਨ ਕਰਨ ਵਾਲੇ ਜਿਹੜੇ ਐਡਵਾਂਸ AI ਸਿਸਟਮਸ ਆ, ਉਹਨਾਂ ਦੇ ਐਥਿਕਸ ਨੂੰ ਡਿਫਾਈਨ ਕਰਨ ਦਾ ਕੋਈ ਫਰੇਮਵਰਕ ਜਿਹੜਾ ਉਹ ਤਿਆਰ ਕਰ ਸਕੀਏ, ਹੈ ਨਾ। ਸੋ ਜੀ, ਇਹਦੇ ਵਿੱਚ ਆਪਾਂ ਇਹ ਵੀ ਦੇਖਿਆ ਵੀ ਸਾਰੇ ਜਣੇ ਖੁਸ਼ ਵੀ ਨਹੀਂ ਆ। ਇੱਕ ਹਿਊਮਨ ਇੰਟੈਲੀਜੈਂਸ ਕਰਕੇ ਨਾਨ ਪ੍ਰੋਫਿਟ ਆ, ਉਹਨਾਂ ਦੇ ਇੱਕ ਚੌਧਰੀ ਸੀਗੇ, ਰਮਨ ਚੌਧਰੀ ਜਾਂ ਰਮਨ, ਉਹਨਾਂ ਨੇ ਹੋਰ ਤਰੀਕੇ ਦਾ ਸਪੈਲਿੰਗ ਲਿਖਿਆ, ਮੋਸਟ ਪ੍ਰੋਬਬਲੀ ਸ਼ਾਇਦ ਰਮਨ ਚੌਧਰੀ ਹੋਣਗੇ। ਉਹ ਕਹਿੰਦੇ ਵੀ ਇਹ ਡਿਸਟਰੈਕਸ਼ਨ ਆ, ਵੀ ਕਹਿੰਦੇ ਵੀ AI ਕੰਪਨੀਆਂ ਨੂੰ ਪਤਾ ਆ, ਸਿਲੀਕਨ ਵੈਲੀ ਨੂੰ ਪਤਾ ਆ ਵੀ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਇਹਨਾਂ ਦੇ ਲਈ ਅਚੀਵੇਬਲ ਨਹੀਂ ਆ, ਤੇ ਹੁਣ ਇਹ ਧਾਰਮਿਕ ਲੋਕਾਂ ਦੇ ਨਾਲ ਇਹ ਗੱਲ ਕਰ ਰਹੇ ਆ ਤਾਂ ਜੋ ਜਿਹੜੀਆਂ ਗ੍ਰੇ ਐਥੀਕਲ ਸਿਚੁਏਸ਼ਨਸ ਆ ਵੀ ਉਹਦੇ ਵਿੱਚ ਐਂਬੀਗਿਊਟੀ ਜਿਹੜੀ ਉਹ ਬਣਾ ਕੇ ਰੱਖ ਸਕਣ। ਤਾਂ ਇਹ ਤਾਂ ਹਰਵਿੰਦਰ, ਇਹ ਵਿਵਾਦ ਹਮੇਸ਼ਾ ਹੀ ਜਿਹੜਾ ਉਹ ਰਹਿਣਾ ਆ। ਓਬਵੀਅਸਲੀ ਇੱਕ ਇਨਸਾਨ ਨੇ ਕੀਤਾ ਤਾਂ ਉਹਦੇ ਲਈ ਅਕਾਊਂਟੇਬਿਲਟੀ ਆ, ਜਵਾਬਦੇਹੀ ਉਸ ਬੰਦੇ ਦੀ, ਇਨਸਾਨ ਦੀ ਹੁੰਦੀ ਆ, ਜੇ ਉਹ ਸਹੀ ਕਰਦਾ ਜਾਂ ਗਲਤ ਕਰਦਾ ਆ। ਇਹਦੇ ਵਿੱਚ ਤਾਂ ਵਾਕਿਆ ਹੀ ਐਂਬੀਗਿਊਟੀ ਤਾਂ ਜਿਹੜੀ ਉਹ ਰਹੂਗੀ। ਵਿਲ ਸੀ, ਪਰ ਜਿੱਦਾਂ ਤੁਸੀਂ ਕਿਹਾ ਸ਼ੁਰੂਆਤ 'ਚ ਵੀ, ਇਟਸ ਅ ਸਟੈਪ ਇਨ ਰਾਈਟ ਡਾਇਰੈਕਸ਼ਨ। ਪਰ ਰਾਜਕਰਨ, ਇਹਨੂੰ ਆਪਾਂ ਹੋਰ ਹੀ ਇੱਕ ਤਰੀਕੇ ਤੋਂ ਦੇਖੀਏ ਨਾ, ਉਹ ਇਹ ਆ ਕਿ ਜਿਹੜੇ AI ਦੇ ਐਥਿਕਸ ਤੇ ਸਾਨੂੰ ਕੋਰ ਚੈਲੰਜਸ ਤੇ ਸਾਹਮਣੇ ਆ ਹੀ ਰਹੇ ਆ ਨਾ। ਇੱਕ ਤਾਂ ਇਹ ਆ ਕਿ ਸੋਚਣ ਦੇ ਤਰੀਕੇ ਦੀ ਗੱਲ ਆ
ਕਿ ਵੱਖ-ਵੱਖ ਧਰਮ ਤੇ ਕਲਚਰ ਜਿਹੜੇ ਹੈਗੇ ਆ, ਉਹਨਾਂ ਦੇ ਮੋਰਲ ਫਰੇਮਵਰਕਸ ਡਿਫਰੈਂਟ ਆ। ਹੂੰ, ਹੂੰ, ਹੈ ਨਾ? ਹੂੰ, ਹੂੰ, ਹੂੰ। ਇੱਕੋ ਜਿਹੇ ਤਾਂ ਹੈ ਨਹੀਂ ਸਾਰਿਆਂ ਦੇ। ਤੇ ਯੂਨੀਵਰਸਲ ਪ੍ਰਿੰਸੀਪਲ ਜਦੋਂ ਆਪਾਂ ਗੱਲ ਕਰੀਏ ਡਿਫਾਈਨ ਕਰਨ ਦੀ ਏਆਈ ਸਿਸਟਮਸ ਦੀ, ਤੇ ਉਹਦੇ ਵਿੱਚ ਤੁਸੀਂ ਕਿਹਨੂੰ ਸੁਪਰੀਮੇਸੀ ਦਓਗੇ ਉਹਦੇ 'ਚ? ਐਗਜ਼ੈਕਟਲੀ, ਰਾਈਟ? ਐਗਜ਼ੈਕਟਲੀ। ਮਿਸਾਲ ਦੇ ਤੌਰ ਦੇ ਉੱਤੇ ਆਪਾਂ ਇੱਕ ਬੜੀ ਗੱਲ ਕਰ ਲੈਂਦੇ ਵੀ ਹਿੰਦੂ ਧਰਮ ਦੇ ਵਿੱਚ ਜਿਹੜੀ ਮਾਸ ਇੱਕ ਫੇਥ ਜਿਹੜਾ ਪ੍ਰੋਮੀਨੈਂਟ ਹਿੰਦੂ ਆ, ਮੈਂ ਸਾਰੇ ਦੀ ਗੱਲ ਨਹੀਂ ਕਰਦਾ, ਪਰ ਹੂੰ, ਉਹਦੇ ਹੂੰ। ਵਿੱਚ ਜਿਹੜਾ ਮਾਸ ਆ ਉਹਨੂੰ ਖਾਣ ਦੀ ਮਨਾਹੀ ਆ, ਹਨਾ? ਖਾਸ ਤੌਰ ਦੇ ਉੱਤੇ ਗਊ ਹੱਤਿਆ ਨੂੰ, ਗਊ ਮਾਸ ਨੂੰ। ਪਰ ਦੂਸਰੇ ਕਲਚਰਸ ਦੇ ਆਪਾਂ ਗੱਲ ਕਰੀਏ ਤਾਂ ਦੁਨੀਆ ਭਰ ਦੇ ਵਿੱਚ ਜਿਹੜਾ ਸਭ ਤੋਂ ਵੱਧ ਪ੍ਰੀਵੈਲੈਂਟ ਉਹ ਹੈ ਹੀ ਬੀਫ ਆ। ਉਹਨਾਂ ਦੇ ਹੂੰ, ਲਈ ਕੋਈ ਹੂੰ। ਐਥੀਕਲ ਇਸ਼ੂ ਨਹੀਂ ਹੈਗਾ, ਹਨਾ? ਜਦ ਕਿ ਹਿੰਦੂ ਧਰਮ ਦੇ ਕੁਛ ਹਿੱਸਿਆਂ ਦੇ ਸੋ ਅਕੋਰਡਿੰਗਲੀ ਏਜੰਟਿਕ ਏਆਈ ਨੂੰ ਬੜਾ ਔਖਾ ਹੋਊਗਾ ਜੇ ਕੋਈ ਇਦਾਂ ਦਾ ਤੇ ਸਵਾਲ ਆਉਂਦਾ ਏਦਾਂ ਹੈ। ਦੇ ਡਿਸੀਜਨ ਲੈਣਾ, ਹਨਾ? ਤੇ ਲੈਣਾ ਉਹ ਪੈਣਾ। ਉਹ ਸਾਰੀਆਂ ਗੱਲਾਂ ਬਾਤਾਂ ਰਾਜਗੁਰੂ ਇੱਥੋਂ ਆਉਂਦੀਆਂ ਉਹ ਗੱਲ ਜਦੋਂ ਰਾਉਂਡ ਟੇਬਲ ਕਾਨਫਰੰਸਿਸ ਹੁੰਦੀਆਂ, ਕੁਛ ਕਹੀਏ, ਕੁਛ ਸੁਣੀਏ ਵਾਲੀ ਗੱਲ ਜਿਹੜੀ ਆਪਾਂ ਗੱਲ ਕਰਦੇ ਹੁੰਦੇ ਆ। ਹੂੰ, ਹੂੰ, ਹੂੰ। ਸੰਵਾਦ ਦੀ ਗੱਲ ਜਿਹੜੀ ਆਪਾਂ ਕਰਦੇ ਆ, ਇਹ ਸਾਰੀਆਂ ਗੱਲਾਂ ਬਾਤਾਂ ਉੱਥੋਂ ਆਉਂਦੀਆਂ, ਤਾਂ ਮੈਂ ਕਿਹਾ ਇਹ ਸਟੈਪ ਇਨ ਰਾਈਟ ਡਾਇਰੈਕਸ਼ਨ ਆ, ਤਾਂ ਕਿ ਅੰਡਰਸਟੈਂਡ ਤਾਂ ਕਰਨ ਇੱਕ ਦੂਜੇ ਦੇ ਕਨਸੈਪਟ ਨੂੰ। ਹੁਣ ਹੂੰ। ਸਾਡੇ ਸਿੱਖਾਂ ਦੇ ਕਈ ਫੇਸਬੁੱਕ ਪੇਜ ਏਦਾਂ ਦੇ ਹੈਗੇ ਆ, ਜਿਨ੍ਹਾਂ ਨੂੰ ਇਸੇ ਚੀਜ਼ ਦੇ ਉੱਤੇ ਹੀ ਬੈਨ ਕਰ ਦਿੱਤਾ ਜਾਂਦਾ ਵੀ ਤੁਸੀਂ ਹਨਾ ਜੂਨ 84 ਦੇ ਰਿਲੇਟਡ ਕੋਈ ਗੱਲ ਕੀਤੀ ਆ ਜਾਂ ਇੰਦਰਾ ਗਾਂਧੀ ਦੇ ਕਤਲ ਦੇ ਰਿਲੇਟਡ ਗੱਲ ਕੀਤੀ, ਉਹਦੇ ਲਈ ਕਈ ਸਿੱਖਾਂ ਦੇ ਪੇਜ ਬੈਨ ਹੀ ਹੋ ਗਿਆ। ਪਰ ਯਾ ਉਹ ਗੱਲ ਹੈ ਵੀ ਇਤਿਹਾਸ ਦਾ ਹਿੱਸਾ ਵਾ, ਤੇ ਹਾਂ, ਇੱਕ ਜਦੋਂ ਹਿਸਟੋਰੀਕਲ ਫੈਕਟ ਨੂੰ ਵੀ ਨਹੀਂ ਤੁਸੀਂ ਦੱਸ ਸਕਦੇ ਕਈ ਹਾਂਜੀ, ਨਹੀਂ ਥਾਵਾਂ ਦੱਸ ਸਕਦੇ, ਹੈ ਨਾ? ਤਾਂ ਉਹ ਹੂੰ। ਗੱਲ ਕਿੱਥੋਂ ਆ, ਕਿਉਂਕਿ ਇੱਕ ਤਰ੍ਹਾਂ ਦੀ ਸੋਚ ਜਿਹੜੀ ਟੈਕ ਕੰਪਨੀਜ਼ ਦੇ ਵਿੱਚ ਜਿਹੜੇ ਉਸ ਤਰ੍ਹਾਂ ਦੀ ਇਨਫਲੂਐਂਸ ਕਰਦੇ ਆ ਉਸ ਸੋਚ ਨੂੰ, ਤੇ ਜਿੱਥੇ ਸਿੱਖਾਂ ਦਾ ਆਪਾਂ ਪੱਖ ਦੂਰ ਕੀ ਜਾਣਾ ਹਰਵਿੰਦਰ, ਲਾਈਕ ਲੈਟ ਮੀ ਕਲੈਰੀਫਾਈ, ਸਾਡੇ ਪੇਜ ਦੇ ਉੱਤੇ ਇਦਾਂ ਲਾਈਕ ਉਸ ਚੀਜ਼ ਦੀ ਪ੍ਰੋਬਲਮ ਆ। ਬਹੁਤ ਹਿਸਟੋਰੀਕਲ ਫੈਕਟ ਨੂੰ, ਸਿੱਖ ਲਾਇਬ੍ਰੇਰੀ ਇਤਿਹਾਸ ਦੇ ਜਿਹੜੇ ਜੋ ਫੈਕਟ ਨੇ ਉਹਦੇ ਨੂੰ ਲੈ ਕੇ ਸਾਨੂੰ ਆਪਣੇ ਪੰਜਾਬੀ ਰੇਡੀਓ ਯੂਐਸਏ ਦੇ ਪੇजेस ਨੂੰ ਪ੍ਰੋਬਲਮ ਬਿਲਕੁਲ ਡਜ਼ ਨਾਟ ਮੈਟਰ ਕਿਹੜੇ ਪਲੇਟਫਾਰਮ ਦਾ ਹਾਂਜੀ, ਡਜ਼ਨਟ ਮੈਟਰ ਉਹ ਮੈਟਾ ਦਾ, ਫੇਸਬੁੱਕ ਦਾ ਜਾਂ ਗੂਗਲ ਬੇਸਡ YouTube ਵਾਲਾ, ਗੂਗਲ ਵਾਲਾ, ਯੂਟਿਊਬ ਵਾਲਾ। ਅਲਫਾਬੈਟ ਹਾਂ, ਵਾਲਾ। ਇਹ ਬਹੁਤ ਆਪਾਂ ਟਾਈਮ ਇਹਦੇ ਉੱਤੇ ਸਪੈਂਡ ਕਰਦੇ ਆ, ਇਹਨੂੰ ਯਾ ਮੈਨੂਵਰ ਕਰਨ ਦੇ ਵਾਸਤੇ। ਸੋ ਰਾਜਕਰਨ ਗੱਲ ਉੱਥੇ ਇਹ ਆ ਵੀ ਜਿੱਥੇ ਆਪਾਂ ਡਿਸੀਜਨ ਮੇਕ ਕਰਨੀ ਆ ਨਾ, ਔਨ ਗਰਾਊਂਡ ਆਪਾਂ ਹਮੇਸ਼ਾ ਹੀ ਤਗੜੇ ਰਹਿੰਦੇ, ਪਰ ਆਪਾਂ ਜਿੱਥੇ ਡਿਸੀਜਨ ਮੇਕ ਕਰਨੀ ਉੱਥੇ ਸਾਡਾ ਇਨਫਲੂਐਂਸ ਹੈ ਨਹੀਂ, ਤਾਂ ਕਰਕੇ ਅਸੀਂ ਬਹੁਤ ਖੱਜਲ ਹੁੰਦੇ ਆ ਇਸ ਕੰਮਾਂ ਨੂੰ ਲੈ ਹੂੰ, ਕੇ। ਤੇ ਸਾਡੇ ਹੂੰ। ਟਾਕ ਸ਼ੋਅ ਕਰਨ ਦਾ ਵੀ ਰਾਜਕਰਨ ਮਤਲਬ ਇਹੀ ਆ ਭਾਈ, ਹੁਣ ਇਹ ਨਵੀਂ ਟੈਕਨੋਲੋਜੀ ਆ ਰਹੀ ਆ, ਸਾਰੇ ਜਾਣੇ ਵਿੱਚ ਆਓ, ਡਿਸੀਜਨ ਮੇਕਿੰਗ ਵਾਲੇ ਟੇਬਲ ਤੇ ਤੁਹਾਡੀ ਸੀਟ ਤੇ ਹੋਏ ਨਾ, ਜਿੱਥੇ ਤੁਸੀਂ ਡਿਸੀਜਨ ਮੇਕ ਕਰਨਾ, ਹੈ ਨਾ? ਸੋ ਹੂੰ, ਵੱਖ-ਵੱਖ ਹੂੰ। ਜਗ੍ਹਾ ਦੇ ਉੱਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਮੇਟੀਜ਼ ਬਣਨੀਆਂ ਵਾ। ਆਲਮੋਸਟ ਹਰ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਏਆਈ ਕਮੇਟੀਜ਼ ਬਣ ਰਹੀਆਂ ਵਾ, ਹਰ ਇੱਕ ਸਿਟੀ ਦੇ ਵਿੱਚ ਏਆਈ ਕਮੇਟੀਜ਼, ਗਾਈਡੈਂਸ ਕਮੇਟੀ ਜਿਹੜੀਆਂ ਉਹ ਬਣਨੀਆਂ ਵਾ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਧਿਆਨ 'ਚ ਰੱਖਦੇ, ਮੱਦੇ-ਨਜ਼ਰ ਰੱਖਦੇ ਹੋਏ ਆਪਾਂ ਨੂੰ ਇਕੁਇਪ ਹੋਣਾ ਪੈਣਾ, ਤਾਂ ਕਿ ਆਪਾਂ ਆਪਣੇ ਆਪ ਨੂੰ, ਆਪਣੀ ਕਮਿਊਨਿਟੀ ਨੂੰ, ਬਿਜ਼ਨੈਸਿਸ ਨੂੰ ਤੇ ਪਰਸਨਲੀ ਵੀ ਆਪਾਂ ਜੇ ਅੱਗੇ ਲੈ ਕੇ ਜਾਣਾ ਵਾ। ਤੇ ਇੱਕ ਵਧੀਆ ਮੌਕਾ, ਆਪਾਂ ਰਾਈਟ ਪੁਆਇੰਟ ਇਨ ਟਾਈਮ ਐਟ ਰਾਈਟ ਮੋਮੈਂਟ ਬੈਠੇ ਆ, ਇਹਦਾ ਲਾਹਾ ਲੈ ਲਈਏ, ਨਹੀਂ ਤੇ ਫਿਰ ਪਿੱਛੋਂ ਸੱਪ ਨਿਕਲ ਗਿਆ ਤੇ ਡੀਕ ਕੁੱਟਣ ਦਾ ਆਪਾਂ ਨੂੰ ਕੋਈ ਫਾਇਦਾ ਨਹੀਂ ਹੋਣਾ। ਜੀ। ਏਦਾਂ ਹੀ, ਨਹੀਂ ਬਿਲਕੁਲ। ਤੇ ਹਰਵਿੰਦਰ, ਅੱਜ ਦਾ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਜਾਂਦੇ-ਜਾਂਦੇ ਇਹੀ ਗੱਲ ਕਰਾਂਗੇ ਵੀ ਏਆਈ ਜਿੱਦਾਂ ਸ਼ੁਰੂਆਤ ਕਿਹਾ ਸੀ, ਇਹ ਇੱਕ ਐਪ ਨਹੀਂ ਰਹਿ ਗਈ, ਇਹ ਹੁਣ ਇਨਫਰਾਸਟ੍ਰਕਚਰ ਬਣ ਗਿਆ। ਜੀ। ਜਿੱਦਾਂ ਬਿਜਲੀ ਦਾ ਹੁੰਦਾ, ਉਸ ਹਿਸਾਬ ਦੇ ਨਾਲ, ਚਾਹੇ ਹਾਈਵੇਜ਼ ਦਾ ਹੁੰਦਾ ਆ, ਉਸ ਹਿਸਾਬ ਦੇ ਨਾਲ। ਸੋ ਇਹ ਇੱਕ ਬਹੁਤ ਵੱਡੀ ਚੀਜ਼ ਆ, ਜਿੱਦਾਂ ਫਾਈਨੈਂਸ਼ੀਅਲ ਸਿਸਟਮ ਆ, ਬੈਂਕਾਂ ਦਾ ਹੁੰਦਾ ਆ, ਉਹ ਇੱਕ ਏਆਈ ਹੁਣ ਇਨਫਰਾਸਟ੍ਰਕਚਰ ਬਣ ਗਿਆ, ਤੇ ਇਸ ਨੂੰ ਭਾਈ ਵਰਤਣਾ ਹੀ ਤੁਹਾਨੂੰ ਪੈਣਾ ਹੈ, ਜਾਂ ਕਿਸੇ ਨਾ ਕਿਸੇ ਰੂਪ 'ਚ ਤੁਸੀਂ ਇਸ ਨੂੰ ਵਰਤੋਂਗੇ ਹੀ ਵਰਤੋਂਗੇ। ਇਸ ਦੇ ਤੁਸੀਂ ਕੰਜ਼ਿਊਮਰ ਜਾਂ ਕਸਟਮਰ ਜਾਂ ਇਸ ਦੇ ਹੇਠਾਂ ਤੁਹਾਨੂੰ ਜਿਹੜਾ ਉਹ ਆਉਣਾ ਹੀ ਪੈਣਾ ਆ। ਸੋ ਬੈਟਰ ਆ ਵੀ ਆਪਾਂ ਇਹਦੀ ਜਾਂਚ ਪੜਤਾਲ ਕਰ ਲਈਏ ਸਮੇਂ ਰਹਿੰਦੇ ਹੋਏ, ਤੇ ਉਹਦੇ ਨਾਲ ਮਿਲ ਕੇ ਜਿਹੜਾ ਉਹ ਚੱਲ ਕੇ ਜਿਹੜਾ ਉਹ ਅੱਗੇ ਜਿਹੜਾ ਉਹ ਵਧੀਏ। ਸੋ ਹਰਵਿੰਦਰ, ਜਾਂਦੇ-ਜਾਂਦੇ ਜੇ ਤੁਸੀਂ ਵੀ ਕੁਝ ਕਹਿਣਾ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਹਾਂਜੀ, ਵੈਸੇ ਤੁਸੀਂ ਸਮਰਾਈਜ਼ ਕਰ ਹੀ ਦਿੱਤਾ, ਤੇ ਮੈਂ ਬਾਰ-ਬਾਰ ਉਸ ਚੀਜ਼ ਤੇ ਐਮਫਸਾਈਜ਼ ਕਰੂੰਗਾ ਕਿ ਭਾਈ ਆਪਾਂ ਰਾਈਟ ਪੁਆਇੰਟ ਇਨ ਟਾਈਮ, ਰਾਈਟ ਮੋਮੈਂਟ, ਰਾਈਟ ਇਨਫੋਰਮੇਸ਼ਨ ਤੇ ਬੈਠੇ ਆ, ਤੇ ਜੇ ਆਪਾਂ ਲਾਹਾ ਲੈ ਸਕਦੇ ਆ ਤੇ ਇਹਦਾ ਲਈਏ। ਆਉਣ ਵਾਲੇ ਟਾਈਮ ਵਿੱਚ ਅਸੀਂ ਹਨਾ ਆਪਾਂ ਵਾਪਸ ਕਰਦੇ ਜਾਂ .com 'ਚ ਇੱਥੇ ਹੁੰਦਾ ਕਰ ਲੈਂਦੇ, 2007 ਵਿੱਚ ਘਰ ਲੈ ਲਈ, 2008-9 ਵਿੱਚ ਘਰ ਲੈ ਲੈਂਦੇ, ਹੈ ਨਾ? ਲਾਸਟ ਅਪਰਚੁਨਿਟੀਜ਼ ਪਿੱਛੇ ਨੂੰ ਦੇਖ ਕੇ ਲੱਗਦੀਆਂ, ਤੇ ਹਾਂ। ਟਾਈਮ ਆਪਾਂ ਦੇਖ ਹੀ ਰਹੇ ਹਾਂ। ਆਪਾਂ ਡੇਟਾ ਤੁਹਾਡੇ ਸਾਹਮਣੇ ਬਾਰ-ਬਾਰ ਸ਼ੇਅਰ ਕਰਦੇ ਹਾਂ, ਸ਼ੇਅਰ ਮਾਰਕੀਟ ਦਾ ਡੇਟਾ ਸ਼ੇਅਰ ਕਰਦੇ, ਇਨਵੈਸਟਮੈਂਟ ਦਾ ਡੇਟਾ ਸ਼ੇਅਰ ਕਰਦੇ ਆ, ਬਿਜ਼ਨੈਸਿਸ ਦੀ ਗੱਲ ਕਰਦੇ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਕਿੱਥੇ ਹੈਗੀ ਹੈ, ਕਿੱਥੇ ਕੀ ਚੱਲ ਰਿਹਾ, ਤੇ ਆਓ ਸਾਰੇ ਜਣੇ ਰਲ ਮਿਲ ਕੇ ਹੰਬਲਾ ਮਾਰੀਏ ਤੇ ਇਹਦਾ ਹਿੱਸਾ ਬਣੀਏ, ਤੇ ਆਪਾਂ ਕੁਛ ਨਾ ਕੁਛ ਇਹ ਤੋਂ ਜ਼ਰੂਰ ਖੱਟਾਂਗੇ। ਜੀ। ਜੀ, ਧੰਨਵਾਦ, ਮਿਹਰਬਾਨੀ, ਸ਼ੁਕਰੀਆ। ਮਿਲਦੇ ਹਾਂ ਅਗਲੀ ਵਾਰੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।